1500 ਖੁਸਰੇ ਨੇ ਸਾਡੇ ਤੇ ਹਮਲਾ ਕਰਤਾ ਸੀ। 1500 ਮੂੰਹ ਨਾਲ ਫਰੀਦ ਸਾਹਿਬ ਕਹਿਣਾ ਨਾਮ ਤਾਂ ਸਾਰਾ ਹੀ ਪੈ ਗਿਆ ਨਾ। ਪੂਰੀ ਮੱਝ ਲਿਆਇਆ ਤਾਜੀ ਤੇ ਨਾਲ ਨਿੱਕਾ ਜਿਹਾ ਲੀਲਾ ਚੁੱਕਿਆ। ਮੈਂ ਕਿਹਾ ਇਹ ਕੀ ਕਹਿੰਦਾ, ਇਹਦੀ ਬੈਟਰੀ ਹੈ। ਕਸਾਈ ਨੇ ਮੁਰਗੀ ਕਰਕੇ ਉਹ ਡਰਮ 'ਚ ਨਹੀਂ ਸੁੱਟਦੇ, ਉਹ 'ਚ ਸੁੱਟੀ ਤੇ ਚੁੱਕ ਕੇ ਦੌੜ ਪਿਆ, ਕਹਿੰਦਾ ਮੈਂ ਕਿਹਾ ਭਾਈ ਜ਼ਾਇਆ ਹੋ ਗਈ ਯਾਰ, ਉਹਨੇ ਵੈਸੇ ਸੁੱਟੀ। ਸਟੰਟਮੈਨ ਵੀ ਹੈ ਤੇ ਉਸਤਾਦ ਜੀ ਤਵੀਤ ਧਾਗੇ ਦਾ ਕੰਮ ਹੀ ਕਰਦਾ। अस्सलाम वालेकुम जी नाज़रीन, टी टाइम में खुश आमदीद। क्यों कदिंता वाह मुझे बादशाह क्या कहना। इधर देख लो यार, इस कैमरे च उधरले कैमरे देख, आ देख लो सुत्ता पिया डिगिया पिया। ਸੁੱਤਾ ਹੀ ਸੀ। ਕਸਮ ਸਹੀ ਗੱਲ ਆ, ਸਹੀ ਗੱਲ। ਇਹਨਾਂ ਦੀਆਂ ਮੌਜਾਂ ਲੱਗੀਆਂ ਨੇ ਸਾਜੀ ਮੈਨੂੰ ਮੌਜਾਂ ਲੱਗੀਆਂ ਨੇ, ਕੋਈ ਸੋਚਾਂ ਨਹੀਂ, ਕੋਈ ਗੱਲਬਾਤ ਨਹੀਂ। ਮੈਨੂੰ ਸੋਚਾਂ ਮੈਂ ਮੁਲਕ ਦੀ ਜਿਹੜਾ ਰੌਲਾ ਬਣਿਆ ਇਮਰਾਨ ਖਾਨ ਸਾਹਿਬ ਦੇ ਬਾਰੇ ਚ, ਉਧਰੋਂ ਨਵਾਜ਼ ਸ਼ਰੀਫ ਸਾਹਿਬ, ਇਹ ਸਾਰੀਆਂ ਸੋਚਾਂ ਮੈਂ ਲੈ ਕੇ ਬੈਠਾ ਵਾਂ। ਹਾਂ ਤੇ ਤੂੰ ਇੱਥੇ ਨੀ ਖਾਬ ਚ ਕਿਹੜੀ ਤੂੰ ਅਟੈਂਡ ਕਰ ਰਿਹਾ ਸਾਂ ਕਾਂਗਰਸ ਦਾ ਜਲਸਾ? ਇਹਨਾਂ ਦੇ ਖਾਬ 'ਚ ਲੱਗਦਾ ਨਵਾਬਜ਼ਾਦਾ ਨਸਰੁੱਲਾ ਸਾਹਿਬ ਹੁੱਕਾ ਲੈ ਕੇ ਆਏ ਹੋਏ ਸੀ। ਮੈਂ ਕਿਹਾ ਉੱਠ ਕੇ ਉਸਤਾਦ ਜੀ ਨਾਲ ਕੋਈ ਮਸ਼ਵਰਾ ਕਰ ਲਾ, ਕੋਈ ਅੱਗੇ ਦਾ ਸੋਚੀਏ। ਕਹਿੰਦਾ ਮੈਨੂੰ ਟੈਨਸ਼ਨ ਹੀ ਕੋਈ ਨਹੀਂ, ਮੈਂ ਜਾਨੀ ਕਿ ਚਾਹ ਗੈਸਟ ਕਰਕੇ 1000 ਉਹਦੇ ਕੋਲ ਲੈ ਲੈਣਾ। ਇਹਨੂੰ ਕਿਤੇ ਟੈਨਸ਼ਨ ਨਹੀਂ। ਕਿਸੇ ਦਾ ਪਰਦਾ ਰੱਖ ਲੈਣਾ ਚਾਹੀਦਾ। ਅੱਛਾ, ਕਈ ਇਦਾਂ ਦੇ ਬੰਦੇ ਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਲੱਖ ਰੁਪਏ ਵਾਲਾ ਕੰਮ ਕਰ ਰਹੇ ਹਾਂ ਤੇ ਉਹਦੇ ਚੋਂ 1000 ਤੋੜ ਕੇ ਤੇ ਬੜੇ ਰਾਜ਼ੀ ਹੋਣਗੇ। ਜੱਟ ਲੱਗੀ, ਇਹ ਨਹੀਂ ਪਤਾ ਵੀ ਅਗਲੇ ਦਾ 99000 ਦਾ ਫਾਇਦਾ ਵੀ ਤੂੰ ਕੀਤਾ। ਇਹ ਇਹੋ ਜਿਹੇ ਬੇਵਕੂਫ ਇਦਾਂ ਹੀ ਹੁੰਦੇ ਕਈ। ਭਰਾ ਮੈਨੂੰ ਹੁਣ ਇਦਾਂ ਹੀ ਬੱਚਿਆਂ ਲਈ ਕੁਝ ਨਾ ਕੁਝ ਤੇ ਪਾਰਟਾ ਕਰਨਾ ਹੀ ਕਿ ਨਹੀਂ। ਉਸਤਾਦ ਜੀ ਮੈਨੂੰ ਰਾਤ ਦੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਲੜੇ ਪਏ ਨੇ। ਆਏ ਆਏ ਓਏ ਉਹ ਲੜ ਜਾਂਦੇ ਨੇ। ਤੇਰੇ ਮਹੱਲੇ ਚੋਂ ਮੈਨੂੰ ਫੋਨ ਆਇਆ ਸੀ, ਮੇਲ ਆਈ ਸੀ। ਉਹਨਾਂ ਨੇ ਕਿਹਾ ਜੀ, ਇੱਕ ਬੰਦੇ ਨੇ ਉਹਨੇ ਕਿਹਾ ਜੀ ਸਿਰਫ ਨਾ ਤੁਸੀਂ ਫਰੀਦ ਸਾਹਿਬ ਨੂੰ। ਮੈਂ ਕਿਹਾ ਤੁਸੀਂ ਕੌਣ ਹੋ? ਉਹਨੇ ਇੱਕ ਗੱਲ ਕਹੀ ਨਾ, ਮੈਂ ਕਿਹਾ ਤੁਸੀਂ ਕੌਣ ਹੋ? ਮੈਂ ਇਦਾਂ ਕਿੱਦਾਂ ਗੱਲ ਕਰਾਂ, ਅਗਲੇ ਨੂੰ ਕਿੱਦਾਂ ਪਤਾ ਲੱਗੂਗਾ? ਕਹਿੰਦਾ ਤੁਸੀਂ ਸਿਰਫ ਉਹਨੂੰ ਇੰਨਾ ਕਹਿ ਦੇਣਾ ਕਿ ਧਿਆਨ ਨਾਲ ਹੁਣ ਘਰ ਆਇਆ ਕਰੇ ਤੇ ਧਿਆਨ ਨਾਲ ਜਾਇਆ ਕਰੇ, ਉਹ ਆਪੇ ਸਮਝ ਜਾਏਗਾ। ਮੈਂ ਤੁਹਾਨੂੰ ਮੇਲ ਪੜ੍ਹਾ ਦਿੰਦਾ। ਮੈਂ ਉਹਨੂੰ ਕਿਹਾ ਕਿ ਦੇਖ ਯਾਰ ਮੇਰੀ ਗੱਲ ਸੁਣ, ਇਦਾਂ ਨਹੀਂ ਮਸਲਾ ਨਾ, ਤੂੰ ਮੈਨੂੰ ਦੱਸ ਹਾਂਜੀ, ਠੀਕ ਹੈ ਨਾ, ਕੀ ਗੱਲ ਆ? ਆਹ ਉਹ ਤੇ ਇੱਕ ਸਕਿੰਟ ਤੋਂ ਪਹਿਲੇ ਮਾਫੀ ਮੰਗ ਲੈਂਦਾ, ਉਹ ਤਾਂ ਇਦਾਂ ਦਾ ਬੰਦਾ ਹੀ ਨਹੀਂ। ਹਾਂ ਕੌਣ? ਤੂੰ ਅੱਲਾ ਦੀ ਰਹਿਮਤ। ਉਹਨੇ ਕਿਹਾ ਜੀ ਬਸ ਤੁਸੀਂ ਉਹਨੂੰ ਇੰਨਾ ਕਹਿ ਦੋ, ਉਹਨੂੰ ਪਤਾ ਵਾ ਕਿ ਅਸੀਂ ਉਹਦੇ ਪਿੱਛੇ ਆ। ਤੇ ਕਹਿੰਦਾ ਜੀ ਤੁਸੀਂ ਸਿਰਫ ਉਹਨੂੰ ਇੰਨਾ ਕਹਿ ਦੇਣਾ ਕਿ ਬਸ ਧਿਆਨ ਨਾਲ ਵੜਿਆ ਕਰੇ ਗਲੀ 'ਚ ਤੇ ਧਿਆਨ ਨਾਲ ਕਰੇ, ਅਸੀਂ ਪਹਿਲੇ ਦੱਸ ਰਹੇ ਹਾਂ। ਓਏ ਹੋਏ ਹੋਏ ਓਏ ਅੱਲਾ ਮਾਫੀ ਦੇ, ਜਿਹੜਾ ਵੀ ਭਰਾਵਾ ਤੌਬਾ ਕਰਕੇ ਕਹਿਣਾ ਵਾ, ਮੇਰੇ ਹੱਥ ਨਹੀਂ ਜੇ ਕੰਬਣੋਂ ਹਟਦੇ ਫਿਰ ਬਾਅਦ ਚ। ਹੋਏ 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 ਮੈਂ ਤੁਹਾਨੂੰ ਕਹਿ ਦਿੱਤਾ ਤੇ ਮੇਰੇ ਨਾਲ ਪੰਗਾ ਮੈਂ ਕਿਹਾ, ਹਾਂ ਮੈਂ ਉਹਨਾਂ ਨੂੰ ਕਿਹਾ, ਹਾਂ ਬੜੀ ਮੇਰੀ ਤਵੀਲ ਗੱਲ ਹੋਈ ਹੈ, ਕਾਫੀ ਲੰਬੀ। ਆਹ ਮੈਂ ਉਹਨੂੰ ਨੰਬਰ ਦਾ ਵੀ ਕਿਹਾ, ਕਹਿੰਦਾ ਨਹੀਂ ਮੈਂ ਕੋਈ ਨੰਬਰ ਤੋਂ ਨੇ ਫੜੇ ਜਾਣਾ ਸੀ। ਮੈਂ ਕਿਹਾ ਤੁਸੀਂ ਆਪਣਾ ਨੰਬਰ ਸੈਂਡ ਕਰੋ, ਮੈਂ ਤੁਹਾਨੂੰ ਕਾਲ ਕਰਦਾ। कहना नहीं जी बस तुम वही कही गया, आप उसे इतना बता देना, आप उसे इतना कह देना, वो समझ जाएगा। मैं कहा यार केड़ा सका भरा तो भी वो समझ जाएगा। यार हमजा जंजोए तू सामने आके गल कर। पता की है इत्थे मैं तेन दस दिता, जो मैं डिग्या ना पैरी तेरे लग, तेन समझ जानी है। मेरे को मैं बच्चों का ना घर राशन रूशन ना सटा ली। मैं क्या अच्छा मैं क्या मैं क्या ਗੁੱਸੇ ਦਾ ਤੈਨੂੰ ਨਹੀਂ ਪਤਾ। ਮੈਂ ਕਿਹਾ ਉਹ ਤੇ ਉਹਨੂੰ ਮੈਂ ਦੱਸ ਦਿੱਤਾ। ਮੈਂ ਕਿਹਾ ਤੇ ਉਹ ਤੇ ਪਤਾ ਨਹੀਂ ਉਹਨੂੰ ਅਸੀਂ ਘਰੋਂ ਕਿੱਦਾਂ ਕੱਢਣਾ ਫਿਰ। ਯਕੀਨ ਕਰ, ਮੈਂ ਉਹਨੂੰ ਕਿਹਾ, ਮੈਂ ਕਿਹਾ ਉਹਦੇ ਕੋਲ ਘਰ ਦੇ ਵਿੱਚ ਨਾ ਸਰੋਂਗ ਆ ਖੁਫੀਆ, ਉੱਥੇ ਲੁਕ ਜਾਂਦਾ ਹੁੰਦਾ, ਉਹ ਤੇ ਮੁੜ ਕੇ ਬਾਹਰ ਨਹੀਂ ਨਿਕਲਦਾ। ਡਰਾਇਆ ਮੈਂ ਬੜਾ ਡਰਾਇਆ। ਮੈਂ ਲੈ ਮੈਂ ਉਹਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਕੀ ਮਸਲਾ ਤੈਨੂੰ? ਯਕੀਨ ਕਰ, ਮੇਰੀ ਅੱਖਾਂ 'ਚ ਪਾਣੀ ਆ ਕੇ ਡਰਨਾ। ਮੈਂ ਕਹਿੰਦਾ ਹਮਦਾ ਗੱਲ ਇਹ ਆ, ਤੂੰ ਸਾਹਮਣੇ ਆ ਵੇਖ ਤੇਰੇ ਮੈਂ ਘਰ ਰਾਸ਼ਨ ਨਾ ਪਾਇਆ ਤੇ ਪੁੱਤਰ ਤੂੰ ਕਹੀਂ ਫਿਰ। ਮੈਂ ਕਿਹਾ ਮੈਂ ਉਹਨੂੰ ਕਿਹਾ ਤੁਸੀਂ ਉਹਨੂੰ? ਮੈਂ ਕਿਹਾ ਕਿ ਹਾਂ, ਮੈਂ ਕਿਹਾ ਜੇ ਤੇ ਰੌਲਾ ਨਾ ਪੈਸਿਆਂ ਦਾ ਭੁੱਲ ਜਾ, ਉਹ ਨਹੀਂ ਛੱਡਣੇ। ਮੈਂ ਕਿਹਾ ਉਹਨੇ ਤੈਨੂੰ ਹਾਂ ਮੈਂ ਇਹ ਨਹੀਂ ਕਿਹਾ ਕਿ ਉਹ ਨਹੀਂ ਮਿਲਣੇ ਤੈਨੂੰ ਵੀਰੇ। ਤੋਬਾ ਕਿਉਂਕਿ ਮੈਨੂੰ ਪਤਾ ਤੂੰ ਅੱਜ ਕੱਲ ਬਹੁਤ ਅਮਦਾਦ ਕਰ ਰਿਹਾ। ਬਹੁਤ ਬਹੁਤ ਹਾਂ ਮੈਂ ਕਿਹਾ, ਮੈਂ ਇਹ ਵੀ ਮੈਂ ਕਿਹਾ ਯਾਰ ਕਿਹਾ ਹੀ ਕੁਝ ਇਹ ਵੀ कहता जी। ਹਾਂ ਮੈਂ ਅੱਲਾ ਦੇ ਬੰਦੇ, ਮੈਂ ਉਹਨੂੰ ਕਿਹਾ। ਅੱਛਾ ਕਿਹਾ ਮੈਂ ਕਿਹਾ ਉਹਨੂੰ, ਮੈਂ ਕਿਹਾ ਸਹੀ ਤੂੰ ਉਹਨੂੰ ਜਾਣਦਾ ਨਹੀਂ। ਮੈਂ ਕਿਹਾ ਉਹ ਤੂੰ ਕਹਿੰਦਾ ਨਾ ਗਲੀ ਚੋਂ ਨਾ ਨੰਗੇ,
ਮੈਂ ਕਿਹਾ ਉਹਦੀ ਫੁੱਫੋ ਦਾ ਘਰ ਆ, ਜਦੋਂ ਇਦਾਂ ਦਾ ਮਸਲਾ ਬਣਿਆ ਮਹੀਨਾ ਉੱਥੇ ਵੀ ਰਹਿ ਲੈਂਦਾ ਵਾ, ਤੈਨੂੰ ਉਹਨੇ ਲੱਭਣਾ ਹੀ ਨਹੀਂ। ਮੈਂ ਕਿਹਾ ਮੈਂ ਨਾ ਕਿਸੇ ਕੋਲ ਲੈ ਕੇ, ਅਸੀਂ ਕਿਸੇ ਕੋਲ ਲੈ ਕੇ ਖਾਣੇ, ਅਸੀਂ ਨਹੀਂ ਲੈ ਕੇ ਖਾਣੇ, ਉਹ ਲੈ ਕੇ ਕਿਹਾ ਮੈਂ, ਇਹ ਵੀ ਕਹਿ ਦੋ ਹਾਂ ਮੈਂ ਕਿਹਾ ਇਹ ਤੂੰ, ਸਾਰਾ ਕੁਝ ਤੁਸੀਂ ਮੇਰੇ ਲੋ ਆਪੇ ਕਹੀ ਗਏ। ਮੈਂ ਉਹਨੂੰ ਕਿਹਾ ਤੂੰ ਉਹਦਾ ਬਾਲ ਵੀ ਬਾਂਕਾ ਨਹੀਂ ਕਰ ਸਕਦਾ, ਕਿਉਂਕਿ ਉਹਨੇ ਲੱਭਣਾ ਹੀ ਨਹੀਂ ਤੈਨੂੰ। ਉਹ ਮੈਨੂੰ ਕਹਿੰਦਾ ਰਿਹਾ ਭਾਜੀ ਤੁਸੀਂ ਸਿਰਫ ਇੱਕ ਵਾਰੀ ਨਾ ਉਹਨੂੰ ਫੜਾ ਦਿਓ। ਮੈਂ ਕਿਹਾ ਉਸਤਾਦ ਜੀ, ਮੈਂ ਕਿਹਾ ਉਹਨੂੰ ਮੈਂ ਮਹੀਨੇ ਤੇ ਰੱਖਿਆ ਵਾ, ਉਹ ਮੇਰੇ ਕੋਲ ਮੈਂ ਨਹੀਂ ਉਹਨੂੰ ਫੜ ਸਕਦਾ। ਤੂੰ ਮਾਮਾ ਕਿੱਥੇ ਨੂੰ ਫੜ ਲੈ ਯਾਰ ਫਰੀਦ ਨਹੀਂ ਡਰੇਗਾ, ਸੀਨਾ ਤਾਣ ਕੇ ਲੁਕੇਗਾ। ਹਾਂ ਵੀ ਨਾਜ਼ਰੀਨ ਨੇ, ਮੈਂ ਤੈਨੂੰ ਦੱਸਾਂ ਨਾਜ਼ਰੀਨ, ਫਰੀਦ ਦੀ ਬਹਾਦਰੀ ਦੇ ਕਿੱਸੇ ਅੱਲਾ ਦੇ ਨਾਮ ਤੋਂ ਅੱਲਾ ਖੈਰ। ਉਸਤਾਦ ਜੀ ਅਸੀਂ ਤੁਹਾਨੂੰ ਆਪ ਹੀ ਨਹੀਂ ਦੱਸੀ। ਸਹੀ ਗੱਲ। ਪਤਾ ਕੀ ਨਹੀਂ ਉਸਤਾਦ ਜੀ, ਜੈਨੂਇਨ ਤੁਸੀਂ ਦੱਸ ਦਿਓ। ਬੱਚੇ ਸ਼ੋਅ ਵੇਖਦੇ ਨੇ, ਉਸਤਾਦ ਜੀ ਸਾਡੀਆਂ ਮਾਵਾਂ ਭੈਣਾਂ ਵੇਖਦੀਆਂ ਨੇ, ਬਜ਼ੁਰਗ ਵੇਖਦੇ ਨੇ, ਪਤਾ ਕੀ ਦਹਿਸ਼ਤ ਫੈਲਦੀ। ਨਹੀਂ ਉਹ ਜੈਨੂਇਨ ਦੱਸ ਦਿਓ ਨਾ ਤੁਸੀਂ, ਜਿਹੜੇ 2-4 ਜਿਹੜੇ ਆਪਾਂ ਪਿਛਲੇ ਦਿਨ, ਯਾਰ ਅੱਲਾ ਮਾਫੀ ਦੇ, ਮੈਂ ਆ ਸ਼ੁਗਲ ਮੇਲੇ ਲਈ ਕਰਨਾ ਹਮਜ਼ਾ, ਕਿਤੇ ਐਵੇਂ ਭੁਲੇਖੇ ਚ ਹੋਵੇਂ, ਮੈਂ ਇਹ ਸ਼ੁਗਲ ਮੇਲੇ ਲਈ ਕਰਨਾ, ਤੇ ਵੈਸੇ ਮੈਨੂੰ ਤੂੰ ਕਿਤੇ ਅਜ਼ਮਾ ਲਈ ਅੱਲਾ ਦੀ ਰਹਿਮਤ ਨਾਲ, ਉੱਚੀ ਰੋਣਾ ਵੀ ਬਹੁਤ ਆ। ਉਹਨਾਂ ਨੇ ਕਹਿਣਾ ਸੋਚ ਵੀ ਇਹ ਵੀ ਦੱਸ। ਮੈਂ ਕਿਹਾ ਮੈਂ ਇਹ ਵੀ ਕਹਤਾ। ਮੈਂ ਉਹਨੂੰ ਕਿਹਾ ਕਿ ਤੈਨੂੰ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ। ਅੱਛਾ ਹਾਂਜੀ, ਮੈਨੂੰ ਕਹਿੰਦਾ ਜੀ ਤੁਸੀਂ ਸਾਨੂੰ ਥੋੜਾ ਜਿਹਾ ਦੱਸ ਦਿਓ ਕਿ ਉਹਦੇ ਕੋਲ ਕੋਈ ਅਸਲਾ। ਮੈਂ ਕਿਹਾ ਅਸਲਾ ਗੰਦਾ। ਇਹ ਕਿੰਨੀ ਮੇਰੇ ਬਾਰੇ ਚ ਓਏ ਹੋਏ ਹੋਏ। ਨਹੀਂ ਮੈਂ ਦੱਸਿਆ, ਮੈਂ ਕਿਹਾ ਉਹਨੇ ਪਿਸਤੌਲਾਂ ਤੇ ਤੁਸੀਂ ਤੇ ਅੱਜ ਲਈ ਫਿਰਦੇ ਆ। ਉਸਤਾਦ ਜੀ ਜੈਨੂਇਨ ਵੀ ਮੇਰੇ ਕੋਲ ਹੈ, ਹਾਂ ਮੈਂ ਉਹੀ ਕਿਹਾ, ਮੈਂ ਉਹਦਾ ਵੀ ਕਿਹਾ ਮੈਂ ਕਿਹਾ ਇਹ ਸ਼ੁਗਲ ਤੋਂ ਇਲਾਵਾ ਕਹਿ ਦਿਓ ਤੁਸੀਂ। ਯਾਰ ਮੈਂ ਉਹਨੂੰ ਬੜੇ ਸੀਰੀਅਸ ਅੰਦਾਜ਼ ਨਾਲ ਕਿਹਾ, ਲੇਕਿਨ ਉਹਨੇ ਕਿਹਾ ਜੀ ਘੱਟ ਡਰ ਗਿਆ ਸੀ ਥੋੜਾ ਜਿਹਾ ਐਂਡ ਤੇ ਆ ਕੇ। ਡਰ ਗਿਆ। ਹਾਂ ਮੈਂ ਉਹਨੂੰ ਕਿਹਾ ਕਿ ਕਿਤੇ ਬਹਿ ਕੇ ਗੱਲ ਕਰ ਲੈਣੇ ਆ। ਅੱਛਾ ਹਾਂ ਫਿਰ ਉਹ ਕਹਿੰਦਾ ਕਰ ਲਓ। ਫਿਰ ਮੈਨੂੰ ਫਿਕਰ ਪੈ ਗਈ। ਮੈਂ ਕਿਹਾ ਉਹ ਤੇ ਬਹਿ ਜਾਣਗੇ, ਤੈਨੂੰ ਮੈਂ ਕਿੱਥੋਂ ਲੱਭਣਾ? ਉਹ ਕਿੱਥੋਂ? ਤੂੰ ਅਕਸਰ ਬਾਹਰ ਅੰਦਰ ਰੌਲਿਆਂ 'ਚ ਥੋੜਾ ਲੁਕਿਆ ਹੁੰਨਾ। ਮੇਰੇ ਕੋਲ ਐਵੇਂ ਬੱਚੇ ਸਕੂਲੇ ਨਾ ਛਡਾ ਲਈ, ਤੈਨੂੰ ਮੇਰਾ ਪਤਾ ਨਹੀਂ ਵੀਰੇ। ਮੈਂ ਐਵੇਂ ਨਾ ਘਰ ਦੇ ਸੌਦੇ ਸੁਦੇ ਲਿਆ ਦੇਣੇ ਹੋ, ਤੇ ਬਾਅਦ ਚ ਤੈਨੂੰ ਲੱਭਣਾ ਨਹੀਂ, ਤੂੰ ਬਾਅਦ ਚ ਕਹਿਣਾ ਕੀਤਾ ਕੀ ਤੂੰ। ਆ 10,000 ਦਾ ਇਹਨਾਂ ਨੂੰ ਘਰ ਦੇ ਇਹ ਤੇ ਬਾਹਰ ਤੇ ਸੌਦੇ ਵੀ ਲੈ ਆਉਂਦਾ ਵਾ। ਯਾਰ ਸਹੀ ਗੱਲ ਆ। ਤਾਜੀ ਮੰਮੀ ਕੁਛ ਕਿਹਾ ਸੀ, ਤੁਸੀਂ ਸੁਣਿਆ ਨਹੀਂ? ਕੀ? ਘਾਟ ਜਾਇਆ ਕਰ। ਹਾਂ ਮੈਨੂੰ ਫੜਵਾ ਦੇ ਤੂੰ ਬਸ। ਤੇ ਹੋਰ ਕੀ, ਮੈਨੂੰ ਫੜਵਾ ਦੇ। ਇੱਥੋਂ ਹੀ ਗੱਲ ਸ਼ੁਰੂ ਹੋਈ ਸੀ। ਆਹੋ ਐਦਾਂ ਉਹਨੇ ਮੈਨੂੰ ਫੜਵਾਇਆ ਜੀ। ਸ਼ਾਬਾਸ਼ ਏ, ਉਹਨੂੰ ਭੇਜ ਘਰ, ਮੈਨੂੰ ਫੜਵਾ ਦੇ। ਓਏ ਤੂੰ ਕਾਹਤੋਂ ਨਹੀਂ ਜਾਣਦਾ? ਤੁਸੀਂ ਇਹ ਸਾਰੀ ਗੇਮ ਹੀ ਚਲਾ ਤਾ ਰਹੇ ਕਿ ਤੁਸੀਂ ਬੜੇ ਨਾ ਜਾਓ। ਨਹੀਂ ਉਸਤਾਦ ਜੀ, ਉਸ ਤੋਂ ਇਲਾਵਾ ਸ਼ੁਗਲ ਤੋਂ ਹਟ ਕੇ ਇਹ ਪਤਾ ਕੀ ਰੌਲੇ ਬਣ ਜਾਂਦੇ। ਮੈਨੂੰ ਅੱਲਾ ਦੀ ਰਹਿਮਤ ਨਾਲ ਮੇਰੇ ਕੋਲ ਗਨ ਵੀ ਹੈ ਉਸਤਾਦ ਜੀ, ਮੈਂ ਤਲਵਾਰ ਵੀ ਰੱਖੀ। ਉਹ ਜਿਹੜੇ ਮੇਰੇ ਕੋਲ ਰਹਿੰਦੇ ਨੇ ਸਾਰਿਆਂ ਨੂੰ ਪਤਾ ਯਾਰ ਗਨ ਹੈਗੀ ਤੇਰੇ ਕੋਲ ਗਨ ਹੈ। ਤੇ ਠੀਕ ਆ, ਉਹ ਰੰਗ ਦਾ ਡੱਬਾ ਲਿਆ ਨਾਲ, ਉਹ ਚ ਥੋੜਾ ਮਿੱਟੀ ਦਾ ਤੇਲ ਪਾ ਤੇ ਬਾਹਰ ਜਾਨੀ ਕੀ ਚਾਲਾ ਸੈੱਟ ਤੇ ਕਰ ਦੇ। ਤੁਸੀਂ ਮੇਰੀ ਉਹ ਗਨ ਕੀ ਹੋਇਆ ਮਤਲਬ? ਆ ਤੇਰਾ ਫੈਰ ਵੀ ਤਾਂ ਨਿਕਲ। ਯਾਰ ਵੀ ਤੈਨੂੰ ਪਤਾ ਵਾ ਮੇਰਾ, ਤੈਨੂੰ ਇੰਟਰਨਲੀ ਮਾਮਲੇ ਪਤਾ ਓਏ ਮੇਰੇ? ਤੈਨੂੰ ਨਹੀਂ ਮੈਨੂੰ ਤੇਰਾ ਪਤਾ। ਸਾਰਾ ਪਤਾ ਵਾ। ਮੇਰਾ ਮੂੰਹ ਖਵਾਈ ਉਸਤਾਦ ਜੀ ਗੱਲ ਕਰ ਤੇ ਕਰੀ ਜਾ। ਉਸਤਾਦ ਜੀ ਮੈਂ ਖੰਜਰ ਲੈ ਕੇ ਜਦੋਂ ਆਉਂਦਾ ਜਾਂਦਾ ਰਿਹਾ ਦਫ਼ਤਰ, ਇਹ ਓਏ ਮਿੱਠੇ ਤੈਨੂੰ ਆ ਕਿਹੜਾ ਖੰਜਰ ਆ? ਦੱਸ ਨਾ ਤੂੰ। ਉਹ ਪਿੱਛੇ ਬੈਠਾ ਹੁੰਦਾ ਸੀ। ਆਹੋ ਮੈਂ ਆਵੇ ਓਏ ਉਹ ਤੇ ਉਹਦਾ ਭਰਾ ਵਾ ਯਾਰ। ओए खंजर से करो बात ना तलवार से पूछो। ਹਾਂਜੀ मैं कत्ल हुआ कैसे मेरे यार से पूछो। ਅਰੇ ਵਾਹ ਵਾਹ। क्या मैं ਕਿਹਾ ਤੁਸੀਂ? ये भी मैं ਉਹਨੂੰ ਕਿਹਾ ਅੱਛਾ ਇਹ ਤੁਸੀਂ ਉਹਨੂੰ ਕਿਹਾ? ਸਾਜੀ, ਲੇਕਿਨ ਉਹ ਵੀ ਕੋਈ ਢੀਠ ਹੱਡੀ ਸੀ। ਉਹਨੇ ਕਿਹਾ ਜੀ ਜੋ ਮਰਜ਼ੀ ਕਰ ਲਓ। ਉਹ ਕਾਹਦਾ? ਉਹਨੇ ਕਿਹਾ ਅਸੀਂ ਕਫਨ ਬੰਨ ਲਿਆ ਸਿਰ ਤੇ। ਓਏ ਮੈਂ ਚੁੱਪ ਕਰਕੇ ਸੁਣਨ ਡਿਆ ਉਸਤਾਦ ਜੀ। ਐਵੇਂ ਕਿਤੇ ਮੇਰੇ ਕੋ ਘਰ ਦੇ ਸਿਗਰਟ ਸੁਗੜ ਕਿਤੇ ਜੀਦ ਮੰਗਾ ਲੂਗਾ ਐਵੇਂ। ਮੈਂ ਤੇਰਾ ਉਸਤਾਦ ਜੀ ਨਾਲ ਗੱਲ ਜੈਨੂਇਨ ਤੁਹਾਨੂੰ ਦੱਸਾਂ, ਸ਼ੁਗਲ ਤੋਂ ਇਲਾਵਾ ਮੇਰਾ ਪਿਛਲੇ ਦਿਨਾਂ 'ਚ ਵੀ ਰੌਲਾ ਬਣਨ ਲੱਗਾ। ਮੈਂ ਪੂਰੇ ਇਲਾਕੇ ਨੂੰ ਕਹਿਤਾ ਸਿਕਿਉਰਿਟੀ ਕੈਮਰੇ ਕੱਢ ਦਿਓ, ਗਲੀਆਂ 'ਚੋਂ ਲਾ ਦਿਓ। ਮੈਂ ਹੈ ਵਾਂ ਅਲਹਮਦੁਲਿਲਾ ਮਿੱਠਾ ਜੀ, ਸਾਰੇ ਅਸੀਂ ਪੂਰੀ ਪਹਿਰੇਦਾਰੀ ਕਰੀਦੀ ਹੈ। 2 ਬੰਦੇ ਕੁੱਟੇ ਉਸਤਾਦ ਜੀ, ਮੈਂ ਤੇ ਮੇਰਾ ਭਰਾ। ਉਹਨਾਂ ਨੇ 2 ਬੰਦੇ ਕੁੱਟੇ ਉਹਨਾਂ ਨੇ। ਸਾਜੀ ਨੇ ਸਿਕਿਉਰਿਟੀ ਕੈਮਰੇ ਲਵਾਏ ਇਸ ਤੋਂ ਆ ਵੀ ਰੋਜ਼ ਰਾਤ ਨੂੰ ਲੋਕ ਦੇਖਦੇ ਹੁੰਦੇ ਸੀ ਵੀ ਮੋਟਰਸਾਈਕਲ ਰੇਡ ਕੇ ਲਿਆ ਰਿਹਾ। ਫੇਰ ਉਹ ਜ਼ਲਾਲਤ ਹੁੰਦੀ ਸੀ। ਬਹੁਤ ਸਾਰੇ ਕੰਮ ਸਿਕਿਉਰਿਟੀ ਕੈਮਰੇ ਹਰ ਜਗ੍ਹਾ ਤੇ ਉਹਨਾਂ ਨੇ ਇਹਦਾ ਕਰਕੇ, ਇਹਦੇ ਆਪਣੇ ਸਹੁਰਿਆਂ ਨੇ ਤੇ ਲਵਾਏ। ਯਾਰ ਮੈਂ ਵਸੀਮ ਸਾਹਿਬ ਨੂੰ ਕਹਿ ਦੇਣਾ, ਵਸੀਮ ਸਾਹਿਬ ਮੇਰੇ ਅਸਿਸਟੈਂਟ ਪੁਲਿਸ ਆਫੀਸਰ ਭਰਾ ਨੇ, ਤੇ ਉਸਤਾਦ ਜੀ ਜੇ ਉਹਨਾਂ ਨੇ ਵੀ ਸਾਡਾ ਨਾ ਕੀਤਾ, ਮੈਂ ਤੁਹਾਨੂੰ ਦੱਸ ਦਿੱਤਾ ਮੇਰਾ ਗਨ ਵੀ ਹੈ। ਓਏ ਤੈਨੂੰ ਪਤਾ ਵਿਖਾਇਆ? ਉਹ ਫਰੀਦ ਤੇਰਾ ਜਿਗਰਾ ਹੀ ਭਾਈ ਏਡਾ ਵਾ। ਕਿਵੇਂ ਮੁਕਾਬਲਾ ਕਰ? ਅੱਛਾ ਉੱਥੇ ਹੀ ਰੱਖਾਂ ਬਲਾ ਨਾ ਕਰ। ਉਹ ਵੀ ਨਹੀਂ ਗੱਲ ਕਿਹੜੀ ਤੇਰੇ ਕੋਲ? 7 ਮੋਰੀਆਂ ਵਾਲੀ?
ਐ ਮਿੱਠੇ ਤੈਨੂੰ ਪਤਾ ਉਸਤਾਦ ਜੀ ਬਸ ਇੱਕ ਗੱਲ ਵਾ ਉਸਤਾਦ ਜੀ ਗਲੀ ਦੇ ਵਿੱਚ ਮੈਂ ਖੰਗਣ ਨਹੀਂ ਦਿੰਦਾ ਕਿਸੇ ਬੰਦੇ ਨੂੰ ਇਹ ਵੀ ਦੁਆ ਨਾ ਉਸਤਾਦ ਜੀ ਇਹਦੇ ਕੋਲ ਵੱਡਾ ਉਹ ਆ 47 ਵੱਡਾ ਹਾਂ ਇਹਦੇ ਕੋਲ ਤੋਪ ਟੈਪ ਆ ਤੇ ਉਸਤਾਦ ਜੀ ਉਹ ਚ ਗੋਲੀਆਂ ਨਹੀਂ ਪੈਂਦੀਆਂ ਅੱਛਾ ਜੀ। ਸਿਰਫ ਉਹਨੂੰ ਚਲਾਉਣ ਤੋਂ ਪਹਿਲਾਂ ਪਾਣੀ ਫੇਰ ਲੋ ਚ ਬਸ ਸਹੀ ਗੱਲ ਆ ਉਹ ਚ ਪਾਣੀ ਫੇਰਨਾ ਪੈਂਦਾ ਵਾ ਉਹ ਬਹੁਤ ਬਾਅਦ ਚ ਸਹੀ ਚੱਲਦਾ ਵਾ ਉਸਤਾਦ ਜੀ ਨਹੀਂ ਉਹ ਨਹੀਂ ਮੂੰਹ ਨਾਲ ਫੈਰ ਮਾਰਦੇ ਨੇ ਏਦਾਂ ਨਹੀਂ ਉਹ ਏਦਾਂ ਹੁੰਦਾ ਹੀ ਨਹੀਂ ਲੈ ਆਪਣੇ ਕੋਲੋਂ ਹੀ ਆਪਣੇ ਕੋਲੋਂ ਲੱਗੇ ਆਪਣੇ ਕੋਲ ਉਸਤਾਦ ਜੀ ਆਪਣੇ ਕੋਲੋਂ ਇਹਦੇ ਕੋਲ ਗਨ ਵੀ ਹੈ, ਇਹਦੇ ਕੋਲ ਬਰਾਸ ਫੋਰਸ ਦੇ ਬੰਬ ਵੀ ਆ। ਹਾਂ ਅੱਛਾ ਜੀ ਪਪਿਸ਼ ਦਾ ਤੈਨੂੰ ਪਤਾ ਹੀ ਆ ਪਪਿਸ਼ ਰੱਖੀ ਹੋਈ ਹੈ ਉਹ ਕੁੱਪੇ ਵਾਲੀ ਉਸਤਾਦ ਜੀ ਕੁੱਪੇ ਵਾਲੀ ਗਾਨਾ ਕੱਛ ਵਾਲੀ ਖੇਸ ਵਾਲੀ ਕੱਛ ਵਾਲੀ ਪਪਸ਼। ਨਹੀਂ ਨਹੀਂ ਮਿੱਠੇ ਪਪਿਸ਼ ਜਨਮਨ ਪਪਿਸ਼ ਦੀ ਗੱਲ ਕਰਨ ਉਹ ਬਰਲ ਐਂਡ ਤੇ ਭਾਈ ਮੇਰੀ ਇਹ ਤਾਂ ਸੁਣ ਲੈ ਐਂਡ ਕਿੱਥੇ ਗੱਲ ਗੱਲ ਹੋਈ ਮੁੱਕੀ ਠੀਕ ਹੈ ਉਹਨੇ ਐਂਡ ਉਹਨੂੰ ਮੈਂ ਕਿਹਾ ਯਾਰ ਤੇਰੇ ਕੋਲ ਜੋ ਹੁੰਦਾ ਤੂੰ ਕਰ ਲਾ ਹਾਂ, ਸਹੀ ਉਹਦੇ ਕੋਲ ਜੋ ਹੋਊਗਾ ਉਹ ਲੁਕ ਜਾਊਗਾ ਇਹ ਵੀ ਆਪਣੇ ਕੋਲ ਲੱਗੇ ਕਿਆ ਗੱਲ ਮੈਂ ਨਹੀਂ ਕੀਤੀ ਯਾਰ ਫਰੀਦ ਕਦੀ ਮੈਦਾਨ ਚੋਂ ਨਹੀਂ ਰੁਕਿਆ ਨਹੀਂ 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 ਉਸਤਾਦ ਜੀ ਉਹਨਾਂ ਨੂੰ ਇਹ ਵੀ ਪਤਾ ਵਾ ਅੱਲਾ ਦੇ ਨਾਮ ਨਾਲ ਅਸਰ ਰਸੂਖ ਵਾਲੇ ਮੈਂ ਜਨਮ ਦੱਸਾਂ ਉਸਤਾਦ ਜੀ ਸਾਰੇ ਡਰਦੇ ਆ ਇਸ ਤੋਂ ਕਿ ਸ਼ੁਰੂ ਤੋਂ ਸਾਡਾ ਇਹ ਹੁੰਦਾ ਸੀ ਕਿ ਅਸੀਂ ਫੜ ਲੈਂਦੇ ਸੀ ਬੰਦਾ ਮਾਰ ਕੇ ਛੱਡਦੇ ਸੀ ਇਹ ਸਾਡਾ ਇਹ ਵੀ ਰੋਲਾ ਸੀ ਭੁੱਖਾ ਹੈ ਭੁੱਖਾ ਮਾਰ ਕੇ ਛੱਡਦੇ ਸੀ ਸਹੀ ਗੱਲ ਆ। ਓ ਯਾਰ ਪਿਛਲੇ ਦਿਨਾਂ 'ਚ ਮੇਰੇ ਉਦੋਂ ਤੱਕ ਬੰਦੇ ਨੂੰ ਕੁੱਟਦੇ ਸੀ ਜਦੋਂ ਖੀਸੇ ਕਰਕੇ ਨਹੀਂ ਸੀ ਦਿਖਾਉਂਦਾ। ਵੇਖ ਲੈ ਭਰਾਵਾ ਰਹਿ ਕੁਛ ਨਹੀਂ ਗਿਆ। ਅੱਛਾ ਮਿੱਠੇ ਹੁਣ ਮੈਨੂੰ ਤੇ ਭਾਈ ਇਹੀ ਬੜੀ ਖੁਸ਼ੀ ਬੰਦਾ ਛੱਡਣ ਲੱਗ ਪਏ ਆ ਇਹ ਤਾਂ ਛੱਡਦੇ ਹੀ ਨਹੀਂ। ਅੱਛਾ ਇਹ ਤੇ ਨਾਜ਼ਰੀਨ ਗੱਲ ਸੀ ਇਹਦੀ ਜਿਹੜਾ ਆ ਅਥਰਾ ਵਾ ਓਏ ਹੋਏ ਹੋਏ ਉਸਤਾਦ ਜੀ ਮੇਰੀ ਤੇ ਅੱਗੇ ਦਰਦ ਹੁੰਦਾ ਹੀ ਹੈ ਮੈਨੂੰ ਹੱਥ ਨਾ ਉਹ ਗੱਲ ਹੀ ਮੁਕਾਤੀ ਆ। ਇਹਦੀ ਨਹੀਂ ਦੁਸ਼ਮਣੀ ਮੁੱਕਦੀ ਉਸਤਾਦ ਜੀ। ਉਹ ਨਹੀਂ ਇਹ ਪਤਾ ਕੀ ਆ ਇਹਦੇ ਤੇ ਬੰਦੇ ਇਹਦੇ ਮਹੱਲੇ 'ਚ ਲੋਕੀ ਕੰਮਾਂ ਤੇ ਪਤਾ ਕਿਦੋਂ ਜਾਂਦੇ ਜਦੋਂ ਉਹਨਾਂ ਨੂੰ ਕਨਫਰਮ ਹੋ ਜੇ ਕਿ ਇਹ ਚਲਾ ਗਿਆ ਘਰ ਸਹੀ ਗੱਲ ਹੈ ਇਹ ਦੇਖਣ ਨੂੰ ਇਦਾਂ ਦਾ ਲੱਗਦਾ ਵਾ ਹਾਂਜੀ ਉੱਥੇ ਜਾਂਦੇ ਹੀ ਨਹੀਂ ਆ। ਉਸਤਾਦ ਜੀ ਹਾਂਜੀ ਉਹ ਤੂੰ ਇਹ ਜਿਹੜੀ ਦੁਸ਼ਮਣੀ ਦਾ ਕਹਿੰਦੇ ਆ ਤੂੰ ਉਹ ਲੈ ਜਾਣਾ ਉਹ ਹੱਥ ਵਾਲੀ ਰੇੜੀ ਤੇ ਇੱਕ ਦਫਾ ਤੋਪ ਲੈ ਗਿਆ ਸੀ ਉੱਥੇ ਭਾਈ ਪੈਪ ਰੱਖ ਲਿਆ ਉਹ ਜਿਹੜੀ ਤੋਪ ਉਹ ਲੈ ਜਾਣਾ ਤੂੰ ਹਾਂ ਉਹ ਨਹੀਂ ਉਹ ਹੋਰ ਇਹ ਉਸਤਾਦ ਜੀ ਦੁਸ਼ਮਣਦਾਰ ਵੀ ਹੈ ਇਹ ਜਿਹੜਾ ਚੌਥੇ ਕੁ ਦਿਨ ਛੁੱਟੀਆਂ ਕਰਦਾ ਨਾ ਇਹ ਦੱਸਦਾ ਨਹੀਂ ਅਸਰ ਰੋਲੇ ਕੀ ਹਾਂਜੀ ਹਾਂਜੀ ਇੱਕ ਰੌਲਾ ਆਇਆ ਸੀ ਤੇ ਭਰਾ ਨੂੰ ਕਿਸੇ ਨੇ ਚਪੇੜਾ ਮਾਰਦੀਆਂ ਉਸਤਾਦ ਜੀ ਇਹ ਅਗਲਿਆਂ ਦੇ ਬੂਹੇ ਤੇ ਗਿਆ ਇਹਨੇ ਬੂਹਾ ਖੜਕਾ ਕੇ ਅੰਦਰੋਂ ਨਿਕਲੇ ਤੇ ਇਹਨੇ ਢਿੱਡ ਤੋਂ ਕਮੀਜ਼ ਚੁੱਕ ਕੇ ਪਿੱਟਿਆ ਫੈਰਨ ਸਿੱਧੀ ਅੱਧਾ ਘੰਟਾ ਪਿੱਟਦਾ ਰਿਹਾ ਦੁਸ਼ਮਣਦਾਰ ਸਿੱਧੀ ਭਾਜੀ ਇਹਨੇ ਤੇ ਇੰਜ ਢਿੱਡ ਨੰਗਾ ਕਰਕੇ ਇਹਨੇ ਇਸ ਕਿਸਮ ਦਾ ਇਹਨੇ ਕਿਹਾ ਹਾਏ ਮੈਂ ਮਰ ਗਿਆ ਹਾਏ ਮੈਂ ਇਦਾਂ ਰੋਇਆ ਇਹਨੇ ਤੇ ਮਾਂ ਨੇ ਆਹ ਇੱਕ ਧੁੰਨੀ 7 ਆਪਣੀ ਪਿੱਟ ਲਈ ਸਿੱਧੇ ਫੈਰ ਕੇ ਆਹ ਬਾਅਦ ਚੋਂ ਹੱਥ ਫੜ ਕੇ ਕਹਿਣ ਯਾਰ ਭਾਈ ਮਾਫ ਕਰ ਦਿਓ ਭਾਈ ਮਾਫ ਕਰ ਦਿਓ ਕਿਦਾਂ ਦਾ ਗੁੱਸਾ ਭਾਈ ਦੁਸ਼ਮਣਦਾਰ ਤੇ ਹੈ ਹੀ ਹੈ ਨਾਲ ਮਜ਼ੇਦਾਰ ਬੜਾ ਓ ਯਾਰ ਭਾਈ ਇੱਕ ਬੰਦੇ ਨੇ ਘੂਰੀ ਪਾਈ ਮੈਨੂੰ ਬਾਅਦ ਚੋਂ ਫਿਰ ਮੈਂ ਸਕੰਜਵੀ ਪਾਈ ਅੰਦਰ ਲੱਤਾਂ ਦਿਲ ਘਬਰਾ ਗਿਆ ਓਏ ਹੋਏ ਸਮਝ ਓਏ ਨਹੀਂ ਉਸਤਾਦ ਜੀ ਇਹਨੂੰ ਤੁਸੀਂ ਇਹਨੂੰ ਘੂਰੀ ਪਾ ਕੇ ਜਾਂ ਧਮਕੀ ਲਾ ਕੇ ਤੁਸੀਂ ਜਾਣਾ ਕਿੱਥੇ ਓਏ ਹੋਏ ਹਾਂ ਪਾਗਲ ਆ ਤੁਸੀਂ ਭਾਜੀ ਤੁਸੀਂ ਇਹਨੂੰ ਬੜਕ ਮਾਰਦੇ ਤੇ ਸੋਚਾਂ ਦੇਖੋ ਕਿੱਦਾਂ ਪੈਂਦੀਆਂ। ਸੋਚਾਂ ਮੈਨੂੰ ਇੱਕ ਬੰਦੇ ਨੇ ਉਂਗਲੀ ਕੀਤੀ ਫਿਰ ਮੈਂ ਕੀਤੀ ਤੇ ਪਾਣੀ ਨਹੀਂ ਦਿੱਤਾ ਉਹਨੇ ਨਹੀਂ ਦਿੱਤਾ ਹਿਸਾਬ ਲਾ ਲਾ ਹਾਂ ਹਿਸਾਬ ਲਾ ਲਾ ਹਿਸਾਬ ਨਾਲ ਬੜੀ ਗੱਲ ਹੈ ਹਿਸਾਬ ਕੀ ਲਾਵਾ ਤਾਂ ਜੀ ਤੁਸੀਂ ਮੇਰੇ ਵੱਲ ਕਹਿੰਦੇ ਸਿਰ ਦੁਖਣ ਦਿਆ ਇੱਕ ਡਾਕਟਰ ਨੇ ਮੇਰੇ ਨਾਲ ਧੋਖਾ ਕੀਤਾ ਮੈਨੂੰ ਉੱਤੇ ਨਾ ਮੈਂ ਪਰਚਾ ਕਰਾਣਾ ਉਹ ਤੂੰ ਆਪ ਤੇ ਰੌਲਾ ਕੋਈ ਨਹੀਂ ਕਰਾ ਦਾਂਗੇ ਦੱਸ ਤਾਂ ਜੀ ਦਾਰਾਂ ਜਦੋਂ ਮੈਂ ਉਹਨੂੰ ਕਿਹਾ ਆ ਭਰਨੀਆਂ ਨਹੀਂ ਆ ਹੈ ਉਹਨੇ ਭਰ ਵੀ ਦਿੱਤੀਆਂ ਪੈਸੇ ਵੀ ਨਹੀਂ ਲਏ ਪਰਚਾ ਬਣ ਕਹਿੰਦਾ ਤੂੰ ਭਾਈਆਂ ਆਪਣਾ ਫੈਨ ਆ ਤੂੰ ਇਦਾਂ ਦੇ ਉਦਾਂ ਨਹੀਂ ਇਹ ਬਣਦਾ ਉਹਦੇ ਤੇ ਜਦੋਂ ਨੇ ਦਾੜਾਂ ਚ ਭਰੀਆਂ ਤਾਂ ਉਹਨੇ ਪੈਸੇ ਕਿਉਂ ਨਹੀਂ ਲਏ ਪੈਸੇ ਕਿਉਂ ਪੈਸੇ ਤੇ ਜੇ ਲੈ ਨਹੀਂ ਲੈ ਫਿਰ ਵੀ ਸਹੀ ਕਰ ਪੈਸੇ ਲੈ ਕੇ ਜੇ ਸਹੀ ਕਰ ਕੰਮ ਤੇ ਸਹੀ ਕਰ ਕੰਮ ਨਹੀਂ ਸਹੀ ਕੀਤਾ ਨਹੀਂ ਉਸਤਾਦ ਜੀ ਕੀ ਕੀਤਾ ਉਹਨੇ ਖਾਲੀ ਹੋ ਗਿਆ। ਮੈਂ ਗਿਆ ਵਾਂ ਉਹਨੇ ਜਿੰਨੀ ਜਲਦੀ ਕੰਮ ਕੀਤਾ ਮੈਨੂੰ ਪਤਾ ਚੱਲ ਗਿਆ ਮੈਂ ਕਿਹਾ ਇੰਨੇ ਨਾ ਆਹ ਟਾਈਮ ਹਾਂ ਇਹਨੇ ਫ੍ਰੀ ਨਹੀਂ ਦਾੜ ਭਰਾਈ ਆ ਤੂੰ ਹਾਂਜੀ ਉਸਤਾਦ ਜੀ ਮੈਂ ਉਹਨੂੰ ਕਿਹਾ ਯਾਰ ਇੱਕ ਨਾ ਦਾੜ ਦਰਦ ਕਰਦੀ ਆ ਇਹ ਨਾ ਜਾਂ ਕੱਢ ਦੇ ਜਾਂ ਇਹਦਾ ਕੋਈ ਜਗਾੜ ਲਾ ਉਹਨੇ ਉਸਤਾਦ ਜੀ ਉੱਤੇ ਨਾ ਮਲਵਾਏ ਆ ਸੀਮਟ ਜਿਹਾ ਦਿੱਤਾ ਪਾਤਾ ਉਹਨੇ ਕਹਿੰਦਾ ਸਹੀ ਹੋਈ ਉਹ ਹੁਣ ਦੁਖੀ ਜਾਂਦੀ ਨਹੀਂ ਉਹਨੇ ਦਾੜ ਭਰ ਦਿੱਤੀ ਹਾਂ ਉਹਨੇ ਕਿਤੇ ਕੇਰੀ ਗੂਰੀ ਨਾ ਭਰ ਦਿੱਤੀ ਆ ਉਹ ਜਿਹੜੀ ਮਿੱਟੀਆਂ ਟਰਾਲੀ ਵਾਲੀ ਰਾਤੀ ਮੈਂ ਕੇਰ ਫਾਰਮੇਸੀ ਤੇ ਗਿਆ ਫਰੀਦ ਮੈਂ ਉੱਥੇ ਕੀ ਕਰਦਾ ਰਹਿਣਾ ਤੂੰ ਉਹ ਫਿਰ ਯਾਰ ਸੀਰਪ ਲੈ 650 ਸੀਰਪ ਗੋਲੀਆਂ ਹਾਂ ਮੁੰਡੇ ਕਹਿੰਦੇ ਉਹ ਵੀ ਕਹਿੰਦੇ ਅਸੀਂ ਤੇਰੇ ਫੈਨ ਆ ਕੋਈ ਰੋਲਾ ਨਹੀਂ ਉਹ ਜੂਸ ਲਿਆਂਦਾ ਉਹਨਾਂ ਨੇ ਹੈ ਉਹ ਮੈਂ ਪੀ ਲਿਆ ਮੈਂ ਘਰ ਜਾ ਕੇ ਦੇਖਿਆ ਉਹ ਜੂਸ ਦਾ ਵੀ ਬਿੱਲ ਵਿੱਚ ਨਹੀਂ
ਅਰੇ ਫੇ 90 ਜੂਸ ਦਾ ਬਿੱਲ ਵੀ ਪਾਤਾ। ਹਾਂ ਵੇ ਤੇਰੀ ਮਾਸੂਮੀਅਤ ਤੇ ਵਾਰ ਕਰਤਾ ਯਾਰ ਕੁੱਤਾ ਲੰਮੇ ਪਿਆ ਉਹਨੇ ਜੱਫੀ ਪਾ ਕੇ ਕਹੀ ਜਾਣੇ ਚੱਲ ਗੁੱਸਾ ਤੁੱਕ ਦੇ ਇਹ ਕਿਹੜੀ ਕੰਮ ਹੋਇਆ ਭਲਾ ਯਾਰ ਨਹੀਂ ਯਾਰ ਇਹਦੇ ਵਾਲਾ ਸਾਹਿਬ ਨੇ ਕਿਹਾ ਨਾ ਯਾਰ ਮੇਰਾ ਅਦਬ ਕਰਿਆ ਕਰ, ਤੇ ਉਹਨੂੰ ਅੱਗੋਂ ਕਹਿ ਰਿਹਾ ਕਹਿੰਦਾ ਇਹ ਲਫ਼ਜ਼ ਮੇਰੀ ਡਿਕਸ਼ਨਰੀ ਚ ਨਹੀਂ ਹੈ। ਮੈਂ ਫਿਰ ਬਿੱਲੀ ਪਾ ਲੈਣੀ, ਸਾਜੀ ਨੇ ਕੁੱਤਾ ਪਾਇਆ ਫਿਰ ਆ ਚਲੋ ਪਾ ਪਾ ਪਾ। ਲੇਕਿਨ ਉਸਤਾਦ ਜੀ ਬਦਮਾਸ਼ੀ ਦੇ ਜਨਮ ਨੇ ਕਿਸੇ ਤਾਜੀ ਬਦਮਾਸ਼ੀ ਤੁਸੀਂ ਵੀ ਕੀਤੀ ਕਦੀ ਜ਼ਿੰਦਗੀ 'ਚ? ਭਾਜੀ ਇਹਨੂੰ ਇੱਕ ਬੰਦੇ ਨੇ ਧਮਕੀ ਲਾਈ ਆ ਉਸਤਾਦ ਜੀ, ਇਹ ਥਰ ਥਰ ਕਰਕੇ ਪੈ ਗਿਆ ਉਹਨੂੰ, ਦਰ ਥਰ ਕਰਕੇ ਥਰ ਥਰ। ਮੇਰੇ ਮੌਲਾ ਯਾਰ ਵਾਹ ਵਾਹ ਯਾਰ। ਸਾਜੀ ਇਹ ਤੇ ਭਾਜੀ ਨਾ ਇਹਨੂੰ ਜਿਹੜਾ ਬੰਦਾ ਧਮਕੀ ਲਾਵੇ ਨਾ, ਉਹ ਇਹ ਜ਼ਿਹਨ 'ਚ ਰੱਖੇ ਕਿ 2 ਦਿਨ ਰਾਤ ਨੂੰ ਉੱਥੇ ਫਿਰ ਹਸਪਤਾਲ ਦੇ ਬਾਹਰ ਵੀ ਉਹਨੇ ਖਲੋਣਾ। ਹਾਂ ਅਸੀਂ ਠੇਕੇ ਨਹੀਂ ਲਏ, ਹਾਂ ਸਹੀ ਗੱਲ ਧਮਕੀ ਤੁਸੀਂ ਲਾ ਕੇ ਨਿਕਲ ਜਾਓ, ਹਾਂਜੀ ਹਾਂਜੀ ਮਗਰੋਂ ਅਸੀਂ ਉੱਥੇ ਡਿਊਟੀਆਂ ਦਿੰਦੇ ਹਾਂਜੀ ਹਾਂਜੀ ਜਿਹੜਾ ਧਮਕੀ ਲਾਵੇ ਭਾਈ ਉਹੀ ਮੁੜ ਕੇ ਉੱਥੇ ਜਾ ਕੇ ਡਿਊਟੀ ਵੀ ਦੇਵੇ। ਹਾਂ ਇੱਕ ਬੰਦੇ ਨੇ ਮਿੱਠੇ ਮੈਨੂੰ ਦਬਕਾ ਮਾਰਿਆ, ਮੇਰਾ ਦਿਮਾਗ ਖਰਾਬ, ਫੂੜੀ ਰੰਗ ਮੇਰਾ ਖੱਟਾ। ਹਾਂ ਮੈਂ ਫਿਰ ਗਿਆ ਫੌਰੀ ਘਰ, 2 ਘੰਟੇ ਰੋਇਆ। ਭਾਈ ਬਹਾਦਰ ਬੰਦੇ ਦਾ ਹੀ ਭਾਈ ਦੇ ਕੰਮ ਮੈਨੂੰ ਪਤਾ ਲੱਗ ਗਿਆ। ਕਿਉਂ ਮੈਂ ਨਹੀਂ ਸਿੱਖ ਕੁਛ ਉਹਦੇ ਕੋ ਯਾਰ ਇਹ ਵੀ ਕੁਝ ਦੱਸੋ ਕਿਤੇ ਨੂੰ ਵੀ ਇਹ ਵੀ ਇਦਾਂ ਕਰਦਾ ਜੇ ਬਚ ਕੇ ਰਹੋ। ਭਾਜਣ ਨਹੀਂ, ਮੈਂ ਸਹੀ ਗੱਲ ਆ, ਮੈਂ ਤੈਨੂੰ ਦੱਸ ਰਿਹਾ। ਸਾਜੀ ਇਹ ਸਹੀ ਗੱਲ ਇਹ ਇਹਨੇ ਦੁਸ਼ਮਣਾਂ ਦੀ ਉੱਥੇ ਰੋ ਰੋ ਕੇ ਝੋਈ ਲਾਤੀ। ਉਹ ਭਰਾਵਾ ਇਹ ਤੇ ਇਹਨੂੰ ਚੀਚੀ ਵੱਟ ਕੇ ਦਾ ਬੀਪੀ ਲੋ ਹੋਇਆ ਉਹ ਇਦਾਂ ਦਾ ਵੀ ਇਹ ਬਹਿ ਗਿਆ ਫਿਰ। 2 ਬੰਦੇ ਦਾਨਸ਼ ਪੈ ਗਏ ਮੇਰੇ ਪਿੱਛੇ, ਅੱਛਾ। ਐ ਪਾਈ ਐ ਕਮਾਨ ਪਿਸਟਲ। ਓਏ ਤੂੰ ਨਹੀਂ ਡਰਿਆ? ਮੈਂ ਡਰਨਾ, ਤੇਰਾ ਵੀਰਾ 4 ਫੁੱਟ ਤੇ ਰਹਿ ਗਏ। ਓਏ ਬਸ ਫਿਰ ਕੰਧ ਤੋਂ ਉੱਤੋਂ ਦੀ ਭੱਜ ਗਿਆ। ਟੈਪੂ ਪੈਪੀ ਹੋ ਗਿਆ। ਮੈਂ ਨਹੀਂ, ਫਿਰ ਮੈਂ ਪਰਾਂ ਪੈਰ ਛਿੱਲੇ ਗਏ। ਮੈਂ ਕਿਹਾ ਪਰ ਇੰਨਾ ਕੋ ਨਹੀਂ ਮਰਦੇ। ਨਹੀਂ ਬੜੀ ਗੱਲ ਆ ਉਸਤਾਦ, ਪੈਰ ਚਲੇ ਗਏ। ਦੁਸ਼ਮਣ ਨੂੰ ਫੜਾਈ ਤੇ ਨਹੀਂ ਨਾ ਦਿੱਤੀ। ਨਾ ਨਾ ਉਸਤਾਦ ਜੀ, ਨਹੀਂ ਨਹੀਂ ਇਸ ਗੱਲੋਂ ਭਾਈ ਨਹੀਂ ਇਹਦੀ ਤੈਨੂੰ ਤਾਂ ਚੰਗਾ ਯਾਰ, ਤੈਨੂੰ ਤਾਂ ਕਿਤੇ ਬਹਾਦਰ ਆ। ਉਹ ਮਿੱਠੇ ਤੂੰ ਕੀ ਮੈਨੂੰ ਕੀ ਜਾਣਦਾ ਤੂੰ? ਮੈਂ ਤਾਂ ਉਹ ਸ਼ੁਗਰ ਲੱਗੇ ਤੂੰ ਆ ਮੇਰੇ ਮਹੱਲੇ, ਤੂੰ ਖਲੋ ਜਾਵੇਂ ਨਾ ਚੌਂਕ ਮੇਰੇ ਤੇ ਫਿਰ ਦੱਸੀ। ਮਾਫੀ ਦੇ ਦੇ, ਮੈਂ ਤੇਰੇ ਮਹੱਲੇ ਨੂੰ ਬਹੁਤ ਬਰੀਕੀ ਤੋਂ ਜਾਣਦਾ ਵਾਂ। ਨਹੀਂ ਖਲੋ ਹੀ ਨਹੀਂ ਸਕਦਾ ਉਹ ਤਾਂ, ਜਿੰਨੀ ਤੇ ਬੋ ਹੁੰਦੀ ਅੱਲਾ ਮਾਫੀ। ਇਹਦੇ ਕਾਹਦੇ ਤੋਂ ਬੋ ਹੁੰਦੀ ਸਾਜੀ ਅੱਲਾ ਮਾਫੀ ਦੇ ਉੱਥੇ ਸਤਿਆਣੇ ਰੋਡ ਤੋਂ ਤਿਲਕ ਬੰਦਾ ਤਿਲਕਦਾ ਵਾ, ਸਿੱਧਾ ਦੇ ਘਰ ਜਾਂਦਾ ਵਾ, ਇੰਨਾ ਚਿੱਕੜ ਵਾ ਉੱਥੇ, ਐ ਪੈਰ ਫਿਸਲਦਾ, ਸਿੱਧਾ ਦੇ ਘਰ ਪ੍ਰੀਤ। ਸਤਿਆਣੇ ਰੋਡ ਤੋਂ ਤਿਲ ਗਿਆ ਤੇ ਸਿੱਧਾ ਤੇਰੇ ਘਰ ਫਰੀਦ ਮੈਂ ਆ ਰਿਹਾ। ਇਹ ਕੀ ਬਦਤਮੀਜ਼ੀ, ਅਭੀ ਇੰਨਾ ਚਿੱਕੜ ਵਾ ਉੱਥੇ। ਮਤਲਬ ਸਿਧਿਆਣਾ ਸਿਆਹ ਚਿੰਨ ਤੇ ਕਿਤੇ ਸਿਧਿਆਣਾ ਰੋਡ। ਤੁਸੀਂ ਕਦੀ ਬਾਸ ਦੀ ਲੜਾਈ ਵੇਖੀ? ਹਾਂਜੀ ਮੈਂ ਦੇਖੀ ਨਹੀਂ ਉਹਦੇ ਨਾਲ। ਵੇਖੀ ਉਸਤਾਦ ਤੋਂ ਤਿਗਰੇ ਦੀ ਨਲੀ ਆਈ ਉੱਥੇ ਇਹ ਬਹੁਤ ਬੁਰਾ ਲੜਦਾ, ਇਹ ਬਸ ਥੋਕ ਹੀ ਸੁੱਟੀ ਜਾਂਦਾ ਏਡਾ ਗੰਦਾ। ਇਹਨੂੰ ਸਿਰਫ ਇੱਕ ਬੰਦੇ ਨੇ ਇੰਨਾ ਕਿਹਾ ਕਿ ਆ ਦੇਖ ਤੈਨੂੰ ਅਸੀਂ ਦੇਖ ਲਾਂਗੇ ਬਸ। ਮੁੜ ਕੇ ਉਹਨੂੰ ਮੁੱਲ ਤੇ ਨਹੀਂ ਮਿਲੀ ਜ਼ਿੰਦਗੀ 'ਚ ਦੁਬਾਰਾ ਕਿ ਉਹ ਇਹਨੂੰ ਵੇਖ ਵੀ ਜਾਏ। ਕਿਉਂ? ਇੰਨੀ ਦੂਰ ਚਲ ਗਿਆ। ਆਈਸੀਯੂ 'ਚ ਚਲੇ ਗਿਆ ਵਿਚਾਰਾ। ਸਾਜੀ ਇੱਕ ਬੰਦੇ ਨੇ ਮੇਰੇ ਛੋਟੇ ਭਰਾ ਨੂੰ ਗਾਲ ਕਰਤੀ। ਓਏ ਮੇਰਾ ਜਿਹੜਾ ਫਿਰ ਪਾਰਾ ਤੈਨੂੰ ਪਤਾ ਰੁਕਦਾ ਹੈ, ਓਏ ਹੈ ਮੈਂ ਫੌਰੀ ਮੌਕੇ ਤੇ ਹੀ ਰੁਕਦਾ ਮਤਲਬ ਆਹੋ। ਨਹੀਂ ਉਹ ਪਾਰਾ ਨਹੀਂ ਨਾ ਰੁਕਦਾ ਫਿਰ। ਹਾਂ ਸਾਜੀ ਮੈਂ ਉਹਦੀ ਫੜੀ ਫਿਰ ਛੋਟੇ ਦੀ ਬਾਂਹ, ਫਿਰ ਮੈਂ ਪਾਈ ਕਿ ਮੈਂ ਉਹਨੂੰ ਕਿਹਾ ਕਿੰਨੇ ਗਾਲ ਕੱਢੀ, ਕਹਿੰਦਾ ਆਹ ਭਾਈ ਮੁੱਛਾਂ ਵਾਲੇ ਨੇ। ਫਿਰ ਮੈਂ ਉਹਨੂੰ ਕਿਹਾ ਚੱਲ ਇਹਦੇ ਪੈਰੀ ਪੈ ਚੱਲ। ਭਰਾ ਨੂੰ ਗਿਆ ਭਰਾ ਨੂੰ ਕੇ ਪੈਰ ਫੜ। ਯਾਰ ਜੀ ਕਿਉਂ? ਉਸਤਾਦ ਕਿਉਂ ਸਾਜੀ, ਜਿੰਨਾ ਝੂਠ ਬੋਲ ਲੋ, ਅੱਛਾ ਜੀ। ਜਿੰਨਾ ਝੂਠ ਬੋਲ ਲੋ ਬਾਦਰੀ ਵਾਲਾ ਖਤਮ ਹੋ ਓਏ ਮੇਰਾ ਮੌਲਾ ਉਹ ਤੋਬਾ। ਯਾਰ ਇਹ ਮੈਂ ਤੇ ਕਹਿੰਦਾ ਸਰ ਨਾ ਹੀ ਮੈਂ ਗੱਲ ਕਰਾਂ। ਯਾਰ ਇਹ ਤੇ ਸ਼ੀ ਡਰਦਾ ਵਾ। ਇਹਦੇ ਤੇ ਕਿੱਸੇ ਫਿਰ ਤੁਹਾਨੂੰ ਪਤਾ ਸੁਣੇ ਹੀ ਨਹੀਂ ਕਿਸੇ ਨੇ। ਸ਼ੀ ਡਰਪੋਕ ਆ। ਸੁਬਹ ਸੁਬਹ ਅੱਖਾਂ ਖੁੱਲੀਆਂ ਇਹਨੇ ਤੇ ਰੋ ਕੇ ਦੀਆਂ ਲੱਤਾਂ ਘੁੱਟਣ ਦਿਆ ਵੇ। ਕੌਣ? ਇਹਨੂੰ ਰੋਕ। ਨਹੀਂ ਨਹੀਂ ਇਹ ਤੇ ਮਿੱਠੇ ਦਾ ਤਾਂ ਭਾਜੀ। ਤੋਬਾ ਉਸਤਾਦ ਤੋਬਾ। ਜੀ ਬਸ ਨਾ ਇਹ ਮਾਮਲਾ ਤਾਂ ਹੋਰ ਹੀ ਹੁੰਦੇ ਆ ਵੀ ਉਸਤਾਦ ਜੀ, ਇਹ ਕਿਤੇ ਐ ਹੁਣ ਅੱਗੋਂ ਸਰਦੀਆਂ ਆ ਗਈਆਂ ਨਾ, ਇਹਨੇ 6:30 7 ਵਜੇ ਜਦੋਂ ਇਹਦੀ ਮੋਟਰਸਾਈਕਲ ਮਹੱਲੇ 'ਚ ਵੜਨੀ ਨਾ ਉੱਥੇ, ਤੇ ਉਹ ਜਦੋਂ ਨੇ ਨੂਰੀ ਆ ਗਿਆ ਇੰਜ ਦਾ ਮਿੱਠਾ ਆ ਗਿਆ, ਮੈਨੂੰ ਦੁਕਾਨਾਂ ਦੇ ਸ਼ਟਰ ਥੱਲੇ ਇਹ ਉਹ ਸਾਰੇ ਦੌੜਦੇ ਨੇ। ਸਾਜੀ ਦੀ ਤਬੀਅਤ ਨਾ ਯਾਨੀ ਹੈ ਹੀ ਸ਼ੁਰੂ ਤੋਂ ਹੀ ਅਥਰੀ ਵੀਕਨੈਸ ਵਾਲੀ ਆ। ਇਹਨੂੰ ਕਮਜ਼ੋਰੀ ਟਾਈਪ ਆ। ਬਸ ਕਦੀ ਸ਼ੋਅ ਹੀ ਨਹੀਂ ਹੋਇਆ ਫਰੀ ਤੁਹਾਨੂੰ ਅੱਜ ਦੀ ਸਾਦਗੀ 'ਚ ਰਹੇ ਆ ਵੀ ਚੱਲ ਕੋਈ ਨਹੀਂ ਯਾਰ, ਜਿਹੜੇ ਮਾਮਲਾ ਦੱਬੇ ਜਾਣ ਉਹੀ ਬਿਹਤਰ ਆ ਭਰਾਵਾ। ਬਸ ਇਸੇ ਤੋਂ ਉਸਤਾਦ ਜੀ ਇਹਦੀ ਅੱਖ ਦੀ ਲਾਲੀ ਦੱਸ ਦਿੰਦੀ ਵੀ ਅੱਜ ਕਿਤੋਂ ਇਹਨੇ ਪੈਸੇ ਮੰਗਣੇ ਆ। ਕਿਸੇ ਬੰਦੇ ਦੇ ਕੋਈ ਜੇਬ ਦੇ ਵਿੱਚ ਹੱਥ ਨਜ਼ਰ ਪੈ ਗਈ ਇਹਦੀ। ਤੇਰੇ ਵਾਕਿਆ ਦੇ ਵਿੱਚ ਸਾਨੂੰ ਕੋਈ ਪਸੀਨਾ ਨਹੀਂ ਇਹਨਾਂ ਆਇਆ। ਅੱਖਾਂ ਦੇ ਨਾਲ ਵੇਖੀਆਂ ਮੈਂ। ਅੱਛਾ ਜੀ। ਇਹ ਦੱਸੋ ਜ਼ਰਾ। ਓਏ ਓਏ ਹੋਏ ਹੋਏ। ਮੇਰੇ ਕੋ ਵੇਖਿਆ ਨਹੀਂ ਸੀ ਜਾ ਰਿਹਾ, ਅੱਛਾ। ਯਕੀਨ ਕਰ। ਹਾਂ
ਯਾਰ 5 ਤੋਂ 6 ਬੰਦੇ ਨੇ ਓਏ ਤੁਰੇ ਜਾਂਦੇ। ਉਹ ਕਿਤੇ ਨਾ ਇਹਦੇ ਮਹੱਲੇ ਦੇ ਨਹੀਂ ਸੀ, ਉਹ ਬਾਹਰੋਂ ਆਏ ਸੀ, ਉਹਨਾਂ ਨੂੰ ਪਤਾ ਨਹੀਂ ਸੀ ਇਹਦਾ। ਮਿੱਠੇ ਦਾ ਹਾਂ, ਜਿਹੜੇ ਬਾਹਰੋਂ ਨੇ ਕਈ ਆਏ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਇੱਥੇ ਦਾ ਕੌਣ ਆ। ਹਾਂ ਸਹੀ ਸਹੀ। ਉਹਨਾਂ ਨੇ ਸਮਝਿਆ ਕਿ ਆਮ ਹੀ ਆ ਬੰਦੇ। ਉਹਨਾਂ ਨੇ ਇਹ ਕਿਤੇ ਨੰਗਣ ਲੱਗਾ, ਉਹਨਾਂ ਨੇ ਕੋਈ ਹੂਟਿੰਗ ਕੀਤੀ, ਉਹਨਾਂ ਨੇ ਕਿਹਾ ਯਾਰ ਆ ਚਵਲ ਟੈਪ ਜਿਹਾ ਬੰਦਾ ਇਹ ਨੰਗ ਗਿਆ। ਚੁੱਪ ਕਰ। ਹਾਂ, ਕੋ 8 ਵਜੇ ਦਾ ਟਾਈਮ, 8:30 ਦਾ ਸਵੇਰ ਦਾ ਨਾਸ਼ਤਾ ਲੈ ਹਾਂ ਸੁਣ ਬਰਾ ਕੇ ਅੱਗੋਂ ਨਾਸ਼ਤਾ ਲੈ ਕੇ ਵਾਪਸ ਆਇਆ। ਉਹਨਾਂ ਨੇ ਫੇਰ ਕਿਤੇ ਗੱਲ ਕੀਤੀ, ਉਹਨਾਂ ਨੇ ਕਿਹਾ ਯਾਰ ਕੌਣ ਗਿਆ, ਇਹ ਫੇਰ ਨੰਗ ਗਿਆ। ਓਏ ਠੀਕ ਹੈ ਜੀ, ਇਹਨੇ ਘਰ ਜਾ ਕੇ ਨਾਸ਼ਤਾ ਫੜਾਇਆ, ਇਹਨੇ ਕਿਹਾ ਵੀ ਇਹ ਨਾਸ਼ਤਾ ਕਰੋ ਤੁਸੀਂ। ਇਹ ਵਾਪਸ ਆਇਆ, ਉਹਨਾਂ ਨੇ ਫੇਰ ਕਿਹਾ ਯਾਰ, ਤੇ ਫੇਰ ਇਹਨੂੰ ਆ ਗਿਆ, ਇਹ ਫੇਰ ਨੰਗ ਗਿਆ। 3 ਵਾਰੀ ਇਹਨੇ ਬਦਤਮੀਜ਼ੀ ਕਰ ਲਈ ਹੁਣ। ਭਾਜਨ 4:30 ਵਜ ਗਏ ਐ ਰਾਤ। ਸੁਣੀ ਜਰਾ ਹੁਣ ਰਾਤ ਦੇ ਹਾਂਜੀ, ਸਵੇਰ ਤੋਂ ਲੈ ਇਹ ਨੰਗੀ ਜਾ ਰਿਹਾ ਤੇ ਉਹ ਕਹੀ ਜਾ ਰਿਹਾ। ਰੁਕਿਆ ਨਹੀਂ ਇਹ ਭਾਈ ਜੀ ਓਏ। 4:30 ਵਜੇ ਉਹ ਆਪਣੇ ਆਪ ਤੇ ਭਾਗ ਤੋਂ ਚਲੇ ਗਏ। ਤੇ ਉੱਤੇ ਖਲੋਤਾ ਕਹਿੰਦਾ ਦੇਖਿਆ ਹੁਣ ਗਏ ਕਿ ਨਹੀਂ। ਨਹੀਂ ਮੈਂ ਫਿਰ ਕੈਮਰੇ 'ਚ ਫੋਨ ਤੇ ਕਰਦੇ ਨਾ। ਹਾਂ, ਫਿਰ ਮੈਂ ਕਿਹਾ ਕੀ ਹੋਇਆ ਮਿੱਠੇ? ਕਹਿੰਦਾ ਉਸਤਾਦ ਜੀ ਆਖਰੀ ਸੀ ਫੇੜਾ ਮੇਰਾ, ਹੁਣ ਮੈਂ ਕਿਤੇ ਹੁਣ ਕਿਤੇ ਤੇ ਇਹਨਾਂ ਨੂੰ ਮੈਂ ਦੱਸਣਾ। ਜਦੋਂ ਇਹਨੂੰ ਗੁੱਸਾ ਆਇਆ ਉਹ ਚੱਲ ਗਏ। ਹਾਂ, ਇੱਕ ਟਾਈਮ ਹੁੰਦਾ ਵਾ ਨਾ, ਮਖਸੂਸ ਵਕਤ ਹੁੰਦਾ ਵਾ। 2 ਬੰਦੇ ਚਾਕੂ ਲੈ ਕੇ ਪੈ ਗਏ ਇਹਦੇ ਮਗਰ। ਨਾਲੇ ਚ ਅੱਧਾ ਘੰਟਾ ਸਾਹ ਪਾਇਆ, ਉਹ ਭਾਈ ਉਹ ਖਲੋਤੇ ਰਹੇ। ਹਾਂ ਬਾਹਰ ਤੋਂ ਨਿਕਲਿਆ ਹੀ ਨਹੀਂ। ਕੁੱਤਾ ਬੈਠਾ ਤੇ ਚੁੱਕ ਕੇ ਮੋਢੇ ਤੇ ਇੰਜ ਰੱਖ ਕੇ ਨਾ ਤੇ ਗਾਣਾ ਗਾ ਰਿਹਾ, ਡਿੰਗ ਚਿੱਕਾ ਡਿੰਗ ਚਿੱਕਾ। ਅੱਛਾ, ਗਾਰੇ ਨਾਲ ਲਿਬੜਿਆ ਕੁੱਤਾ ਬੈਠਾ, ਪਤਾ ਨਹੀਂ ਕਿਹੜਾ, ਨਜ਼ਰ ਵੀ ਉਹਦੀ ਕਮਜ਼ੋਰ ਵਿਚਾਰੇ ਦੀ। ਉਹਨੂੰ ਚੁੱਕ ਕੇ ਇੱਥੇ ਰੱਖ ਕੇ ਤੇ ਗਲੀ 'ਚ ਫਿਰ ਰਿਹਾ ਤੇ ਨਾਲ ਗਾ ਰਿਹਾ, ਤੇਰੀ ਮਿਹਰਬਾਨੀਆਂ ਤੇਰੀ ਕਦਰਦਾਨੀਆਂ। ਆਮ ਕੁੱਤਾ ਚੁੱਕ ਆਮ ਤਾਜੀ 5-7 ਡੱਡੂ ਫੜ ਕੇ ਉਹਨਾਂ ਇਦਾਂ ਖੇਡਣ। ਨਾਲੀ ਚੋਂ ਨਿਕਲਿਆ ਇੱਕ ਡੋਗੀ, ਉਹਨੇ ਹਲੇ ਜਿਸਮ ਛੰਡਿਆ ਵੀ ਨਹੀਂ ਆ ਤੇ ਮੋਢੇ ਤੇ ਚੁੱਕ ਕੇ ਕਹਿੰਦਾ ਗਮ ਉਠਾਨੇ ਕਰੀ। ਉਸਤਾਦ ਜੀ ਸਾਡਾ ਜਿਹੜਾ ਘਰਾਨਾ ਨਾ ਘੋੜੀ ਵਾਲਾ ਕੋਇਆ ਗਿਆ। ਉਹ ਅੱਛਾ ਘੋੜੀ ਸਾਡੇ ਫਟਿਆ ਨਾਲ ਪਿੰਡ ਲੱਗਦਾ ਸੀ ਭੌਂਕੇ ਕੀ ਘੋੜੀ। ਉਸ ਟਾਈਮ ਕਿਸੇ ਕੋਲ ਨਹੀਂ ਸੀ ਹੁੰਦੀ। ਚੌਧਰੀ ਜਿਹੜੇ ਹੁੰਦੇ ਨਾ ਜੱਟ ਜ਼ਿਮੀਦਾਰ, ਉਹਨਾਂ ਕੋਲ ਘੋੜੀ ਹੁੰਦੀ ਸੀ ਕਿ ਤੇ ਘੋੜੀ ਤੇ ਬਾਕੀ ਨਿਕਲ। ਲੋਕੀ ਕਹਿੰਦੇ ਹੁੰਦੇ ਸੀ ਕਿ ਯਾਰ ਉਹਨਾਂ ਕੋਲ ਕੋੜੀ ਹੈ, ਬਹੁਤ ਕੋੜੀ। ਅੱਛਾ ਘੋੜੀ ਬਣ ਪਿੰਡ ਦਾ ਰੌਂਦ ਕਰਨਾ ਤੇ ਪਿੰਡ 'ਚ ਨਿਕਲਣਾ। ਫਰੀਦ ਸਾਹਿਬ ਗਰਾਰੀ ਵਾਲਾ ਚਾਕੂ ਸੁਣਿਆ ਸੀ, ਇਹਨਾਂ ਨੇ ਕੋਲ ਉਹ ਚਾਕੂ ਉਸ ਬੰਦੇ ਕੋਲ ਹੁੰਦਾ ਸੀ ਜਿਹੜੇ ਪਿੰਡ ਦੇ ਚੌਧਰੀ ਜੱਟ ਜ਼ਿਮੀਦਾਰ ਆ। ਅੱਬਾ ਜੀ ਮੇਰੇ ਜਨਮ ਗੱਲ ਪਿੰਡ ਦੇ ਨੰਬਰਦਾਰ ਹੁੰਦੇ ਸੀ, ਚੌਧਰੀ ਹੁੰਦੇ ਸੀਗੇ। ਇੱਥੇ ਆ ਕੇ ਵੀ ਉਸਤਾਦ ਜੀ ਉਹ ਪਿੰਡ ਦੇ ਬੰਦੇ ਇੱਥੇ ਆਏ ਸਾਡੇ ਫੈਸਲਾਬਾਦ ਬਦਲਾ ਲੈਣ। ਹੁਣ ਤੁਹਾਨੂੰ ਪਤਾ ਘੋੜੀ ਵਾਲੇ ਸਾਡਾ ਵੀ ਪੂਰਾ ਨਾਮ ਭਜਣਿਆ, ਮਕਾਮ ਪੂਰਾ। ਅੱਛਾ ਤੁਸੀਂ ਕੋਈ ਕਿੱਦਾਂ ਜਾਣਾ ਘੋੜੀ ਵਾਲਾ ਸੀ ਜਾਂ ਸਾਰੇ ਘੋੜੀ ਵਾਲਾ ਪੂਰਾ ਘਰਾਨਾ ਹੀ ਸੀ? ਘਰਾਨਾ ਦੀ ਉਹ ਗੱਲ ਕਰਨ ਦੇ ਆ ਅੱਛਾ, ਮੈਂ ਜਿਹੜੀ ਘੋੜੀ ਦੀ ਗੱਲ ਕਰ ਰਿਹਾ ਫਰੀਦ, ਉਹ ਹੋਰ ਘੋੜੀ ਹੈ ਜਿਹਦੀ ਤੂੰ ਗੱਲ ਕਰਨ ਰਿਹਾ, ਉਹ ਰੰਗ ਵਾਲੀ ਘੋੜੀ ਹੈ। ਹਾਂ ਮੈਂ ਲੇਕਿਨ ਇਹ ਸੱਚ ਸੋਚਣਾ ਉਸਤਾਦ ਜੀ, ਜੇ ਫਰਜ਼ ਕਰੋ ਸਾਰਿਆਂ ਕੋ ਘੋੜੀਆਂ ਹੋਣ ਨਾ, ਫਿਰ ਤੇ ਇੰਨੀਆਂ ਘੋੜੀਆਂ ਬੰਨ੍ਹਦੇ ਕਿੱਥੇ ਹੋਣੇ? ਮੈਂ ਇਹ ਸੋਚ ਰਿਹਾ। ਫਰੀਦ ਸਾਹਿਬ ਜੈਨੂਅਲ ਗੱਲ ਆ, ਪੂਰਾ ਖੌਫ ਹੁੰਦਾ ਸੀ ਪਿੰਡੇ ਸਾਡਾ। ਮੇਰੇ ਅੱਬੇ ਤੋਂ ਮੇਰੇ ਦਾਦੇ ਤੋਂ ਸਾਰੇ ਡਰਦੇ ਹੁੰਦੇ ਸੀਗੇ। ਸਾਡੇ ਬੱਚੇ ਦਾ ਡਰ ਹੁੰਦਾ ਸੀਗਾ, ਏਡੀ ਬਹਾਦਰੀ। ਹੁਣ ਇੱਥੇ ਆ ਕੇ ਸ਼ਹਿਰ ਆ ਕੇ ਆ ਪੀਜ਼ਾ ਬਰਗਰ ਖਾ ਬੱਚੇ ਸਾਡੇ ਰਹਿ ਗਏ। ਆਹੋ, ਤੁਹਾਡਾ ਕਿਹੜਾ ਸੀ ਖਾਨਦਾਨ ਮਸ਼ਹੂਰ? ਸਾਡਾ ਜੀ ਘੋੜੇ ਵਾਲਾ। ਕਿਉਂਕਿ ਸਾਡਾ ਉਹੀ ਜਿਹੜਾ ਅਦਲਾ ਤੋਂ ਚੱਲਿਆ ਆ ਰਿਹਾ। ਇਨਸਾਨੀ ਸੀ। ਲੇਕਿਨ ਇਹ ਬੜੀ ਖਤਰਨਾਕ ਗੱਲ ਹੈ ਘੋੜੀ ਰੱਖਣਾ। ਉਸਤਾਦ ਜੀ ਏਡੇ ਕਰੋੜਾਂ ਰੁਪਈਆ ਦੇ ਘੋੜੇ ਵਿਕਦੇ ਨੇ। ਦੁਨੀਆ 'ਚ ਸਭ ਤੋਂ ਮਹਿੰਗਾ ਅਗਰ ਕੋਈ ਐਨੀਮਲ ਹੈਗਾ ਨਾ, ਕੋਈ ਜਾਨਵਰ ਮਹਿੰਗਾ ਪੈਸਿਆਂ 'ਚ, ਉਹ ਘੋੜਾ ਵਾ। ਹਾਂਜੀ ਨਸਲ ਦੇ ਵਾਲਾ। ਹਾਂਜੀ ਬਹੁਤ ਮਹਿੰਗਾ ਉਸਤਾਦ ਜੀ। ਹਾਂਜੀ, ਔਰ ਦੂਸਰਾ ਸਭ ਤੋਂ ਮਹਿੰਗੀ ਸੀਨਰੀ ਜਿਹੜੀ ਵਿਕੀ ਉਹ ਵੀ ਘੋੜੇ ਦੀ ਵਿਕੀ ਹੈ। ਘੋੜੇ ਦੀ ਬਣਾਈ ਹੋਈ ਪੇਂਟਿੰਗ। ਹਾਂ, ਉਹ ਜਿਹੜੀ ਨੀਲ ਕਪੂਰ ਸਾਹਿਬ ਨੇ ਬਣਾਈ ਸੀ ਵੈਲਕਮ ਫਿਲਮ 'ਚ, ਬਹੁਤ ਮਹਿੰਗੀ ਵਿਕੀ। ਔਰ ਲਓ ਜੀ ਬਾਜੀ, ਬੜੀ ਮਹਿੰਗੀ ਸਭ ਵਿਕੀ। ਤੋਂ ਮਹਿੰਗੀ ਜਿਹੜੀ ਸਿੰਦਰੀ ਉਹ ਗ੍ਰਾਹਮ ਬੈਲ ਦੀ ਵੀ ਕੀ ਸੀ। ਅੱਛਾ ਯਾਰ, ਤੁਸੀਂ ਹੁਣ ਐ ਹੋ ਗਏ। ਹੁਣ ਤੁਹਾਨੂੰ ਮੈਂ ਪਿਓਰ ਖੂਨੀ ਖੇਲਾਂ ਵਾਲੀ ਗੱਲ ਦੱਸਦਾ, ਇੱਕ ਘੋੜੀ ਜਿੱਥੇ ਮੂੰਹ ਨਾਲ ਗੱਲ ਨਹੀਂ ਹੁੰਦੀ, ਅੱਛਾ ਜੀ, ਕਤਲ ਹੀ ਹੁੰਦਾ ਵਾ। ਓਏ ਹੋਏ। ਅੱਛਾ ਜੀ, ਸਾਰ ਜੀ ਬਸ ਰਹਿਣ ਦਿਓ, ਹੁਣ ਸ਼ੋਅ ਨਾ ਕਰੋ, ਛੱਡੋ। ਇਹਨਾਂ ਕੋ ਕਿਹੜਾ ਹੱਥ ਲਾ ਦਿੱਤਾ ਜੀ? ਕਿੰਨਾ ਸ਼ੋਅ ਨਾ ਕਰੋ, ਖਾਣਾ ਕਿੱਥੋਂ ਜੀ? ਨਹੀਂ ਮੈਨੂੰ ਨਾ ਸ਼ੋਅ ਕਰੋ। ਅੱਛਾ ਉਸਤਾਦ ਜੀ 10 ਮਿੰਟ ਘੋੜੀ ਇਹਨਾਂ ਨੂੰ ਦਵਾਂ ਜਰਾ ਕਿਤੇ। ਨਹੀਂ ਇੱਧਰ ਮੱਝਾਂ ਨੇ। ਅੱਛਾ, ਓਏ ਹੋਏ ਹੋਏ। ਗੁੱਜਰ ਬਾਦਸ਼ਾਹ ਨੇ ਮੱਝਾਂ ਦੀ ਲੜਾਈ ਹੋ ਪਈ, ਦੁੱਧ ਤੋਂ ਲੜਾਈ ਹੋ ਪਈ। ਹਾਂ, ਇਹਨਾਂ ਦਾ ਵੀ ਮੱਝਾਂ ਦਾ ਵਪਾਰ ਕਰਨਾ। ਬੜੇ ਕਿੱਸੇ ਨੇ। ਓਏ ਹੋਏ ਹੋਏ, ਦਾਨਿਸ਼ ਭਾਈ ਦੱਸਦੇ ਹੁੰਦੇ ਅਕਸਰ ਮੈਨੂੰ। ਉਹ ਦੱਸੋ ਜਦੋਂ ਤੁਹਾਨੂੰ ਖੰਬੇ ਨਾਲ ਬੰਨ ਕੇ ਤੇ ਉਹ ਓਏ ਹੋਏ ਹੋਏ ਫਰੀਦ, ਉਹ ਨਾ ਪੁੱਛ ਪਾਗਲਾ, ਉਹ ਤੂੰ ਅਗਲੀ ਦੱਸ ਦੇ, ਕੋਈ ਹੋਰ ਦੱਸ ਦੇ ਫਿਰ। ਬੜੀ ਵੱਡੀ ਹੈਵੀ ਵਾਰਦਾਤ ਸੀ ਉਹ। ਆਹੋ 1500 ਖੁਸਰੇ ਨੇ ਸਾਡੇ ਤੇ ਹਮਲਾ ਕਰਤਾ ਸੀ। 1500 ਮੂੰਹ ਨਾਲ ਫਰੀਦ ਸਾਹਿਬ ਕਹਿਣਾ ਨਾਮ ਤਾਂ ਸਾਰਾ ਹੀ ਪੈ ਗਿਆ ਨਾ।
ਉਹ ਜਿਹੜੇ ਭਾਈ ਕਿ ਤੂੰ ਘਟਾ ਲੈ ਕੁਝ ਉਹ ਸੱਚਾ ਵਾ। ਯਾਰ ਤੂੰ ਕੁਸਰੇ ਥੋੜੇ ਬਹੁਤ ਉਹਦੇ ਥੋੜੇ ਬਾਹਰ ਨਿਕਲ ਵਿੱਚੋਂ ਜਿੰਨੇ ਕੁ ਸਮਝ ਆਉਂਦੇ ਉਹਨੇ ਕੁ ਕਰ ਲੈਂਦਾ ਤੂੰ। ਆਹੋ ਮਕਬੂਲ ਦਲੇਰੀ ਕਰ ਲੈ 1500 ਤੇ ਪੂਰੇ ਮੇਰਾ ਸ਼ਹਿਰ ਚ ਨਹੀਂ ਹੁੰਦਾ ਯਾਰ ਕੀ ਹੋਇਆ? ਡਿਸਟ੍ਰਿਕਟ ਲੈਵਲ ਤੇ ਆਏ ਸੀ ਭਾਈ ਨਾ ਮੈਂ ਤੁਹਾਨੂੰ ਪਹਿਲੇ ਕਹਿਣਾ ਇਹ ਵੱਡੀਆਂ ਅੱਛਾ ਵੱਡੀਆਂ ਨਿਜ਼ਾਮਾਂ ਨੇ ਭਾਈ ਜਦ ਤੱਕ ਪੂਰਾ 1500 ਖੁਸਰਾ ਨਹੀਂ ਹੋ ਗਿਆ ਲੜੇ ਨਹੀਂ ਇਹਦਾ ਬਾ ਨਿਕਲ ਕੋਈ ਨਾ ਖੁਸਰਾ ਆ ਗਿਆ ਭਾਈ ਚਲੋ ਸ਼ੁਰੂ ਕਰੋ ਜੀ। ਬਕਾਇਦਾ ਭਾਈ ਜੀ ਉੱਥੇ ਹਾਜ਼ਰੀ ਲੱਗੀ 1500 ਦੀ ਤੇ ਬਾਅਦ ਚੋਂ 1500 ਲਾਸ਼ ਪੂਰੀ ਕਰਾਈ ਮੈਂ। ਅੱਛਾ ਜੀ 1500 ਖੁਸਰਾ ਵੱਢਤਾ ਸੀ। ਉਹ ਭਾਈ ਹਾਂ ਉਹ ਵੱਢਣ ਤੋਂ ਬਾਅਦ ਹੀ ਖੁਸਰਾ ਕੰਮ ਤੇ ਗਿਆ ਵਾ ਵੀ ਯਾਰ ਉਹ 1500 ਵੱਢਤਾ ਵਾ ਹੁਣ ਮੈਂ ਇਕੱਲਾ ਕਿਉਂ ਰਹਿ ਗਿਆ ਉਹ ਨਿਸ਼ਾਨੀ ਲਈ ਦਿੱਤੀ 1500 ਨੂੰ। ਨਹੀਂ ਫਿਰ 1500 ਵੱਢ ਕੇ ਇੱਕ ਬਣਾਇਆ ਗਿਆ ਇਹਨਾਂ ਜਿਹਾ ਕੋਲ ਬਟਨ ਬਣਾ ਲੈਣਾ। ਇੱਕ ਬੂਰੀ ਮੱਝ ਹੁੰਦੀ ਸੀ। ਇਹਨਾਂ ਕੋਲ। ਹਾਂ ਬੂਰੀ ਮੱਝ ਵੀ ਹੁੰਦੀ ਹੈ ਹਾਂਜੀ ਹਾਂਜੀ ਜਿੱਦਾਂ ਤੂੰ ਨੀਲੀ ਘੋੜੀ ਕਹਿ ਰਿਹਾ ਇਦਾਂ ਬੂਰੀ ਮੱਝ ਵੀ ਆ ਹਾਂ ਬਰਾਊਨ ਕਲਰ ਦੀ ਹੁੰਦੀ ਆ ਉਹ ਹਾਂਜੀ ਕੱਕੇ ਉਹਦੇ ਵਾਲ ਹੁੰਦੇ ਆ। ਹਾਂਜੀ ਹਾਂਜੀ ਉਹ ਜਿਵੇਂ ਛੱਲੀ ਦੇ ਨਹੀਂ ਵਾਲ ਹੁੰਦੇ ਹਾਂਜੀ ਹਾਂਜੀ ਇਸ ਟਾਈਪ ਦੇ ਉਹਦੇ ਵਾਲ ਹੁੰਦੇ ਆ। ਇਹਦੀ ਕੀ ਸਪੈਸ਼ਲਿਟੀ ਹੈ ਜੀ ਇਹ ਜਿਹੜੀ ਬੂਰੀ ਮੱਝ ਹੁੰਦੀ ਹੈ ਨਸਲ ਆ ਹੋਰ ਕੁਝ ਵੀ ਨਹੀਂ ਨਸਲ ਤੋਂ ਪਿੱਛੇ ਕੀ ਰਹਿ ਜਾਂਦਾ ਨਸਲ ਤੋਂ ਅੱਗੇ ਕੀ ਰਹਿ ਜਾਂਦਾ ਜੀ ਆਹ ਕਹਿੰਦਾ ਹੋਰ ਕੁਝ ਵੀ ਨਹੀਂ। ਜੇ ਹੁਣ ਮੈਂ ਕਹਾਂ ਕਾਲਾ ਕੁੱਤਾ ਵਾ ਇੱਕ ਤੇ ਉਹ ਇੱਕ ਬੁਰੀ ਮੱਝ ਦਾ ਇੱਕ ਨਾਮ ਆ। ਨਹੀਂ ਹਾਂ ਤੇ ਮੈਂ ਕਿਹਾ ਨਸਲ ਆ ਇੱਕ ਜਿੱਦਾਂ ਇੱਕ ਹੋਰ ਮੱਝ ਹੁੰਦੀ ਉਹਦਾ ਪਤਾ ਨਹੀਂ ਕਿਹੜੀ ਉਹ ਬਹੁਤ ਦੁੱਧ ਦਿੰਦੀ ਹੈ ਨੀਲੀ ਬਾਰ ਉਹ ਨੀਲੀ ਬਾਰ ਨੀਲੀ ਬਾਰ ਬੂਰੀ ਵੀ ਉਸਤਾਦ ਜੀ ਪੈਦਾਵਾਰ ਦੇ ਲਿਹਾਜ਼ ਨਾਲ ਜ਼ਿਆਦਾ ਵਾ ਦੂਸਰੀਆਂ ਜਿਹੜੀਆਂ ਆਮ ਹਾਂ ਜਨਰਲ ਮੱਝਾਂ ਨੇ ਇਹ ਸੋਲਜਰ ਮੱਝ ਗਿਣੀ ਜਾਂਦੀ ਉਹਨਾਂ 'ਚ। ਕਿਉਂ ਸੋਲਜਰ ਮੱਝ ਇਹਦੀ ਮਹਿੰਗੀ ਉਹਦੇ ਮੱਝ ਅੱਛਾ ਇਹਨੂੰ ਪਾਈਦਾ ਨਹੀਂ ਕੁਛ ਇਹ ਧੁੱਪ ਚੋਂ ਹੀ ਆਪਣਾ ਖੁਰਾਕ ਲੈ ਕੇ ਦੁੱਧ ਦੇ ਦਿੰਦੀ ਇਹ ਸੋਲਰ ਵਾ ਸੋਲਰ ਮੱਝ ਹਾਂ ਸ਼ੁਰੂ ਸਾਲ ਦੇ ਸ਼ੁਰੂ 'ਚ ਇੱਕ ਬੈਟਰੀ ਇਹਦੇ ਅੰਦਰ ਰਖਾ ਦਿੱਤੀ ਟਰੈਕਟਰ ਵਾਲੀ ਉਹ ਬਸ ਸਾਰਾ ਬਸ ਸਾਲ। ਉਸ ਤੋਂ ਬਾਅਦ ਜਿੱਦਣ ਧੁੱਪ ਹੁੰਦੀ ਜਿੰਨੀ ਧੁੱਪ ਜ਼ਿਆਦਾ ਹੋਵੇ ਉਹਨਾਂ ਦੁੱਧ ਉਹਨੇ ਜ਼ਿਆਦਾ ਦੇਣਾ ਤੇ ਇਹ ਕਿੰਨੀ ਫੈਮਿਲੀ ਨੂੰ ਦੁੱਧ ਦਿੰਦੀ ਹੈ ਇਹ ਭਾਜੀ ਪੂਰੇ ਮਹੱਲੇ ਭਾਈ ਜਾਨ 20 ਕਿਲੋ ਆਰਾਮ 20 ਕਿਲੋ ਤੇ ਨਾਰਮਲ ਮੱਝ ਦੁੱਧ ਦੇ ਦਿੰਦੀ ਨਾ 10 ਕਿਲੋ ਸਵੇਰ 10 ਕਿਲੋ ਰਾਤ ਨੂੰ ਦੋ ਟਾਈਮ ਦਾ 30 ਕਿਲੋ ਵੀ ਦਿੰਦੀਆਂ ਮੱਝਾਂ ਅੱਛਾ ਜੀ ਬੜੀ ਮੱਝ ਆ ਮੁਕਾਬਲੇ ਹੁੰਦੇ ਇਹਨਾਂ ਦੇ 30 ਕਿਲੋ ਇੱਕ ਟਾਈਮ ਦੁੱਧ ਦੇਣ ਵਾਲੀਆਂ ਵੀ ਮੱਝਾਂ ਆ। ਨਹੀਂ ਯਾਰ ਉਹ ਯਾਰ ਹੈ ਨੇ ਫਰੀਦ ਸਾਹਿਬ ਕੀ ਹੋ ਗਿਆ ਇਹਦੀ ਬਰਾਊਨ ਮੱਝ ਦਾ ਦੁੱਧ ਇੱਕ ਬਣਦਾ ਟਾਈਮ ਤੇ 40 ਯਾਨੀ ਇੱਕ ਦਿਨ ਚ 40 ਕਿਲੋ 20 ਕਿਲੋ ਤੇ ਨਾਰਮਲ ਗੱਲ ਆ ਤੇ ਜਿੱਦਨ ਧੁੱਪ ਨਾ 10 ਕਿਲੋ ਤੇ ਉਹ ਮੱਝ ਦਿੰਦੀ ਦੁੱਧ ਜਿਹੜਾ ਮਤਲਬ ਨਾਰਮਲ ਮੱਝ ਆ 10 ਕਿਲੋ ਸਵੇਰ ਤੇ 10 ਕਿਲੋ ਰਾਤ ਨੂੰ। ਭਾਈ ਇਹਦੀ ਬਰਾਊਨ ਮੱਝ ਦਾ ਦੁੱਧ ਬੰਦ ਹੀ ਨਾ ਹੋਵੇ ਆਈ ਜਾਵੇ ਉਹ ਫਿਰ ਥੱਲੋਂ ਪੇਟੀ ਜੀ ਲਾ ਕੇ ਰੱਖਤੀ ਉਹਨਾਂ ਨੇ ਉਹਨਾਂ ਕਿਹਾ ਹੁਣ ਨਹੀਂ ਆਉਣਾ ਭਾਜੀ ਅਸੀਂ ਇੰਨਾ ਦੁੱਧ ਪ੍ਰੋਡਿਊਸ ਕੀਤਾ ਇੰਨਾ ਦੁੱਧ ਵੇਚਿਆ ਵਾ ਕਿ ਘੋੜੀ ਵਾਲੇ ਖਾਨਦਾਨ ਨੂੰ ਵੀ ਅਸੀਂ ਦਿੱਤਾ। ਅੱਛਾ ਘਰਾਣਿਆਂ ਦੇ ਘਰਾਣੇ ਅਸੀਂ। ਲੇਕਿਨ ਵਾਲਦੇਨ ਫਿਕਰਮੰਦ ਰਹੇ ਵੀ ਅਸੀਂ ਲੋਕਾਂ ਨੂੰ ਦੁੱਧ ਦੇਣੇ ਬੱਚਾ ਮੋਬਾਈਲ ਤੇ ਲੱਗ ਗਿਆ ਸਾਡਾ ਵੇਖੋ ਜੀ ਜਾਂ ਤੇ ਹੁੰਦੀ ਹੈ ਆਵਾਮ ਦੀ ਖਿਦਮਤ। ਨਹੀਂ ਉਹਦਾ ਉਹ ਸ਼ੌਕ ਵੀ ਤੇ ਉਹ ਨਸ਼ਾ ਦਾ ਸ਼ੌਕ ਹੈ ਇਹਨਾਂ ਨੇ ਮਈਆ ਦਾ ਅੰਗੂਠਾ ਚੂਸੀ ਜਾਣਗੇ ਯਾਰ ਮਰ ਗਿਆ ਵਿਚਾਰਾ ਨੂੰ ਕੋਲ ਜਾਣ ਯਾਰ ਮੈਂ ਤਾਂ ਕੌਣ ਪਤਾ ਨਹੀਂ ਉਹਦਾ ਬੱਚਾ ਹੈ ਪਤਾ ਯਾਰ ਫਰੀਦ ਸਾਹਿਬ ਲੇਕਿਨ ਘੋੜੀ ਵਾਲੇ ਤੇ ਨਹੀਂ ਨਾ ਕਹਾਏ। ਯਾਰ ਦੇਖ ਹੱਸ ਕੇ ਵੀ ਤੇ ਲੈ ਲਿਓ 10 ਮਿੰਟ ਮੱਝ ਨੇ ਕੀ ਦੇਤਾ ਅੱਛਾ ਉਹਦੇ ਚ ਬੈਟਰੀ ਸੀ ਜੀ ਬੈਟਰੀ ਸੋਲਰ ਹੁਣ ਡਿਜੀਟਲ ਹੋ ਗਿਆ ਸਾਰਾ ਕੰਮ ਫਰੀਦ ਸਾਹਿਬ। ਯਾਨੀ ਜਿੱਦਣ ਕਿਤੇ ਕੋਈ ਦੁੱਧ ਲੈਣ ਆਇਆ ਤੂੰ ਕਹਿੰਦੇ ਦੁੱਧ ਨਹੀਂ ਆਇਆ ਕਿਉਂ ਜੀ ਮੱਝ ਸੜ ਗਈ ਇਦਾਂ ਵੀ ਹੋ ਸਕਦਾ ਮੱਝ ਪਟਾਕਾ ਮਾਰ ਧੁੱਪ ਨਹੀਂ ਨਿਕਲੀ ਅੱਛਾ ਧੁੱਪ ਨਹੀਂ ਨਿਕਲੀ ਚਾਰਜ ਨਹੀਂ ਹੋਈ ਮੱਝ ਮੱਝ ਚਾਰਜ ਨਹੀਂ ਹੋਈ ਤੇ ਉਹ ਖੜੀ ਨਹੀਂ ਸੀ ਕਰੀ ਛੱਤ ਤੇ ਪੁੱਠੀ ਆਇਆ ਪਾਈਦੀ ਸੀ ਅੱਛਾ ਪੱਠੇ ਵੀ ਆਇਆ ਖਾਂਦੇ ਪਿਛਲੇ ਹੋ ਕੇ ਨਹੀਂ ਪੱਠੇ ਨਹੀਂ ਖਾਂਦੀ ਸੀ ਉਹ ਤਾਂ ਫੇਰ ਕੀ ਸੋਲਰ ਦਾ ਫਾਇਦਾ ਨਹੀਂ ਸਾਰੀ ਜਦੋਂ ਬੱਦਲ ਹੁੰਦੇ ਸੀ ਨਾ ਉਦੋਂ ਪੱਠੇ ਪਾ ਦਿੰਦੇ ਸੀਗੇ ਸਾਡੇ ਜਗ੍ਹਾ ਤੇ ਕਬਜ਼ਾ ਹੋ ਗਿਆ ਹਵੇਲੀ ਤੇ ਅਸੀਂ ਫਿਰ 4 ਭਰਾ ਅਸੀਂ ਨਿਕਲੇ ਅੱਲਾ ਖੈਰ ਕੀਤੀ ਕਿਰਾਏ ਤੇ ਜਗ੍ਹਾ ਲੱਭੀ ਹੋਰ ਫਿਰ। ਕਿਉਂ ਕਿਉਂ ਤੈਨੂੰ ਕਿਹਾ ਨਹੀਂ ਸੀ ਕਿ ਕਤਲ ਤੋਂ ਉਰੇ ਗੱਲ ਨਹੀਂ ਹੁੰਦੀ ਵਾਹ ਕਿਰਾਏ ਤੋਂ ਉਹਦੇ ਘਰ ਦੀ ਗੱਲ ਇਹ ਕੋ ਅਥਰਾ ਮਸਕੀਨ ਮੈਂ ਸਾਫ ਲਾਇਆ ਪੂਰੀ ਮੱਝ ਲਿਆਇਆ ਤਾਜੀ ਤੇ ਨਾਲ ਨਿਕਾ ਜਿਹਾ ਲੀਲਾ ਚੁੱਕਿਆ ਮੈਂ ਕਿਹਾ ਇਹ ਕੀ ਕਹਿੰਦਾ ਇਹਦੀ ਬੈਟਰੀ ਹੈ ਮੈਂ ਬੁਰੀ ਮੱਝ ਲਿਆਇਆ ਇਹ ਮੇਰੇ ਤੋਂ ਵੀ ਬੁਰੀ ਮੱਝ ਲੈ ਆਇਆ ਜੀ। ਇੱਕ ਮੱਝ ਸੂਈ ਨਹੀਂ ਸੀ ਉਹਨੂੰ ਕੋਈ ਬੱਚਾ ਨਹੀਂ ਦਿੱਤਾ ਉਹ ਭਾਈ ਆਪਣੇ ਨੈਨਕਸ਼ ਦਿਖਾ ਕੇ ਉਹਨੂੰ ਚੋਈ ਜਾਵੇ ਐ ਕਰੇ ਕਾਲੀ ਮੱਝ ਲਿਆਇਆ ਤੇ ਕਹਿੰਦਾ ਬੂਰੀ ਆ ਮੈਂ ਕਿਹਾ ਇਹ ਕਿਦਾਂ ਕਹਿੰਦਾ ਉਹ ਵੀ ਨਾਲ 2 ਕਿਲੋ ਬੂਰਾ ਵੀ ਆਇਆ ਉਹ 2 ਮੱਝਾਂ ਲੈ ਕੇ ਆਇਆ ਮੈਂ ਕਿਹਾ ਕੀ ਕਹਿੰਦਾ 2 ਮੱਝ Too much. This is too much. ਤਾਜੀ ਨੇ ਇੰਨੀ ਘੁੱਟ ਕੇ ਪਛੋਰੀ ਪਾਈ ਅੱਗੋਂ 9 ਬਾਹਰ ਆ ਗਏ ਪਛੋਰੀ ਢਿੱਲੀ ਬਣ ਤਾਜੀ ਜਿਹੜੀ ਬਰਾਊਨ ਮੱਝ ਹੁੰਦੀ ਨਾ ਕਹਿੰਦੇ ਉਹਦਾ ਦੁੱਧ ਪੀਓ ਨਾ ਜਿਸ ਬੰਦੇ ਨੂੰ ਸੱਪ ਲੜਿਆ ਵਾ ਨਾ ਤੇ ਫੇਰ ਵੀ ਆਰਾਮ ਨਹੀਂ ਨਹੀਂ ਹੋਣਾ ਭਾਈ ਦੁੱਧ ਹੀ ਹੁੰਦਾ ਕਾਲੀ ਹੋਵੇ ਬਰਾਊਨ ਹੋਵੇ ਇਹਦਾ ਕਿਹੜਾ ਤਲਕ ਬਰਾਊਨ ਮੱਝ ਦਾ ਫਰਕ ਆ ਅੱਧਾ ਕਿਲੋ 3 ਪਾ ਦਾ ਤੂੰ ਇਹ ਮੱਝਾਂ ਵਾਲਾ ਮੇਰੇ ਨਾਲ ਰਹਿੰਦੇ ਤੂੰ ਘੋੜੀ ਵਾਲਾ ਕਰਾਨਾ ਵਾ ਠੀਕ ਹੈ। ਅੱਛਾ ਮੈਨੂੰ ਯਾਦ ਆ ਗਿਆ ਸੱਪ ਤੋਂ ਸਾਜੀ ਇੱਕ ਬੰਦਾ ਕਹਿੰਦਾ ਜਾਨੀ ਕੀ ਚਾਹ ਚ ਮੈਂ ਆਣਾ ਤੇ ਉਹ ਸੱਪ ਫੜ ਕੇ ਇੰਜ ਖਾਂਦਾ ਵਾ
ਐ ਚੀਰ ਦਿੰਦਾ, ਉਹ ਇੰਜ ਹੁੰਦਾ ਨਾ ਸੱਪ ਇੰਜ, ਉਹਨੇ ਇੱਕ ਇੱਥੇ ਰੱਖਣਾ ਐ ਕਰਕੇ, ਐ ਉਹਨੇ ਸੱਪ 2 ਲੀਰਾਂ ਕਰ ਦੇਣੀਆਂ। ਠੀਕ ਹੈ ਫਿਰ ਨਹੀਂ ਇਹਦਾ ਕੀ ਹੈ ਫਿਰ ਸਾਹਿਬ ਫਿਰ ਕੋਕ ਪੀਣੀ ਉਹਨੇ ਉਤੋਂ ਕਿ ਨਹੀਂ? ਹੈ ਕੋਕ ਨਹੀਂ ਪੀਣੀ? ਸਿਗਰਟ ਲਾਊਗਾ ਕਿ ਨਹੀਂ? ਆਹੋ ਸੱਪ ਜਿਹੜਾ ਨਾ ਗੈਸ ਕਰ ਨਹੀਂ ਇਹਦੇ ਚ ਕਰਤਬ ਕੀ ਹੈ? ਕਰਤਬ ਉਸਤਾਦ ਜੀ ਤੁਸੀਂ ਕਰਕੇ ਵਿਖਾਓ, ਕੋਈ ਕਰਕੇ ਵਿਖਾ ਸਕਦਾ? ਯਾਰ ਮੈਂ ਕਹਿੰਦਾ ਕੋਈ ਕੰਮ ਹੋਵੇ ਨਾ, ਮਤਲਬ ਕਿ ਇਹ ਟੈਲੈਂਟ ਵਾ ਕੀ ਸੱਪ ਮਾਰੀ ਜਾਣੇ ਉਸਤਾਦ ਜੀ। ਸੱਪ ਇੱਕ ਜਿੰਦਾ ਜਾਨਲੇਵਾ, ਹਾਂਜੀ ਉਹਨੂੰ ਫੜ ਕੇ ਆਏ ਤੇ ਉਹਨੂੰ ਚੀਰ ਦੇਣਾ, ਹਾਂਜੀ ਇਹਦੇ ਚ ਕੀ ਹੈ ਸਰ? ਉਸਤਾਦ ਜੀ ਇਹ ਟੈਲੈਂਟ ਵਾ। ਉਹ ਯਾਰ ਕਰਕੇ ਵਹਾਓ ਦੀ ਗੱਲ ਨਹੀਂ ਇਹ ਹੁੰਦੀ, ਕਰਕੇ ਵਹਾਓ ਲੌਜੀਕ ਨਹੀਂ ਹੈ। ਆ ਸੁਲਤਾਨ ਗੋਲਡਨ ਸਾਹਿਬ, ਉਹ ਮੈਂ ਹੁਣ ਤੁਹਾਨੂੰ ਕਹਾਂ ਤੂੰ ਕਰਕੇ ਦਿਖਾ, ਘਰ ਜਾਵਾਂਗੇ। ਇੱਕ ਮਿਸਾਲ ਆ ਬੜਾ ਵੱਡਾ ਜਿਸ ਰੈਸਲਰ ਆ ਤੇ ਉਹਦੇ ਮੰਨਣ ਲਈ ਇਹ ਜ਼ਰੂਰੀ ਹੈ ਵੀ ਤੂੰ ਕਰਕੇ ਵਹਾਵੇਂ ਉਹਨੂੰ। ਨਹੀਂ ਮੈਂ ਕਹਿ ਰਿਹਾ ਕਿ ਇਹਦੇ ਚ ਇੰਟਰਸਟਿੰਗ ਕੀ ਹੈ? ਟੈਲੈਂਟ ਇੰਟਰਟੇਨਮੈਂਟ ਉਹ ਹੁੰਦਾ ਵਾ ਕਿ ਜਿਹੜਾ ਕੋਈ ਹਾਂ ਇਹਦੇ ਚ ਟੈਲੈਂਟ ਕੀ ਹੈ? ਟੈਲੈਂਟ ਇਹ ਚ ਕਿਹੜਾ? ਟੈਲੈਂਟ ਇਹ ਵਾ ਕਿ ਭਾਈਜਾਨ ਇੱਕ ਜਾਨਲੇਵਾ ਜਾਨਵਰ ਆ। ਭਾਈਜਾਨ ਜਿਹੜਾ ਸੱਪ ਆ ਨਾ, ਉਹਦਾ ਮੂੰਹ ਇੰਜ ਹੁੰਦਾ ਨਾ, ਤੇ ਇੱਥੇ ਅੱਗੇ ਹੀ ਉਹਦੇ ਉਬੜਿਆ ਹੁੰਦਾ। ਇੱਥੋਂ ਤੁਸੀਂ ਇਹਨੂੰ ਫੜ ਲਓ ਮੂੰਹ ਨਾਲ, ਇਧਰੋਂ ਤੁਸੀਂ ਚੀਰੋਗੇ ਤੇ ਜਿਵੇਂ ਤਾਰ ਛਿੱਲੀ ਦੀ, ਹਾਂਜੀ ਆ ਤਾਰ ਬਿਜਲੀ ਲਈ ਦੇਖਿਆ ਕਦੇ ਵੀ ਇੰਜ ਕਰਕੇ ਇੰਜ ਹਾਂਜੀ ਹਾਂਜੀ ਇੰਜ ਇਹ ਹਿਸਾਬ ਆ ਉਹਦਾ। ਤੇ ਕਿਉਂਕਿ ਉਹ ਆਇਆ ਤਾਂ ਉਹਦਾ ਪਹਿਲਾਂ ਹੀ ਬਣਿਆ ਬੜਾ ਅੱਛਾ ਕੱਟ ਬਣਿਆ। ਕੱਟ ਬਣਿਆ ਉਹਦਾ, ਉਹਨੂੰ ਇੱਕ ਨੂੰ ਉੱਤੋਂ ਫੜ ਕੇ ਦੂਜੇ ਨੂੰ ਉਹਨੇ ਇੰਜ ਕਰ ਦੇਣਾ। ਇਹ ਉਸ ਬੰਦੇ ਦੀ ਇਹ ਹਿੰਮਤ ਆ ਕਿ ਵੀ ਉਹਨੇ, ਲੋਕੀ ਚਾਈਨਾ ਜਾਂ ਤੁਸੀਂ ਉਹ ਖਾਂਦੇ ਨੇ, ਜੀਂਦੇ ਖਾਈ ਜਾਂਦੇ ਚੀਜ਼ਾਂ, ਲੇਕਿਨ ਇਹਦੇ ਚ ਟੈਲੈਂਟ ਕੀ ਆ? ਟੈਲੈਂਟ ਇਹੋ ਹੀ ਆ ਕਿ ਇੱਕ ਜਾਨਲੇਵਾ ਜਾਨਵਰ ਆ। ਟੈਲੈਂਟ ਭਾਵੇਂ ਉਹਨੂੰ ਕੋਈ ਉਹਨੇ ਨਹੀਂ ਉਸਤਾਦ ਹੱਥ 'ਚ ਫੜ ਲੈਣਾ ਬੜੀ ਵੱਡੀ ਗੱਲ ਹੈ। ਉਹਨੇ ਖੋਲ ਦਿੱਤਾ, ਹਾਂਜੀ ਖੋਲ ਦਿੱਤਾ। ਟੈਲੈਂਟ ਮੁੱਕ ਗਿਆ। ਉਸ ਤੋਂ ਬਾਅਦ ਬਸ ਉਸਤਾਦ ਜੀ ਭਾਵੇਂ ਟੈਲੈਂਟ ਨਹੀਂ ਉਹ ਫਿਰ ਸੱਪ ਦੀ ਗਿੱਚ ਜੀ ਬਣਾ ਕੇ ਉਹਦਾ ਇੰਜ ਬ੍ਰੈਸਲੇਟ ਬਣਾ ਕੇ ਗਾਲ ਇਹ ਤਾਂ ਯਾਰ ਜ਼ੁਲਮ ਹੈ। ਟੈਲੈਂਟ ਤੇ ਤਾਂ ਨਾ, ਉਹ ਮਗਰਮੱਛ ਫੜ ਕੇ ਇੰਜ ਪਾੜੇ, ਸੱਪ ਦੀ ਤੇ ਅੱਗੇ ਹੀ ਜਗ੍ਹਾ ਬਣੀ, ਉਹ ਹੈ ਨਹੀਂ ਵੀ ਨਾਲ ਦੂਸਰੀ ਗੱਲ ਇਹ ਯਾਰ, ਉਹਨੂੰ ਕਿਉਂ ਮਾਰਨਾ? ਬੇਸ਼ੱਕ ਜੋ ਵੀ ਆ, ਉਸ ਭਾਈ ਕੋ ਕਿਸੇ ਨੂੰ ਦਿਖਾਉਣ ਵਾਸਤੇ ਇੱਕ ਜਾਨਦਾਰ ਚੀਜ਼ ਆ, ਤੁਹਾਨੂੰ ਕਹਿ ਕੁਛ ਨਹੀਂ ਰਹੀ, ਔਰ ਤੁਸੀਂ ਉਹਨੂੰ ਆਪਣੇ ਕੋਲ ਇਸ ਤਰ੍ਹਾਂ ਰੱਖਿਆ, ਤੁਸੀਂ ਉਹਨੂੰ ਜ਼ਾਇਆ ਕਰੀ ਜਾ ਰਹੇ ਜਾਨ ਦੀ। ਜ਼ੁਲਮ ਆ। ਦਿਲ ਕਰ 70 ਦਾ ਸੱਪ ਛਿੱਲ ਕੇ ਸਾਨੂੰ ਕਹੋ ਭਾਈ ਮੈਨੂੰ 10,000 ਦਾ ਸੱਪ ਪਾਇਦੇ ਪੈਸੇ ਵੀ ਤੁਸੀਂ ਦਿਓ, ਤੇ ਉਹ ਤਾਂ 13,000 ਵੀ ਪਾਉਣਾ ਸੀ। ਯਾਰ ਛਿੱਲ ਕੇ ਨਹੀਂ ਤੇ ਉਹਨੂੰ ਕਹਿ ਤੂੰ ਇੱਕ ਸੱਪ ਨੂੰ ਇੰਜ ਕਰਕੇ ਤੇ ਉੱਥੇ ਸਾਈਡ ਤੇ ਜ਼ਿਪ ਲਵਾ ਲਾ, ਮੁੜ ਕੇ ਕਿਸੇ ਦੇ ਸਾਹਮਣੇ ਕਰਕੇ ਕਿਉਂ ਖੋਲ ਦਿੱਤੀ ਬਸ। ਨਹੀਂ ਸਾਜੀ ਇਦਾਂ ਨਹੀਂ ਟੈਲੈਂਟ ਹੈਗਾ ਸੱਪ ਛਿੱਲਣਾ, ਭਾਜੀ ਮਤਲਬ ਤੁਸੀਂ ਉਹਦੇ ਕੋਲ ਸੱਪ ਚਿੱਤਰੀ ਵਾਲਾ ਸੱਪ। ਨਹੀਂ ਨਹੀਂ ਇਹ ਟੈਲੈਂਟ ਨਹੀਂ ਹੈ। ਤਾਜੀ ਨੇ ਇੱਕ ਸੱਪ ਨੂੰ ਇਦਾਂ ਕੀਤਾ, ਇਹਨੇ ਪਾ ਕੇ ਮੂੰਹ 'ਚ ਚੀਰਾ ਦਿੱਤਾ, ਉਹ ਭਾਈ 2 ਮੂੰਹਾਂ ਵਾਲਾ ਸੀ, ਉਹ ਪਿੱਛੋਂ ਮੂੰਹ 'ਚ ਉਹਨੇ ਇਹਨੂੰ ਪਾ ਦਿੱਤਾ। ਨਹੀਂ ਸਾਜੀ ਫਰੀ ਸਾਹਿਬ ਉਹਦੇ ਕੋਲ ਕੋਈ ਵੀ ਸੱਪ ਬਣਾ ਟੈਲੈਂਟ ਨਹੀਂ ਨਾ ਯਾਰ ਇਹ ਟੈਲੈਂਟ ਮੈਨੂੰ ਨਹੀਂ ਲੱਗ ਰਿਹਾ। ਇਹ ਨਹੀਂ ਯਾਰ ਟੈਲੈਂਟ ਖੌਫਨਾਕ ਟੈਲੈਂਟ ਆ ਨਾ। ਕੀ ਇਹ ਇੱਕ ਟੈਲੈਂਟ ਆ? ਸਟੰਟ ਤੁਸੀਂ ਕਹਿ ਲਓ, ਇੱਕ ਸਟੰਟ ਆ। ਟੈਲੈਂਟ ਤੇ ਹੋਰ ਚੀਜ਼ ਹੁੰਦੀ ਇੱਥੇ ਹੈ। ਰੱਖ ਕੇ ਪਿਸਟਲ ਗੋਲੀ ਮਾਰ ਲੈ ਫਿਰ ਨਹੀਂ ਟੈਲੈਂਟ। ਨਹੀਂ 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 ਨਹੀਂ, ਉਹਨੂੰ ਨਾ ਚੁੱਪ ਕਰ ਜਾ। ਯਾਰ ਕਿਹੜਾ ਟੈਲੈਂਟ ਹੁੰਦਾ ਨਹੀਂ ਸਾਜੀ? ਫਰੀ ਦੇ ਇਹ ਬਾਕੀ ਸਟੰਟ ਆ, ਇਹਨੂੰ ਇੱਕ ਸਟੰਟ ਕਹਿੰਦੇ ਨੇ। ਠੀਕ ਹੈ ਟੈਲੈਂਟ ਵੀ ਟੈਲੈਂਟ ਸਾਜੀ ਲੱਕੀ ਰਾਣੀ ਸਰਕਸ ਪਾਕਿਸਤਾਨ 'ਚ ਬੜੀ ਮਸ਼ਹੂਰ ਸੀ। ਉਹਦੇ 'ਚ ਐਸ ਜੇ ਪੋਰਸ਼ਨ ਨੂੰ ਵੇਖਣ ਲਈ ਲੋਕ ਬੜੇ ਤਕੀਦ ਨਾਲ ਜਾਂਦੇ ਸੀ। ਹੁਣ ਇਹ ਤੁਸੀਂ ਸਾਡੇ ਕੋਲ ਆਇਆ, ਟੀਵੀ ਤੇ ਆਏਗਾ, ਟੀਵੀ ਤੇ ਕਿਸੇ ਨੇ ਵੇਖਿਆ ਨਹੀਂ। ਬੱਚਿਆਂ ਨੂੰ ਵਿਖਾਓ। ਉਹ ਅੱਲਾ ਦਾ ਬੰਦਿਆ ਕੋਈ ਕਮਜ਼ੋਰ ਦਿਲ ਲੈ ਨਹੀਂ ਹੁੰਦਾ। ਬੱਚਿਆਂ ਨੂੰ ਵਹਾਓ। ਟੈਲੈਂਟ ਪਤਾ ਕੀ ਹੁੰਦਾ? ਕੱਲ ਇੱਕ ਬੰਦੇ ਨੇ ਮੇਰੀਆਂ ਅੱਖਾਂ ਦੇ ਸਾਹਮਣੇ, ਮੈਂ ਉੱਥੇ ਮੇਰੇ ਤੋਤੇ ਉੱਡ ਗਏ ਮੇਰੇ, ਐ ਉਹਨੇ ਤਾਜੀ ਮੂੰਗਫਲੀ ਦਾ ਦਾਣਾ ਚੁੱਕਿਆ, ਉਹਨੇ ਇੱਕੋ ਹੀ ਹੱਥ ਦੇ ਨਾਲ ਤੋੜ ਕੇ ਉਹ ਲਾਲ ਜਿਹਾ ਵੀ ਲਾ ਕੇ ਖਾਦਾ। ਇਹ ਟੈਲੈਂਟ ਆ ਕਿਉਂ? ਮੈਂ ਕਨਫਿਊਜ਼ ਹੋ ਗਿਆ, ਮੈਂ ਕਿਹਾ ਵਾਹ। ਪਰਫਿਊਜ਼ ਹੋ ਗਿਆ। ਹਾਂਜੀ ਇਹ ਟੈਲੈਂਟ ਹੁੰਦਾ। ਟੈਲੈਂਟ ਸੀ ਉਸਤਾਦ ਜੀ, ਜਿਹੜਾ ਆਪਣੇ ਮੁੰਡਾ ਆਇਆ ਜਿਹੜਾ ਉਹ ਮਜ਼ੇਦਾਰ ਹਾਂ ਕੰਮ ਉਹ ਟੈਲੈਂਟ ਸੀ। ਉਹ talent ਸੀ। ਕਿੰਨੇ ਉਹਦੇ ਚ ਵੇਰੀਏਸ਼ਨਾਂ ਸੀ, ਜਿੰਨਾ ਮਰਜ਼ੀ। ਇਹ ਤੇ ਇੱਕ ਕੰਮ ਇੰਜ ਕਰਤਾ ਬਸ। ਨਰੇਸ਼ ਪੂਰੀ ਟੈਲੈਂਟ ਸੀ। ਸੱਪ ਦਾ ਮਤਲਬ ਸਾਜੀ ਦੇਖੋ, ਉਸ ਤੋਂ ਬਾਅਦ ਹੁਣ ਉਹ ਕਵੇ ਜੀ ਲਿਆਓ ਜੀ ਇਹ ਸੱਪ ਸੀ ਜੀ, ਆ ਹੁਣ ਜੀ ਮੈਂ ਫਲਾਂ ਨੂੰ ਇਦਾਂ ਕਰਦਾ, ਹਾਂਜੀ। ਇਹ ਜੀ ਹੁਣ ਮੈਂ ਕੱਛੂ ਕੋ ਮੈਨੂੰ ਇੰਜ ਕਰਕੇ ਉਹਦੀ ਉਤਲੀ ਟੋਪੀ ਲੈਦਾ ਕਰ ਦੇਣੀ ਯਾਰ ਮੂੰਹ ਚ ਪਾ ਕੇ। ਯਾਨੀ ਮੁਖਤਲਿਫ ਚੀਜ਼ਾਂ ਨੂੰ ਕੱਲਾ ਇੱਕ ਸੱਪ ਉਹਨੇ ਐ ਕਰਤਾ, ਉਸ ਤੋਂ ਬਾਅਦ ਖਤਮ ਹੋ ਗਿਆ। ਫੇਰ 20 ਮਿੰਟ ਉਹਨਾਂ ਗੱਲ ਕਰੀਏ ਜਾਲ ਕਾ ਤੋਂ ਲਓ ਜੀ ਸੱਪ ਚੱਲ ਕੇ ਹੋ ਗਿਆ। ਨਹੀਂ ਯਾਰ ਨਹੀਂ ਨਹੀਂ ਬਾਅਦ ਚੋਂ ਸੱਪ ਦੀਆਂ ਗੱਲਾਂ ਬਣ ਕੇ ਵਿੱਚ ਵੀ ਕਰਕੇ ਦਿੰਦਾ ਕਿ ਨਹੀਂ? ਉਹ ਚਾਹੀਦੀਆਂ ਤੇ ਲੈ ਲੈ। ਲੈ ਐਵੇਂ ਇਹ ਕਿਹੜੀ ਗੱਲ? ਯਾਰ ਉਹ ਇਹ ਨਹੀਂ ਬਣਦਾ ਮੈਨੂੰ। ਟੈਲੈਂਟ ਸੁਣ ਕੇ ਬੜਾ ਅਜੀਬ ਜਿਹਾ ਲੱਗ ਉਸਤਾਦ ਰਿਹਾ। ਵੱਡੇ ਮਤਲਬ ਕੋਲੇ ਸੱਪ ਦਾ ਜ਼ਰਾਫਾ ਬਣਾ ਦੇਵੇ, ਕੀ ਕਰੇ ਉਹ? ਸੱਪ ਦਾ ਮਤਲਬ ਕਿ ਸੱਪ ਦੇ ਵਿੱਚ ਐਲਸੀਡੀ ਲਾ ਦੇ। ਯਾਰ ਕੋਈ ਹੋਰ ਚੀਜ਼ ਲਵੇ, ਗੰਨਾ ਲੈ ਲਵੇ, ਗੰਨੇ ਨੂੰ ਇੰਜ ਕਰਕੇ ਇੱਕੋ ਵਾਰੀ ਚ 2 ਟੋਟੇ ਕਰ ਦੇਵੇ, ਇਹ ਵੀ ਇਹ ਜ਼ਿਆਦਾ ਜ਼ਿਆਦਾ talent ਵਾ। ਅੱਛਾ ਸਹੀ ਆ। ਮੇਰੇ ਹਿਸਾਬ ਨਾਲ ਇਸ ਟੈਲੈਂਟ ਨੂੰ ਅੱਗੇ ਆਉਣਾ ਚਾਹੀਦਾ ਹੈ। ਭਾਈ ਇੰਨਾ ਵੀ ਇੱਕ ਅੱਗੇ- ਬੰਦਾ ਵਾ ਉਸਤਾਦ ਜੀ, ਹਾਥੀ ਦਾ ਪੈਰ, ਹਾਥੀ ਉੱਤੇ ਪੈਰ ਰੱਖੇਗਾ, ਉਹ ਪੈਰਾਂ 'ਚ ਫੜ ਲੇਗਾ, ਠੀਕ ਹੈ। ਉਹ ਲੱਗਣ ਨਹੀਂ ਦੇਗਾ ਜ਼ਮੀਨ ਤੇ। ਇਹੀ ਆ ਨਾ ਹਾਥੀ ਦੇ ਥੱਲੇ ਹਾਥੀ ਉਹਨੂੰ ਦੱਬ ਸਕਦਾ। ਬੇਸਿਕਲੀ ਯਾਰ ਇਹ ਸਟੰਟ ਨੇ। ਇਹ ਸਟੰਟਮੈਨ ਇਦਾਂ ਹੀ ਕਰਦੇ ਨੇ ਨਾ। ਟੈਲੈਂਟ ਹੀ ਆ ਨਾ। ਇੱਕ ਬੰਦਾ ਹੀਰੋ ਆ, ਉਹਨਾਂ ਨੇ ਕਿਹਾ ਜੀ ਇਹਨੂੰ ਤੀਸਰੀ ਮੰਜ਼ਲ ਤੋਂ ਥੱਲੇ ਗੱਦੇ ਤੇ ਛਾਲ ਮਾਰਨੀ, ਉਹ ਹੀਰੋ ਨੇ ਨਹੀਂ ਮਾਰਨੀ। ਬਹੁਤ ਘੱਟ ਹੀਰੋ ਨੇ ਜਿਹੜੇ ਮਾਰਦੇ ਨੇ ਇੱਕ ਅੱਧੇ, ਲੇਕਿਨ ਇਹ ਹੈ ਕਿ ਉਹ ਸਟੰਟਮੈਨ ਨੇ ਮਾਰਨੀ ਚਾਲ। ਹੁਣ ਉਹ ਟੈਲੈਂਟ ਨਹੀਂ ਤੇਰੇ ਹਿਸਾਬ ਨਾਲ। ਟੈਲੈਂਟ ਤੀਸਰੀ ਮੰਜ਼ਲ ਤੋਂ ਗੱਦੇ ਤੇ ਹੁਣ ਮੈਂ ਤੈਨੂੰ ਕਹਾਂ ਤੂੰ ਮਾਰ ਕੇ ਵਹਾ, ਇਹ ਕੋਈ ਦਲੀਲ ਨਹੀਂ ਗੀ, ਲੇਕਿਨ ਉਹ ਵੀ ਸਟੰਟ ਆ। ਬਿਲਕੁਲ ਇਸ ਤਰ੍ਹਾਂ ਹੀ ਹੈ।
ਸਮਝ ਆ ਜੇ ਉਹ ਟੈਲੈਂਟ ਹੋਵੇ ਤੇ ਫਿਰ ਉਹ ਹੀਰੋ ਦੀ ਜਗ੍ਹਾ ਤੇ ਹੋਵੇ। ਹੀਰੋ 'ਚ ਇੱਕ ਕੰਟੀਨਿਊ ਟੈਲੈਂਟ ਆ, ਉਹ ਇਸ ਕਰਕੇ ਉਹਦੀ ਸਿਰਫ ਸਟੰਟ ਪਰਫਾਰਮ ਕਰ। ਉਹਦੀ ਵੈਸੇ ਕਿਤੇ 100-200 ਖਿਦਮਤ ਕਰਦੇ ਨੇ, ਉਹਨੂੰ ਤਾਂ ਸੱਪ ਵਿਚਾਲਾ ਤੇਰੀ ਮਿਹਰਬਾਨੀ ਗਾਂ ਕਿਤੇ ਓਏ ਉਹ ਸੱਪ ਜ਼ਹਿਰੀਲੇ ਸੱਪ ਨੇ, ਉਹਨਾਂ ਦਾ ਮਰਨਾ ਹੀ ਬਣਦਾ। ਉਹ ਭਾਈ ਵਾਈਲਡ ਲਾਈਫ ਇੱਕ ਜ਼ਹਿਰੀਲਾ ਸੱਪ। ਉਹ ਗੱਲ ਇਹਨੂੰ ਸਟੰਟ ਮੈਂ ਰੱਖ ਲਿਆ, ਮੈਂ ਕਿਹਾ ਗੱਡੀ ਚਲਾਣੀ ਹੈ, ਇੱਕ ਚਲਾ ਕੇ ਟੋਬੇ ਬੁੱਪੀ ਵਾਲ ਬੈਠਾ। ਉਹ ਕਹਿੰਦੇ ਭਾਈ ਫਿਲਮ 'ਚ ਚਲਾਣੀ ਹੈ, ਤੇ ਉਹ ਕਰੀਮ ਤੇ ਬੰਦੇ ਭਾਉਂਦਿਆ ਵਿੱਚ। ਯਾਰ ਇਹ ਕੈਸਾ ਬੰਦਾ। ਟੈਂਟ ਮਾਰਨ ਲੱਗਾ ਇਹ ਭਾਈ, ਲੱਖਾਂ ਰੁਪਈਆ ਲਿਆ ਪਲਾਜ਼ੇ ਦੇ ਉੱਤੇ। ਉਹ ਜਿੱਧਰ ਕੈਮਰੇ ਲੱਗੇ ਸੀ ਉਧਰ ਨਹੀਂ ਮਾਰੇ, ਪਰਲੀ ਸਾਈਡ ਤੇ ਮਾਰੇ, ਮਰਿਆ ਪਿਆ। ਉਹ ਵੇਖਦੇ ਹੁਣ ਆਉਂਦਾ ਉਹ ਗੱਦਾ ਵੀ ਉਧਰ ਸੀ। ਹਾਂਜੀ ਉਹਦੇ ਕੋਲ ਨਾ ਮਾਫੀ ਮੰਗ ਮੇਰਾ ਭਾਈ, ਉਹਨੂੰ ਕੋ ਰਹਿਣ ਦੇ। ਟੈਲੈਂਟ ਹੁੰਦਾ ਹੋਰ ਚੀਜ਼, ਹੁਨਰ ਹੋਰ ਚੀਜ਼ ਹੁੰਦੀ ਆ ਵੀ। ਹੁਣ ਉਹੀ ਗੱਲ 20-22 ਮਿੰਟ ਅਸੀਂ ਬੈਠੇ ਵੇਖੀਏ ਹੁਣ ਕੀ ਕਰਦਾ ਵਾ। ਆ ਦੇਖਿਆ ਜਿਹੜਾ ਭਾਈ ਨੇ ਉਹ ਕੀ ਲਿਆਂਦੀ ਸੀ 11 ਬਾਈ, ਓਏ ਉਹ ਟੈਲੈਂਟ ਠੀਕ ਆ, ਹੁਣ ਉਹ ਟੈਲੈਂਟ ਉਹ ਕਰ ਲਿਆ ਤੇ ਕੱਖ ਵੀ ਨਾ ਕਿਹਾ ਨਾ। ਉਹ ਨਹੀਂ, ਉਹਨੇ ਹੋਰ ਵੀ ਬੜਾ ਕੁਝ ਕੀਤਾ। ਆ ਤੇ ਠੀਕ ਹੈ, ਇਸ ਤੋਂ ਅਗਲਾ ਟੈਲੈਂਟ ਉਹਨੇ ਨਾ ਨਹੀਂ ਕੀਤੀ, ਬਾਕੀ ਰਾਜ ਨੇ ਕੀਤੀ। ਫਰੀਦ ਸਾਹਿਬ ਟੈਲੈਂਟ ਤੇ ਉਹ ਸੀ ਜਿਹੜਾ ਇਹਦੇ ਕ੍ਰੈਡਿਟ ਗੋਜ਼ ਟੂ ਮਿੱਠਾਪੁਰੀ। ਮਿੱਠਾਪੁਰੀ ਨੇ ਬੰਦਾ ਡਿਸਕਵਰ ਕੀਤਾ ਸੀ। ਹਾਂ ਕਸਮ ਹੈ ਕਿ ਯਾਰ ਮੈਂ ਵੇਖ ਰਿਹਾ, ਮੈਂ ਕਿਹਾ ਜੀ ਕਹਿੰਦਾ ਜੀ ਮੈਂ ਕਰਾਊਡ ਦੀ ਆਵਾਜ਼ ਕੱਢ ਲੈਣਾ, ਜ਼ਿਆਦਾ ਬੰਦੇ ਜਿੱਥੇ ਹੁੰਦਾ ਉੱਥੇ ਕਿੱਦਾਂ ਦੀ ਆਵਾਜ਼ ਆਉਂਦੀ। ਮੈਂ ਕਿਹਾ ਜੀ ਇਹਨਾਂ ਦਾ ਚੈੱਕ ਕਰਨਾ। ਇਹ ਹੈ ਹਾਂਜੀ ਇਹ ਕੀ ਹੈ? ਇਹ ਕਰਾਊਡ ਦੀ ਆਵਾਜ਼ ਹੈ। ਜੀ ਨੇ ਕਿਹਾ ਜੇ ਬਹੁਤੇ ਕਰਾਊਡ ਦੀ ਆਵਾਜ਼ ਹੋਵੇ ਤੇ ਥੋੜਾ ਉੱਚੀ ਕਰੋ। ਯਾਰ ਵਿਚਾਰਾ ਅੱਛਾ ਆਦਮੀ ਸੀ। ਡੋਰੇਮੋਨ ਦੀ ਨਕਲ ਆਈ, ਮੇਰੇ ਡੋਰੇਮੋਨ ਦਿਲੋਂ ਲੱਤ ਕੇ ਡੈਨ ਬਣੇਗਾ ਕਾਈ ਚੰਗ। ਮੈਂ ਕਿਹਾ ਯਾਰ ਕਿਤੋਂ। ਲੇਕਿਨ ਉਹ ਬਹੁਤ ਅੱਛਾ ਰਿਹਾ ਸ਼ਹਜ਼ਾਦ। ਸ਼ਹਜ਼ਾਦ ਨੂੰ 92 ਤੇ ਉਹ ਵੀ ਉਹਨੂੰ ਕਾਲ ਆਈ ਤੇ ਉੱਥੇ ਵੀ ਪਰਫਾਰਮ ਕੀਤਾ ਉਹਨੇ। ਫਿਰ ਇੱਕ ਹੋਰ ਚੈਨਲ ਤੇ ਵੀ ਉਹ ਜਾ ਰਿਹਾ, ਉਹਦੀ ਪਤਾ ਲੱਗਿਆ ਅਪਡੇਟ ਆਈ ਬੜਾ। ਯਾਨੀ ਉਹ ਸਾਡੇ ਸ਼ੋਅ 'ਚ ਮਾਸ਼ਾਅੱਲਾ ਉਹਦਾ 1.7 ਮਿਲੀਅਨ ਮਾਸ਼ਾਅੱਲਾ ਉਹਦਾ ਸ਼ੋਅ ਗਿਆ। ਬੜੀ ਅੱਛੀ ਗੱਲ ਹੈ ਤਾਜੀ, ਜਿਹੜਾ ਅਸੀਂ ਕਿਹਾ ਵਾ ਦੋਸਤਾਂ ਨੂੰ ਕਿ ਜਿਹੜੇ ਟੈਲੈਂਟਡ ਬੱਚੇ ਜਾਂ ਲੋਕ। ਹਾਂ ਮੈਂ ਤੇ ਕਿਹਾ ਸੀ ਯਾਰ ਮੈਨੂੰ ਵੀਡੀਓ ਭੇਜੋ ਆਪਣੀ ਕੋਈ ਨਾ ਕੋਈ ਜੋ ਵੀ ਟੈਲੈਂਟ ਹੈ ਤੁਹਾਡੇ 'ਚ। ਤੇ ਨਾਲੇ ਸਾਜੀ ਇੱਕ ਹੋਰ ਛੋਟਾ ਜਿਹਾ ਮੈਸੇਜ, ਮਾਜ਼ਰਤ ਪਤਾ ਨਹੀਂ ਹੁਣ ਗੱਲ ਕਰਨੀ ਚਾਹੀਦੀ ਕਿ ਨਹੀਂ। ਇਹ ਨਾ ਅੱਜ ਕੱਲ੍ਹ ਜਾਲੀ ਨੋਟ ਬੜੇ ਛਪ ਰਹੇ, ਉਹ ਲੋਕਾਂ ਨੇ ਥੱਲੇ ਸੁੱਟੇ ਹੁੰਦੇ ਆ। ਅਸੀਂ ਇੱਕ ਜਗ੍ਹਾ ਗਏ ਸ਼ੂਟ ਕਰਨ ਸਟੋਰੀ, ਯਾਰ ਟੋਟਲ ਤੇਰੇ ਕੋਲ 130 ਰੁਪਏ ਹੁੰਦੇ ਮਿੱਠੇ। ਇੱਕ ਮਿੰਟ ਗੱਲ ਉਹ ਨਾ ਫਿਰ ਤੁਹਾਨੂੰ ਪਤਾ ਕਾਇਦ ਸਾਹਿਬ ਦੀ ਤਸਵੀਰ ਬਣੀ ਹੁੰਦੀ, ਉਹ ਬੜਾ ਨਿਜ਼ਾਮ ਖਰਾਬ ਹੁੰਦਾ। ਦੋਸਤ ਨੇ ਮੈਨੂੰ ਕਿਹਾ ਸੀ ਯਾਰ ਆਪਣੇ ਉਸਤਾਦ ਜੀ ਨੂੰ ਕਹੀਂ ਟੀ ਟਾਈਮ ਦੀ ਗੱਲ ਲਾਜ਼ਮੀ ਕਰਨਾ। ਮੈਂ ਕਿਹਾ ਭਾਜੀ ਮੈਂ ਗੱਲ ਪਹੁੰਚਾ ਦਿਆਂਗਾ, ਕੋਈ ਕਰਨੀ ਜਾਂ ਨਾ ਕਰਨੀ ਉਹਨਾਂ ਦੀ ਮਰਜ਼ੀ ਹੈ। ਇਹ ਬੜੀ ਅਹਿਮ ਗੱਲ ਆਹ ਯਾਰ ਵੈਸੇ ਇੱਕ ਗੱਲ ਇਹ ਹੈ ਕਿ ਤੁਸੀਂ ਇੰਜ ਕਰਕੇ ਛੱਟਾ ਮਾਰਦੇ ਸ਼ਾਦੀਆਂ ਦੇ ਜਾਂ ਕਿਤੇ ਵੀ, ਤੇ ਉਹ ਨੋਟ ਅਸਲ ਦੇ ਵਿੱਚ ਉਹ ਹੈ ਤਾਂ ਗਲਤ ਆ, ਲੇਕਿਨ ਜ਼ਿਹਨ 'ਚ ਨੋਟ ਹੁੰਦੇ ਨਾ, ਕਾਇਦ ਆਜ਼ਮ ਸਾਹਿਬ ਨਹੀਂ ਹੁੰਦੇ। ਹਾਂਜੀ ਮਤਲਬ ਇਰਾਦਾ ਤੁਹਾਨੂੰ ਕਾਇਦ ਆਜ਼ਮ ਸਾਹਿਬ ਨੂੰ ਨਹੀਂ ਸਿੱਟੀ ਦਾ ਲੋਕ ਛੱਡਦੇ, ਲੇਕਿਨ ਫਿਰ ਵੀ ਗਲਤ ਚੀਜ਼ ਗਲਤੀ ਆ। ਤੁਸੀਂ 14 ਅਗਸਤ ਦੇਖ ਲਓ, ਝੰਡੀਆਂ ਉੱਤੇ ਲੱਗੀਆਂ ਹੁੰਦੀਆਂ, 15 ਅਗਸਤ ਨੂੰ ਦੇਖਣਾ ਥੱਲੇ ਪੈਰਾਂ ਜਾਈਆਂ ਹੁੰਦੀਆਂ। ਸਫਾਈ ਕਰਨ ਵਾਲੇ ਸਾਰੀਆਂ ਇਕੱਠੀਆਂ ਕਰਕੇ ਮੁੱਚੜ ਕਰਕੇ ਇਹਨਾਂ ਨੇ ਕੂੜੇ ਸਿੱਟੀਆਂ ਹੁੰਦੀਆਂ। ਉਹਦਾ ਇਹ ਵੀ ਹੈ ਨਾ ਕਿ 14 ਨੂੰ ਸਮਾਨੀ 14 ਅਗਸਤ ਹੁੰਦੀ ਆ, 15 ਨੂੰ ਜ਼ਮੀਨੀ ਹੁੰਦੀ। ਨਹੀਂ ਉਹ ਤਾਂ ਜ਼ਾਹਰੀ ਬਾਤ ਲੱਥਣੀਆਂ ਤੇ ਹੈ ਨਾ। ਇੱਕ ਬੰਦੇ ਨੇ ਪੂਰੀ ਗਲੀ ਝੰਡੀਆਂ ਲਾ ਲਈਆਂ। ਹੁਣ ਜਿੱਦਾਂ ਉਹਨੇ ਬਣਦਾ ਤੇ ਇਹ ਹੈ ਕਿ ਯਾਰ ਉਹ ਜਿੱਦਾਂ ਉਹਨੇ ਲਾਈਆਂ ਨੇ ਇਹਤਮਾਮ ਕਰਕੇ ਉਦਾਂ ਹੀ ਲਾਵੇ, ਲਾ ਕੇ ਉਹਨਾਂ ਨੂੰ ਕਰਕੇ ਜਾਂ ਤੇ ਉਹਨਾਂ ਨੂੰ ਮਤਲਬ ਕਿਤੇ ਸਾੜ ਦੇਵੇ ਜਾਂ ਪਾਣੀ 'ਚ ਕਿਸੇ ਨਾਲ ਕਿਹੜਾ ਤਵੀਜ਼ ਆ ਕੋਈ, ਮਤਲਬ ਉਹਨਾਂ ਨੂੰ ਕਿਤੇ ਐਸੀ ਕਰ ਦੇਵੇ ਕਿ ਵੀ ਉਹ ਰੁਲਣ ਨਾ। ਸਮਝ ਆ ਰਹੀ? ਇਹ ਵੀ ਤੇ ਫਿਰ ਬਣਦਾ, ਇਹ ਲਾਉਣਾ ਇਹਤਰਾਮ ਨਹੀਂਗਾ, ਇਹ ਬਹੁਤਾ ਇਹਤਰਾਮ। ਵਾਹ 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 ਉਸਤਾਦ ਜੀ ਬਹੁਤ ਅੱਛੇ। ਲਾਉਣਾ ਵੀ ਮੁਹੱਬਤ ਨਹੀਂ ਗੀ। ਜ਼ਿਆਦਾ ਮੁਹੱਬਤ ਇਹ ਹੈ, ਤੁਸੀਂ ਇੱਕ ਦੇਖੋ ਨਾ, ਜ਼ਿਆਦਾ ਮੁਹੱਬਤ ਇਹ ਹੈ ਕਿ ਤੁਸੀਂ ਲਾਤੀਆਂ, ਜਾਂ ਜ਼ਿਆਦਾ ਮੁਹੱਬਤ ਇਹ ਹੈ ਕਿ ਤੂੰ ਇਹ ਦੇਖਿਆ ਕਿ ਯਾਰ ਇਹ ਪੈਰਾਂ 'ਚੋਂ ਲਾਉਣਗੇ ਪਾਕਿਸਤਾਨ ਦਾ ਝੰਡਾ, ਤੇ ਤੂੰ ਉਹਨਾਂ ਨੂੰ ਉਸੇ ਤਰ੍ਹਾਂ ਹੀ ਪੌੜੀ ਲਾ ਕੇ ਇਕੱਠੀ ਕਰਕੇ ਇੱਕ ਜਗ੍ਹਾ ਤੇ ਰੱਖ ਦਿੱਤਾ। ਜ਼ਿਆਦਾ ਮੁਹੱਬਤ ਕਿਹੜੀ ਦੋਵਾਂ 'ਚੋਂ? ਜ਼ਿਆਦਾ ਇਹਤਰਾਮ ਕਿਹੜਾ ਵਾ? ਇਹ ਸੰਭਾਲਣ ਵਾਲਾ। ਵਾਹ ਵਾਹ ਉਸਤਾਦ। ਠੀਕ ਹੈ ਨਾ? ਤੇ ਅਸੀਂ ਇਹ ਵੀ ਕਰ ਲਿਆ ਕਰੋ। ਤੁਸੀਂ ਇੱਕ ਮਿਸਾਲ ਹੈ। ਸਹੀ ਗੱਲ ਨਹੀਂ ਸਾਜੀ ਸੰਭਾਲਣਾ ਹੀ ਨਹੀਂ ਸਹੀ ਗੱਲ ਆ ਨਾ। ਤੁਸੀਂ ਅਗਰ ਇਹਤਰਾਮ ਜਾਂ ਪਾਕਿਸਤਾਨ ਜਾਂ ਕਿਸੇ ਵੀ ਦੇਸ਼ ਦਾ ਵਾ, ਚਾਹੇ ਮਤਲਬ ਭਾਰਤ 'ਚ, ਇੰਡੀਆ ਦੇ ਵਿੱਚ ਵੀ ਆ ਜਾਂ ਕਿਸੇ ਹੋਰ ਮੁਲਕ 'ਚ ਵੀ ਆ ਜਾਂ ਦੁਬਈ ਕਿਤੇ ਵੀ, ਸਾਜੀ ਜ਼ਿਆਦਾ ਇਹ ਬਣਦਾ ਵਾ ਬਿਲਕੁਲ ਨਹੀਂ। ਲਾਉਣ ਨਾਲੋਂ। ਅਗਰ ਮਤਲਬ ਮੈਂ ਸੋਚਾਂ ਯਾਰ ਮੈਂ ਲਾਉਣੀਆਂ ਨਹੀਂ, ਲੋਕ ਲਾ ਰਹੇ ਨੇ, ਮੈਂ ਕੱਲ ਨੂੰ ਆਪਣਾ ਫਰਜ਼ ਅਦਾ ਕਰਾਂਗਾ, ਉਹ ਜ਼ਿਆਦਾ ਵੱਡੀ ਗੱਲ ਆ। ਵਾਹ ਵਾਹ ਵਾਹ। ਇਹਨੇ ਸਾਜੀ ਇੱਕ ਖੁਸਰੇ ਦੇ ਪੈਸੇ ਚੁੱਕੀ ਜਿਵੇਂ ਲਕਾਈ। ਮੈਂ ਕਿਹਾ ਕਿ ਉਹਨੇ ਫੜ ਲਿਆ ਤੇ ਕਹਿੰਦਾ ਮੈਂ ਤੇ ਅਦਬ ਕਰਨੇ ਕਹਿ ਦਿਆ ਉਹਦਾ। ਉਹਨੇ ਫਿਰ ਕਿਹਾ ਆਦਮ 100 ਵੀ ਹੋ ਸਕਦਾ। ਘਰ ਇਹਨੇ ਭਾਈ ਇੰਨੀਆਂ ਨੀਵੀਆਂ ਝੰਡੀਆਂ ਲਾਤੀਆਂ, ਉਹ ਰਿਸ਼ਤੇਦਾਰ ਕੰਧਾਂ 'ਚ ਵੱਜਦੇ ਸੀ।
ਨਜ਼ਰ ਹੀ ਨਾ ਆਵੇ। ਅੱਛਾ ਸਟੰਟਮੈਨ ਤੇ ਡਾਇਲ ਦੇ ਵਿੱਚ ਸਭ ਤੋਂ ਪਹਿਲਾਂ 11 ਬਾਈ ਦਾ ਨੰਬਰ ਕਿ ਕਿਸੇ ਟਾਈਮ ਹੀ ਆ ਕੋਈ 60 ਵੇਟ ਲੱਗਦੀ ਇੰਨਾ ਲੇਟ ਕਰਨਾ ਮੈਂ ਭਲਾ। ਬੜੇ ਬੜੇ ਬੰਦੇ ਲੱਤਾਂ ਟੁੱਟ ਗਈਆਂ ਸਟੰਟਮੈਨਾਂ ਦੀਆਂ, ਬੜੇ ਬੜੇ ਫਿਲਮਾਂ ਦੇ ਵਿੱਚ ਮਰ ਗਏ ਵਿਚਾਰੇ, ਹਾਂਜੀ ਪਤਾ ਹੀ ਨਹੀਂ ਉਹਨਾਂ ਦਾ ਕਿਸੇ ਨੂੰ। ਇੱਕ ਸ਼ਾਰਟ ਸੀ ਮੇਰੇ ਖਿਆਲ ਮੁਗਲ ਆਜ਼ਮ ਦਾ ਹੀ, ਪਤਾ ਨਹੀਂ ਕਿ ਉਹ ਨਹੀਂ ਨਹੀਂ, ਬੜੀਆਂ ਫਿਲਮਾਂ ਦੇ ਵਿੱਚ ਹੋਇਆ ਇਦਾਂ, ਲੇਕਿਨ ਬੜੇ ਆਰਟਿਸਟ ਐ ਨੇ, ਜੈਕੀ ਚੰਦ ਸਾਹਿਬ ਹਾਂਜੀ ਮਤਲਬ ਉਹ ਆਪ ਕਰਦੇ ਨੇ ਸਾਰਾ ਸਟੰਟ ਆਪ ਕਰਦੇ ਨੇ, ਟੌਮ ਕਰੂਜ਼ ਵੀ ਆਪ ਕਰਦਾ, ਅਕਸ਼ੇ ਕੁਮਾਰ ਵੀ ਜ਼ਿਆਦਾਤਰ ਆਪ ਕਰਦਾ। ਸਾਜੀ ਜੈਕੀ ਚੈਨ ਸਾਹਿਬ ਨੇ ਇੱਕ ਸਾਈਕਲ ਤੇ ਰੋਲ ਕੀਤਾ, ਸਾਈਕਲ ਤੇ ਫਾਈਟ ਕਰ ਰਹੇ। ਬੇਸਿਕਲੀ ਉਹ ਸਟੰਟਮੈਨ ਸੀ, ਅੱਛਾ ਉਹ ਵੀ ਸਟੰਟਮੈਨ ਸੀ। ਮੈਂ ਸੁਣਿਆ ਆਪਣੇ ਸੁਲਤਾਨ ਰਾਏ ਸਾਹਿਬ ਵੀ ਐਜ਼ ਅ ਸਟੰਟਮੈਨ ਹੀ ਆਏ ਸੀ ਇੰਡਸਟਰੀ 'ਚ, ਸੁਣਿਆ ਮੈਂ, ਪਤਾ ਨਹੀਂ ਇਹਦੀ ਤਸਦੀਕ ਨਹੀਂ ਮੇਰੇ ਕੋਲ। ਅਮੀਰ ਹੋ ਗਿਆ ਉਸਤਾਦ ਜੀ, ਅਮੀਰ ਹੋ ਗਿਆ ਫੁੱਲ ਮਿੱਠਾ। ਇੰਜ ਗੱਡੀ ਚੋਂ ਬਾਹਰ ਨਿਕਲਿਆ, ਇੱਕ ਬੰਦੇ ਨੇ ਇੰਜ ਕਰਕੇ ਉੱਤੇ ਛਤਰੀ ਕੀਤੀ ਹੈ, ਇੱਕ ਬੰਦਾ ਮਗਰ ਇਹਦੇ ਨਿਕਲਿਆ, ਉਹਨੇ ਇਹਦੀ ਖੁਰਾਕ ਵਾਲੀ ਨਾਲੀ ਬੜੀ ਵਿੱਚ ਆਪਰੇਸ਼ਨ ਪਰੂਸ਼ਨ ਵੀ ਚੱਲ ਰਹੇ ਸੀਗਾ। ਇਹਦਾ ਇੱਕ ਭਰਾ ਨਾ ਉਹ ਅੰਨਾ ਵਾ, ਯੂਰਨ ਬੈਗ ਫੜਿਆ ਸਿੱਧਾ ਹੀ ਕਹਿੰਦੇ। ਉਹੀ ਇਹਦਾ ਇੱਕ ਭਰਾ ਅੰਨਾ ਵਾ ਤੇ ਉਹਨੂੰ ਕਹੀ ਜਾਂਦਾ ਉਹ ਨਜ਼ਰ ਨਾ ਲਾ ਦੀਆਂ। ਆਹੋ ਅੱਛਾ ਯਾਰ ਨਾਜ਼ਰੀਨ, ਵੈਸੇ ਕਦੀ ਕਦੀ ਨਾ ਪ੍ਰੋਗਰਾਮ ਇੰਨਾ ਕੁ ਹੋ ਜਾਂਦਾ ਹੈ ਕਿ ਟਾਈਮ ਹੀ ਨਹੀਂ ਲੰਘਦਾ। ਸਹੀ ਗੱਲ। ਅਸਲ ਇਹਦਾ ਨਾ ਤੁਹਾਡੀ ਤਬੀਅਤ ਨਾਲ ਬੜਾ ਇਹਦਾ ਅਮਲ ਰੱਖੋ। ਹੁਣ ਮੇਰੀ ਨਾ ਬਿਲਕੁਲ ਜਿਵੇਂ ਬੰਦੇ ਦੀ ਥਕਾਵਟ ਨਹੀਂ ਹੋਈ ਜਾਂਦੀ, ਪਤਾ ਨਹੀਂ ਕੀ ਗੱਲ ਹੈ, ਜਿਸਮ ਦਰਦ ਕਰ ਰਿਹਾ ਹੈ ਸ਼ਾਇਦ ਮੌਸਮ ਦੀ ਵਜ੍ਹਾ ਤੋਂ, ਤੇ ਮੈਨੂੰ ਇੰਝ ਲੱਗ ਰਿਹਾ ਪਤਾ ਨਹੀਂ ਕਦੋਂ ਟਾਈਮ ਪੂਰਾ ਹੋਣਾ ਪ੍ਰੋਗਰਾਮ ਦਾ। ਧੱਕੇ ਨਾਲ ਗੱਲਾਂ, ਇਹ ਵੀ ਇਨਸਾਨ ਆ ਨਾ ਯਾਰ, ਨੇਚਰ ਆ ਸਾਡੀ ਵੀ। ਤੁਸੀਂ ਇੱਕ ਅੱਧਾ ਸਮੋਸਾ ਸਾਰਿਆਂ ਨੂੰ ਦਿਖਵਾ ਦਿਆ ਕਰੋ ਡੇਲੀ। ਉਹ ਯਾਰ ਜਿਹੜੇ ਮੈਂ ਭੱਲੇ ਖਾ ਲੈਣਾ ਜੀ, ਮੇਰਾ ਕੰਮ ਖਰਾਬ ਹੋ ਗਿਆ। ਬਾਕੀ ਸਾਰੀ ਉਹ ਭੱਲੇ ਹੁਣ ਤੁਸੀਂ ਛੱਲੀ ਖਾ ਲਈ, ਛੱਲੀ ਦੇ ਉੱਤੋਂ ਭੱਲੇ ਖਾ ਲਏ। ਹਰ ਵਾਰੀ ਉਸਤਾਦ ਜੀ ਖਾਣ ਤੋਂ ਬਾਅਦ ਫਿਰ ਨਹੀਂ ਭਲਿਆ ਨਾ ਨਹੀਂ ਹੋਇਆ ਹੋਣਾ ਸਾਰੀ। ਉਹ ਮੇਰੀ ਚੰਗੀ ਭਲੀ ਦਾਲ ਸਹੀ ਹੋ ਗਈ ਸੀ ਮੇਰੀ, ਉਹ ਛੱਲੀ ਖਾਧੀ ਔਰ ਉਹਦਾ ਕੰਮ ਫੇਰ ਸਿਰ ਵੀ ਦੁਖਾਉਂਦੇ ਆ। ਸਾਈ ਤੁਹਾਡਾ ਛੱਲੀ ਨਾ ਹੋਇਆ ਨਾ, ਭਲਿਆ ਨਾ ਨਹੀਂ ਹੋਇਆ, ਭਲਿਆ ਕੇ ਵੀ ਤਾਂ ਲਿਆ ਕੇ ਦੇ ਦੇ ਤੁਹਾਨੂੰ। ਨਹੀਂ ਨਹੀਂ, ਛੱਲੀ ਦੇ ਨਾਲ ਭੱਲੇ ਉੱਤੋਂ ਖਾ ਲੈਣਾ, ਛੱਲੀ ਖਾਧੀ ਉੱਤੋਂ ਹੀ ਭੱਲੇ ਖਾ ਲੇ। ਬੇਸਿਕਲੀ ਉਸਤਾਦ ਜੀ ਨੂੰ ਆਲੂ ਜਿਹੜੇ ਨਹੀਂ ਸੂਟ ਕਰਦੇ, ਉਹ ਜਦੋਂ ਵੀ ਕੋਈ ਐਸੀ ਆਈਟਮ ਖਾਂਦੇ ਨਾ ਫਿਰ ਉਹ ਜਿਸਮ ਇਹਨਾਂ ਦਾ ਤੇ ਮੈਨੂੰ ਲਿਆ ਕੇ ਕਿਉਂ ਦਿੱਤੇ ਤੁਸੀਂ? ਹਾਂਜੀ ਰੌਲਾ ਤੇ ਆ। ਉਹ ਦੱਸਣ ਲਿਆ ਕੇ ਦਿੱਤੇ। ਤੁਸੀਂ ਵੀ ਤਾਂ ਮੇਰੀ ਅੰਮੀ ਵੀ ਪਤਾ ਕਿ ਉਹਦੇ ਘਰ ਮੰਮੀ ਮੇਰੀ, ਹੁਣ ਅੰਮੀ ਨੂੰ ਚੌਲ ਮਨਾਣੇ ਨਾ ਬਾਈ ਬਾਦੀ ਚੀਜ਼ ਦਾ, ਹਾਂਜੀ ਤੇ ਹੁਣ ਰਿਹਾ ਵੀ ਨਹੀਂ ਜਾਂਦਾ ਅੰਮੀ ਕੋ। ਤੇ ਹੁਣ ਅੰਮੀ ਨੇ ਨਾ ਗੋਡਿਆਂ ਦੀ ਦਰਦ ਸ਼ੁਰੂ ਹੋ ਜਾਂਦੀ ਹੈ, ਬੜਾ ਅਕਸਰ ਔਰਤਾਂ ਦੀ ਹੋ ਜਾਂਦੀ। ਤੇ ਹੁਣ ਅੰਮੀ ਨੇ ਨਾ ਐਂ ਬੈਠੀ ਹੋਣਾ, ਅੰਮੀ ਨੇ ਜਾਂਦੇ ਆ ਤੇ ਮੈਂ ਕਹਿਣਾ ਕੀ ਹੋਇਆ, ਅੱਜ ਫੇਰ ਚੌਲ ਖਾ ਬੈਠੀ। ਖਾਣੇ ਵੀ ਇਰਾਦਾ ਤਨ ਰਿਹਾ ਵੀ ਨਹੀਂ ਜਾਣਾ। ਚੌਲ ਜਿਹਨੂੰ ਲੱਗ ਜਾਂਦਾ ਬਹੁਤ ਬੁਰੇ ਲੱਗਦੇ ਨੇ। ਸਹੀ ਗੱਲ, ਉਹ ਰੋਜ਼ ਹੀ ਖਾਂਦੇ ਆਹੋ, ਤੇ ਉਹਨੇ ਖਾਣੇ ਵੀ ਇਹਦੇ ਖਾ ਕੇ ਉਹਨੇ ਵੀ ਪਤਾ ਵਾ ਕਿਉਂ ਹੈ। ਫਿਰ ਦੌੜੀਆਂ। ਫਿਰ ਮੈਂ ਖਾ ਬੈਠੀ ਚੌਲ, ਫਿਰ ਚੌਲ ਖਾ ਲਏ। ਇਹਨਾਂ ਕੋ ਹੱਲ ਵੀ ਹੁੰਦਾ ਹੀ ਅੰਮੀਆਂ ਕੋ। ਹਾਂਜੀ ਹਾਂਜੀ ਇਹਨਾਂ ਨੇ ਨਹੀਂ ਇਦਾਂ ਕਰ, ਮੈਨੂੰ ਨਾ ਮਾਸਾ ਕਾ ਪਾ ਕੇ ਨਾ, ਮਾਸਾ ਕ ਦਾਲਚੀਨੀ ਪਾ ਕੇ, ਮਾਸਾ ਕੇ ਇਦਾਂ ਕਰਕੇ ਨਾ ਤੇ ਇੱਕ ਆਹ ਚੀਜ਼ ਬਣਾ ਦੇ। ਇਹ ਵੀ ਇਹਨਾਂ ਕੋਲ ਟੋਟ ਕੇ ਹੈ ਪੂਰੇ। ਹਾਂਜੀ ਸਹੀ ਗੱਲ ਆ। ਜਿਹੜਾ ਅੱਜ ਕੱਲ ਦੀਆਂ ਕੋਈ ਪਤਾ ਨਹੀਂ ਹੈਗਾ ਕੁੜੀਆਂ ਛੁੜੀਆਂ ਨੂੰ। ਮੈਂ ਇੱਕ ਸਾਜੀ ਚੀਜ਼ ਨੋਟ ਕੀਤੀ ਹੈ ਕਿ ਵੱਡੀਆਂ ਆਪਣੀਆਂ ਮਾਵਾਂ ਜਿਹੜੀਆਂ ਨੇ ਉਹ ਘਰ 'ਚ ਕੋਈ ਚੀਜ਼ ਬੇਤਰਤੀਬੀ ਦੇਖੀ, ਕੋਈ ਭਾਂਡਾ ਸਿੱਧਾ ਪਿਆ ਉਹਨੂੰ ਮੂਧਾ ਕਰਕੇ ਰੱਖਣਗੀਆਂ ਚੀਜ਼ ਨੂੰ ਤਰਤੀਬ ਤੇ, ਹੋਣ ਵਾਲੀਆਂ 'ਚ ਨਹੀਂ ਹੈ। ਨਹੀਂ ਹੁਣ ਹੋਰ ਚੱਕਰ ਹੋ ਗਿਆ ਯਾਰ। ਅੱਗੇ ਅੱਗੇ ਦੇਖੋ ਕੀ ਹੁੰਦਾ ਵਾ। ਉਹ ਤਾਂ ਉਸਤਾਦ ਜੀ ਬੱਚਾ ਰੋਂਦਾ ਨਾ ਜਦੋਂ, ਮਤਲਬ 15 ਦਿਨ ਦਾ ਬੱਚਾ ਵਾ, 15 ਦਿਨਾਂ ਦਾ ਹਾਂਜੀ ਬੱਚਾ ਰੋਏਗਾ ਤੇ ਉਹ ਮਾਂ ਦੱਸ ਦੇਗੀ ਕਿ ਇਹਨੂੰ ਆਇਆ ਮਸਲਾ ਕੀ ਹੈ। ਇਹ ਕੈਸੀ ਗੱਲ। ਐਨਜੀ ਗੱਲ ਸਾਰੇ। ਤੇ ਦੂਜੀਆਂ ਜਿਹੜੀਆਂ ਅੱਜ ਕੱਲ ਦੀਆਂ ਨੇ, ਇਹ ਰੋਈ ਜਾਏਗਾ, ਰੋਈ ਜਾਂਦਾ, ਬਹੁਤ ਹੋਏਗਾ, ਡਾਕਟਰ ਕੋਲ ਲੈ ਜਾਂਦੀ, ਡਾਕਟਰ ਨੂੰ ਪਤਾ, ਮਾਂ ਦੱਸ ਦੇਗੀ ਨਹੀਂ ਇਹ ਤੂੰ। ਅੱਛਾ ਹੁਣ ਉਹ ਕੀ ਪੁੱਛੇਗੀ, ਉਹਨੇ ਇਹ ਨਹੀਂ ਕਹਿਣਾ ਕਿ ਬੱਚਾ ਕਿਉਂ ਰੋ ਰਿਹਾ, ਪਤਾ ਨਹੀਂ ਅੰਮੀ ਰੋਈ ਜਾਂਦੇ ਆ, ਤੇ ਸਭ ਤੋਂ ਪਹਿਲੇ ਮਾਂ ਨੇ ਕਹਿਣਾ ਤੂੰ ਕੀ ਖਾਦਾ ਸੀ। ਹਾਏ ਹਾਂਜੀ ਹਾਂਜੀ ਇਹ ਕੈਸੀ ਲੌਜਿਕ। ਵਾਹ ਵਾਹ ਵਾਹ। ਠੰਡੀ ਬੋਤਲ ਪੀਤੀ ਸੀ, ਹੁਣ ਬੱਚੇ ਦਾ ਸਾਹ ਮਤਲਬ ਬੰਦ ਹੋਣ ਲੱਗ ਪਿਆ, ਸਰਦੀ ਲੱਗ ਗਈ ਬੱਚੇ ਨੂੰ, ਜਿਹੜਾ ਮਾਂ ਦਾ ਦੁੱਧ ਪੀਂਦਾ ਬੱਚਾ, ਤੇ ਉਹਨੇ ਫੌਰਨ ਮਾਂ ਨੇ ਇਹਨੂੰ ਕਹਿਣਾ ਤੂੰ ਬੋਤਲ ਪੀਤੀ ਸੀ। ਸਿਆਣੀਆਂ ਮਾਈਆਂ ਨੂੰ ਪਤਾ। ਔਰ ਇਹ ਵੀ ਉਸਤਾਦ ਜੀ ਇਹ ਛੋਟੀ ਮਾਂ ਦੀ ਮਤਲਬ ਤੁਸੀਂ ਉਸਤਾਦ ਜੀ ਕਿਸੇ ਦੇ ਕਰਕੇ ਮਤਲਬ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਮਾਂ ਨੇ ਆਪਣੇ ਉਸ ਬੱਚੇ ਦਾ, ਇਹ ਬੱਚੀ ਜਾਂ ਬੱਚੇ ਦਾ ਕਰਕੇ ਹਜ਼ਾਰ ਆਪਣੀਆਂ ਖੁਆਇਸ਼ਾਂ ਜਿਹੜੀਆਂ ਨੇ ਖਾਣ ਪੀਣ ਦੀਆਂ ਉਹਨੇ ਮਾਰਨੀਆਂ। ਹਾਏ ਹਾਏ ਹਾਏ। ਕਿ ਪਾਣੀ ਨਹੀਂ ਉਹਨੇ ਠੰਡਾ ਪੀਣਾ, ਮਾਲਟਾ ਬੋਤਲ ਨਹੀਂ ਉਹਨੇ ਪੀਣੀ, ਮਾਲਟਾ ਨਹੀਂ ਉਹਨੇ ਖਾਣਾ, ਉਹਨੇ ਚਾਵਲ ਨਹੀਂ ਖਾਣੇ, ਉਹਨੇ ਪਤਾ ਨਹੀਂ ਕੀ ਕੁਛ ਨਹੀਂ ਖਾਣਾ ਕਿ ਮੇਰੇ ਪੁੱਤਰ ਨੂੰ ਜਾਂ ਮੇਰੀ ਧੀ ਨੂੰ ਜਿਹੜਾ ਨਾ ਇਹਦਾ ਇਫੈਕਟ ਨਾ ਜਾਵੇ। ਤੇ ਅੱਜ ਕੱਲ ਦੀਆਂ ਉਸਤਾਦ ਜੀ ਛਿਲੇ ਦੇ ਵਿੱਚ ਠੰਡੀਆਂ ਯੱਖ ਬੋਤਲਾਂ ਪੀਂਦੀਆਂ ਔਰਤਾਂ। ਹਾਂਜੀ ਹਾਂਜੀ ਇਦਾਂ ਹੀ ਸਾਜੀ। ਔਰ ਇੱਕ ਗੱਲ ਹੋਰ, ਜਿਹੜੀਆਂ ਬਿਮਾਰੀਆਂ ਡਾਕਟਰੀ ਔਰ ਮੈਡੀਕਲ ਚ ਨਹੀਂ, 80% ਸ਼ਹਿਰ ਦੀ ਗੱਲ ਕਰ ਰਹੇ ਆ, ਪਿੰਡਾਂ ਦੀ ਨਹੀਂ। ਸ਼ਹਿਰਾਂ ਦੇ ਵਿੱਚ, ਸ਼ਹਿਰਾਂ ਨੂੰ 100% ਕਰਕੇ ਅਗਰ ਉਹਦੇ ਚੋਂ 80% ਤੋਂ ਅਬਵ ਡੱਬੇ ਦਾ ਦੁੱਧ ਪੀਂਦੇ ਬੱਚੇ। ਜੀ ਹਾਂਜੀ ਇਹ ਬੜੀ ਕਮਜ਼ੋਰੀ ਹੈ। ਸਹੀ ਮਾਂ ਗੱਲ। ਦਾ ਦੁੱਧ ਸਾਜੀ ਜਿਹੜੀਆਂ ਮੈਡੀਕਲ ਚ ਬਿਮਾਰੀਆਂ ਹਾਲੇ ਤੱਕ ਨਹੀਂ, ਉਹ ਦਰਿਆਫਤ ਨਹੀਂ ਹੋਈਆਂ, ਜਿਹੜੀਆਂ ਮਾਵਾਂ ਨੂੰ ਪਤਾ ਹਸਲੀ ਪੈ ਗਈ, ਇਹਨੂੰ ਗਲੇ ਪੈ ਗਏ, ਇਹਨੂੰ ਕੰਡਾ ਪਿਆ,
ਹੁਣ ਕਿੱਥੇ ਜਾਂਦੇ ਸੀ ਡਾਕਟਰ ਕੋ? ਕਦੀ ਵੀ ਨਹੀਂ। ਮਾਂ ਨੇ ਘਰੇ ਹੀ ਇੰਜ ਕਰਕੇ ਗਲੇ ਮਲ ਦੇਣੇ ਆ, ਘਰੇ ਹੀ ਹਸਲੀ ਕੱਢ ਦੇਣੀ। ਫਿਰ ਸਭ ਤੋਂ ਵੱਡੀ ਗੱਲ, ਉਹਨਾਂ ਨੇ ਉਸਤਾਦ ਜੀ ਧੁੱਪੇ ਬੱਚੇ ਨੂੰ ਘੰਟਾ 2 ਘੰਟੇ ਉਹਨਾਂ ਨੇ ਧੁੱਪੇ ਪਾਉਣਾ ਬੱਚੇ ਨੂੰ। ਉਹਨੂੰ ਵਿਟਾਮਿਨ ਡੀ ਮਿਲ ਦੇ ਬੱਚਾ ਗਲੋ, ਰੰਗ ਵੀ ਉਹਦੀ ਬਾਡੀ ਵੀ, ਜਿਸਮ ਵੀ, ਸਾਰੀ ਚੀਜ਼। ਹੁਣ ਗਰਮੀਆਂ 'ਚ ਏਸੀ 'ਚ ਤੇ ਸਰਦੀਆਂ 'ਚ ਹੀਟਰ 'ਚ ਤੇ ਡੱਬੇ ਦਾ ਦੁੱਧ। ਉਹ ਮਸ਼ੀਨੀ ਜਿਹੀ ਇਹਦੀ ਅੰਮੀ ਤੇ ਮੇਲ ਰੋਡ ਤੇ ਚੜ੍ਹ ਕੋਈ ਚੱਲ ਲੰਘ ਨੂੰ ਗਿਆ। ਹਾਂ ਤੇਰੀਆਂ ਫਿਰ ਵੱਜ ਗਿਆ। 7 ਆਇਆ ਰੱਖੀਆਂ ਸੀ ਮਾਲਦਾ ਨੇ ਹਨਾ, ਵੀ ਸਾਂਭਣਗੇ ਬੱਚੇ ਨੂੰ। ਸਟੰਟਮੈਨ ਵੀ ਹੈ ਤੇ ਉਸਤਾਦ ਜੀ ਤਵੀਤ ਧਾਗੇ ਦਾ ਕੰਮ ਹੀ ਕਰਦਾ। ਉੱਤੇ ਜਾ ਕੇ ਸਟੈਂਡ ਤੋਂ ਪਹਿਲੇ ਪਾਣੀ ਤੇ ਰੋਕਦੇ ਆ। ਨਾ ਵੇਲੋ ਉਸਤਾਦ ਜੀ ਤੁਸੀਂ ਮੁਕਾ ਦਿੰਦੇ ਤੇ ਫਿਰ ਸ਼ੁਰੂ ਹੋ ਜਾਣਾ। ਅੱਛਾ, ਹੁਣ ਇੱਕ ਤੇ ਬੱਚੇ ਮਾਂ ਦਾ ਦੁੱਧ ਪੀਂਦੇ ਨੇ, ਹੁਣ ਜਦੋਂ ਡੱਬੇ ਦਾ ਲੱਗ ਗਿਆ ਤੇ ਉਦੋਂ ਪਿਓ ਦਾ ਪੀ ਰਹੇ। ਸਹੀ ਗੱਲ, ਉਹ ਹੀ ਲਿਆ ਕੇ ਦੇ ਦੇ ਉਹੀ ਦੇ ਰਿਹਾ ਨਾ। ਇਹਦਾ ਮਤਲਬ ਹੈ ਕਿ ਹਾਂਜੀ ਮਾਂ ਦਾ ਦੁੱਧ ਪੀਂਦਾ, ਨਹੀਂ ਜੀ ਪਿਓ ਦਾ ਪੀਂਦਾ। ਇਹ ਤੇ ਕਿੰਨੀ ਦੇਰ ਔਲ ਪਰ ਨੂੰ ਅੰਮੀ ਕਹਿੰਦਾ ਰਿਹਾ। ਇਹ ਥੋੜਾ ਜਿਹਾ ਵੱਡਾ ਹੋਇਆ ਨਾ, ਕਿਸੇ ਨੇ ਕਿਹਾ ਤੇਰੀ ਅੰਮੀ ਕਿੱਥੇ ਹੈ? ਕਹਿੰਦਾ ਉਹ ਅਲਮਾਰੀ ਦੇ ਉਤਲੇ ਡੱਬੇ ਦੇ ਪਈ ਹੈ। ਅਲਮਾਰੀ ਦੇ ਉਤਲੇ ਖਾਨੇ 'ਚ ਪਈ ਹੁੰਦੀ। ਮੈਂ ਤੇਰੀ ਅੰਮੀ ਕਿੱਦਾਂ ਆ? ਕਹਿੰਦਾ ਪਤਾ ਨਹੀਂ ਉਹਦੇ ਉੱਤੇ ਗਾਈ ਬਣੀ ਹੈ। ਕਿਸੇ ਨੇ ਇਹਨਾਂ ਦੇ ਤਵੀਤ ਕਰਾਉਣਾ ਸੀ, ਇਹਨਾਂ ਨੇ ਮਾਂ ਦਾ ਨਾਮ ਪੁੱਛਿਆ, ਇਹਨੇ ਔਲ ਪਰ ਦੱਸਿਆ, ਉਹ ਕੰਪਨੀ ਬੰਦ ਹੋ ਗਈ। ਨਾ ਡੱਬੇ ਦਾ ਦੁੱਧ ਪੀਂਦਾ, ਉਹਨੂੰ ਹੀ ਮਾਂ ਸਮਝ ਰਿਹਾ। ਇਹ ਉਸਤਾਦ ਜੀ ਬੜੇ, ਇਹ ਵੀ ਜਨਮ ਇਹਦਾ ਵੀ ਸੁਭਾਨ ਅੱਲਾਹ। ਇਹਨੇ ਇੱਕ ਦਿਨ ਡੱਬੇ ਨੂੰ ਮੂੰਹ ਲਾ ਲਿਆ ਭਾਈ, ਔਰ ਪਰ ਦਿਨ ਛੋਟਾ ਜਿਹਾ ਸੀ, ਉਹ ਅੱਖ 'ਚ ਵੱਜ ਗਿਆ। ਸਾਰਿਆਂ ਨੂੰ ਕਹਿੰਦਾ ਪਤਾ ਮੇਰੇ ਅੰਮੀ ਦੀ ਨੁੱਕਰ ਵੱਜ ਗਈ। ਮੇਰੇ ਅੰਮੀ ਦੀ ਨੁੱਕਰ ਵੱਜ ਗਈ। ਇੱਕ ਬੱਚੇ ਦੇ ਮਗਰ ਦੱਸਿਆ ਜਾਏ, ਉਹਨੂੰ ਫੜੇ, ਉਹਨੂੰ ਮੈਂ ਕਿਹਾ ਉਹ ਕਿਵੇਂ ਆ, ਮਿੱਠੇ ਕਿਉਂ ਮਾਰਨਾ? ਕਹਿੰਦਾ ਨੇ ਮੇਰੀ ਅੰਮੀ ਦਾ ਪਟਾਕਾ ਮਾਰਿਆ। ਅੱਧਾ ਡੱਬਾ ਪੀ ਲਿਆ, ਨਹੀਂ ਉਹਦਾ ਪਟਾਕਾ ਮਾਰਿਆ, ਉਹ ਛਿੱਟੋ ਛਿੱਟੀ ਹੋ ਗਈ। ਛਿੱਟੋ ਛਿੱਟੀ ਅੱਧਾ ਡੱਬਾ ਪੀ ਲਿਆ ਤੇ ਕਹਿੰਦਾ ਬਾਕੀ ਅੰਮੀ ਨੂੰ ਪੱਤੀ ਲਾ ਦੋ। ਯਾਰ ਤਾਂ ਇਹਨਾਂ ਦੇ ਕਜ਼ਨ ਹੈ, ਉਹਨੂੰ ਕਹਿੰਦਾ ਖਾਲਾ ਐਵਰੀਡੇ ਦਾ ਮੁੰਡਾ। ਓਏ ਆਹੋ ਸਹੀ ਗੱਲ ਹੈ ਯਾਰ। ਦੇਖੋ ਨਾ, ਮਾਂ ਕਿੱਥੇ ਰਹਿ ਗਈ? ਪੈਂਪਰ ਆ ਗਏ ਤੇ ਉਹਨੇ ਚੁੱਪ ਕਰਕੇ ਆਜੇ, ਉਹਨੇ ਕੋਈ ਗੰਦਗੀ ਨਹੀਂ ਸਾਂਭ ਰਹੀ, ਉਹਦੀ ਕੁਛ ਨਹੀਂ ਕਰ ਰਿਹਾ। ਪਿਓ ਦੇ ਇੰਜ ਢਿੱਡ ਤੇ ਬੈਠਾ ਬੱਚਾ ਖੇਡ ਰਿਹਾ, ਉਹਨੇ ਉੱਥੇ ਪਿਸ਼ਾਬ ਕਰਤਾ। ਪਿਓ ਨੂੰ ਵੀ ਪਤਾ ਮੇਰੇ ਪੁੱਤਰ ਨੇ, ਉਹ ਵੀ ਉੱਠ ਕੇ ਧੋ ਰਿਹਾ, ਉਹ ਵੀ ਮੁੱਕ ਗਿਆ ਸਿਸਟਮ। ਬੇਸ਼ੱਕ ਇਹ ਇੱਕ ਮਤਲਬ ਉਹ ਗੱਲ ਆ ਕਿ ਇੱਕ ਅੱਛੀ ਗੱਲ ਆ ਕਿ ਵੀ ਹੁਣ ਬਾਪ ਦੇ ਅਗਰ ਖਿਲਾਰਿਆ ਤੇ ਉਹਨੇ ਬੱਚੇ ਨੇ ਪਿਸ਼ਾਬ ਜਾਂ ਬੱਚੀ ਨੇ ਕਰਤਾ ਤੇ ਪੈਂਪਰ ਨਾਲ ਨਹੀਂ ਕਰ ਰਹੀ। ਸਰ ਉਹ ਜਿਹੜੀ ਉਹਦੀ ਇਸ ਚੀਜ਼ ਦੇ ਪਿੱਛੇ ਇੱਕ ਜਿਹੜੀ ਅਪਣਾਈ ਹੈ ਤੇ ਇੱਕ ਮੁਹੱਬਤ, ਜਿਹੜਾ ਉਹ ਪਿਓ ਉੱਠ ਕੇ ਜਾਂਦਾ ਸੀ ਤੇ ਉਹ ਮਤਲਬ ਉਹਨਾਂ ਦਾ ਮੈਂ ਆਪਣੇ ਬੱਚੇ ਦੀ ਖਾਤਰ ਇਦਾਂ, ਉਹ ਕਿੰਨਾ ਕੁਝ ਪੋਜ਼ਿਟਿਵ ਵੀ ਮੁੱਕ ਗਿਆ ਨੈਗੇਟਿਵ ਦੇ ਨਾਲ। ਸਹੀ ਗੱਲ। ਉਹ ਹੁਣ ਮੁੱਕ ਗਿਆ। ਬੱਚਾ ਉਹ ਉੱਥੇ ਪਿਆ ਵਾ, ਮਾਂ ਮੋਬਾਈਲ ਨਾਲ ਲੱਗੀ। ਹਾਂ ਠੀਕ ਹੈ ਜੀ, ਉਹਨੇ ਜਿਹੜਾ ਥਾਪੀ ਦੇ ਕੇ ਸਵਾਉਣਾ ਉਹਨੂੰ, ਹੁਣ ਬੱਚਾ ਆਰਾਮ ਕਰਦੇ ਦਿਲ ਕਰੇ ਤੇ ਘਰ ਦੇ ਕਿਸੇ ਨੇ ਇਹਨੂੰ ਸਵਾ ਦੋ ਜਰਾ, ਮੈਂ ਹਾਂ ਠੀਕ ਹੈ। ਇਹਨੇ ਤੇ ਆਪਣੇ ਅੱਬੂ ਤੇ ਇੰਨਾ ਪਿਸ਼ਾਬ ਕੀਤਾ, ਉਹਨੂੰ ਵਾਸ਼ਰੂਮ ਹੀ ਕਹਿੰਦਾ। ਮੈਂ ਤੇਰੇ ਸਦਕੇ ਜਾਵਾਂ। ਇਹ ਪਿਸ਼ਾਬ ਹੀ ਵੱਡਾ ਹੋ ਕੇ ਵੀ ਕਰ ਕਿੱਥੇ ਚਲਾ ਯਾਰ ਵਾਸ਼ਰੂਮ। ਬੂਦੇ ਪਿਸ਼ਾਬ ਕਰ। ਐਸੇ ਬੰਦੇ ਨੇ, ਮੈਂ ਤੁਹਾਨੂੰ ਦੱਸਾਂ ਕਿ 16 18 ਸਾਲ ਦਾ ਬੱਚਾ ਹੋ ਗਿਆ ਤੇ ਉਹ ਕਹਿੰਦਾ ਮੈਨੂੰ ਅੰਮੀ ਦੇ ਨਾਲ ਨੀਂਦ ਆਉਂਦੀ, ਮੈਨੂੰ ਇਕੱਲੇ ਨੀਂਦ ਨਹੀਂ ਆਉਂਦੀ। ਐਸੀ ਆਦਤ ਮਾਵਾਂ ਨੇ ਪਾਈ ਹੈ। ਮੈਂ ਚੰਗਾ ਭਲਾ ਹੋਸ਼ ਦੇ ਵਿੱਚ ਸੀ ਤੇ ਅੱਛਾ ਹੁਣ ਅੰਮੀ ਦੇ ਨਾਲ ਨਹੀਂ ਪੈਣਾ, ਮਤਲਬ ਨਾਲ ਤੋਂ ਮਰਾ ਦੇ ਕਿ ਇਹ ਨਹੀਂ ਕਿ ਵੀ ਨਾਲ ਪੈਣਾ। ਉਹਨੇ ਮੇਰੇ ਇਹ ਇੰਜ ਕਰਨਾ, ਇੰਜ ਤੇ ਮੈਂ ਅੱਧੇ ਮਿੰਟ 'ਚ ਸੌ ਜਾਣਾ। ਤੇ ਹੁਣ ਜਦੋਂ ਮਾਂ ਨੇ ਇੰਜ ਕਰਨਾ ਤੇ ਇਹਦਾ ਮਤਲਬ ਉਹ ਨਾਲ ਬਹੂਗੀ ਤੇ ਕਰੂਗੀ, ਜਾਂ ਨਾਲ ਲੰਮੇ ਪਊਗੀ ਤੇ ਕਰੂਗੀ। ਮੈਂ ਸਹੀ ਕਹਿ ਯਾਰ, 10 12 13 ਸਾਲ ਦਾ ਬੱਚਾ ਹੁੰਦਾ ਸੀ, ਅੱਜ ਕੱਲ ਦਾ ਭਾਈ ਬਣਿਆ ਵਾ। ਅੱਛਾ ਇਹ ਕੈਸੀ ਗੱਲ ਹੈ ਵੈਸੇ, ਉਹ ਜਿਹੜੀ ਮਤਲਬ ਫੀਲ ਆ ਅੱਜ ਉਹ ਪੈਂਪਰ ਦੀ ਸੂਰਤ 'ਚ ਖਤਮ ਹੋ ਗਈ, ਉਹ ਜਿਹੜੀ ਪੋਤੜੇ ਦੀ ਔਰ ਦੁੱਧ ਮਾਂ ਦਾ ਦੁੱਧ ਖਤਮ ਹੋ ਗਿਆ, ਹਾਂਜੀ ਪੈਂਪਰ ਖਤਮ ਹੋ ਗਏ, ਠੀਕ ਹੈ ਜੀ। ਝਲੂੰਗੀਆਂ ਖਤਮ ਹੋ ਗਈਆਂ ਕਿ ਝਲੂੰਗੀ ਦੇ ਵਿੱਚ ਇੰਜ ਕਰਕੇ ਬੱਚਾ ਮਾੜਾ ਜਿਹਾ ਰੋਇਆ ਵਾ ਤੇ ਉਹਨੇ ਮਾਂ ਦੀ ਡਿਊਟੀ ਕੀ ਹੈ? ਮਾਂ ਨੀਂਦ ਦੇ ਵਿੱਚ ਵੀ ਉਹਨੂੰ ਇੰਜ ਕਰਨ ਦੀ। ਯਾਨੀ ਜਿੰਨੀਆਂ ਬੱਚਿਆਂ ਵਾਸਤੇ ਹੁੰਦੀਆਂ ਸੀ ਨਾ, ਜਿਹੜੀਆਂ ਤੁਸੀਂ ਤਕਲੀਫਾਂ ਕੱਟਦੇ ਸੀ, ਉਹ 70% ਤੇ ਖਤਮ ਹੋ ਗਈਆਂ। ਯੈਸ ਕੂਟੇ ਮਾਟੇ ਵੀ ਖਤਮ ਹੋ ਗਏ, ਸਭ ਕੁਝ ਖਤਮ ਸਾਰਾ ਹੋ ਕੁਝ ਗਿਆ। ਮੁਕਾਤਾ। ਇੱਕ ਐਸਾ ਬੱਚੇ ਨੂੰ ਕੋਈ ਟੈਨਸ਼ਨ ਆ ਜਿਹੜੀ ਤੁਸੀਂ ਉਹਦੀ ਕੇਅਰ ਕਰਕੇ ਜਾਂ ਥੋੜਾ ਮਿਹਨਤ ਕਰਕੇ ਦੂਰ ਕਰ ਸਕਦੇ ਆ, ਤੁਸੀਂ ਉਹ ਨਹੀਂ ਕਰਨਾ। ਤੁਸੀਂ ਸਿੱਧਾ ਜਾ ਕੇ ਡਾਕਟਰ ਕੋਲ ਇੱਕ ਸੀਰਬਲ ਹਾ ਲਿਆਉਣਾ। ਅੱਛਾ ਉਹ ਮਾਂ ਜਿਹੜੀ ਫੜ ਕੇ ਤੇ ਇੰਜ ਪੁੱਠਾ ਕਰ ਦਿੰਦੀ ਰਹੀ ਬੱਚੇ ਨੂੰ, ਹਾਂ। ਛੋਟੇ ਜਿਹੇ ਛਿਲੇ ਦੇ 2-4 ਮਹੀਨੇ ਹਾਂ। ਦੇ, ਉਹ ਡਾਕਟਰ ਨੂੰ ਨਹੀਂ ਪਤਾ ਕਿ ਇਹਨੂੰ ਫੜ ਕੇ ਇੰਜ ਪੁੱਠਾ ਕੀਤਾ ਕੀ ਬਣਦਾ, ਲੇਕਿਨ ਉਹ ਮਾਂ ਐਸੀ ਇਹਨਾਂ ਨੂੰ ਚੀਜ਼ ਦੇ ਟ੍ਰਿਕ ਨੇ। ਉਹਨੂੰ ਪਿੱਛੋਂ ਵੱਡਿਆਂ ਨੂੰ ਦੱਸਿਆ ਨਾ ਵੀ ਇਦਾਂ ਤੈਨੂੰ ਦੱਸਿਆ ਨਾ, ਅੱਜ ਵੀ ਇਸ ਤਰ੍ਹਾਂ ਹੀ ਹਾਂ ਆਹੋ ਜਿਹੜੀਆਂ ਬੱਚੇ ਵਿਆਹੇ ਜਾਂਦੇ ਨੇ,
ਅਗਰ ਤੇ ਉਹਨਾਂ ਦੇ ਘਰ 'ਚ ਮਾਵਾਂ ਹੈਗੀਆਂ ਨੇ ਤੇ ਜਦੋਂ ਬੱਚਾ ਹੁੰਦਾ ਪੈਦਾ ਤੇ ਉਹ ਮਾਂ ਹੀ ਸਾਰਾ ਉਹਨੂੰ ਦੱਸਦੀ ਹੈ ਨੋ ਆਪਣੀ ਨੂੰ ਜਾਂ ਧੀ ਨੂੰ। ਭਾਂਡੇ ਹੁਣ ਤੂੰ ਕਦੀ ਦੇਖਿਆ ਜਿਹੜਾ ਭਾਂਡਾ ਬਣਦਾ ਸੀ ਨਹੀਂ ਚੱਲਦਾ ਛਿਲੇ 'ਚ ਦਾਵੜਾ ਨਹੀਂ ਭਾਂਡਾ ਜਿਹੜਾ ਉਹ ਜਿਹਨੂੰ ਚੀਜ਼ ਜਿਹਨੂੰ ਕਹਿੰਦੇ ਨੇ ਪਨੀਰੀ ਨਹੀਂ ਯਾਰ ਪਨੀਰੀ ਪਜੀਰੀ ਉਹ ਕਦੀ ਦੇਖੀ ਹੁਣ ਨਹੀਂ ਕੁਛ ਵੀ ਨਹੀਂ ਚੱਕਰ ਰਿਹਾ। ਉਹ ਕਮਜ਼ੋਰੀਆਂ ਅੱਛਾ ਆਰਟੀਫੀਸ਼ੀਅਲ ਤੇ ਆ ਗਏ ਨਾ ਅਸੀਂ ਸਾਰੀਆਂ ਤਾਕਤਾਂ ਆਰਟੀਫੀਸ਼ੀਅਲੀ ਅਸੀਂ એનર્ਜੀ ਲੈ ਰਹੇ ਹਾਂ ਆਰਟੀਫੀਸ਼ੀਅਲੀ ਵਿਟਾਮਿਨਸ ਲੈ ਰਹੇ ਹਾਂ ਆਰਟੀਫੀਸ਼ੀਅਲੀ ਸਾਰਾ ਕੁਝ ਲੈ ਰਹੇ ਉਹ ਸਿਸਟਮ ਖਤਮ ਹੋ ਗਿਆ। ਉਹ ਫੀਲ ਹੀ ਖਤਮ ਹੋ ਗਈ। ਹਾਂਜੀ ਮੱਥੇ ਬਣਾਉਣਾ ਸਿਰ ਹਾਂ ਬਣਾਉਣਾ ਮੱਥੇ ਨਹੀਂ ਬਣੇ ਹੁੰਦੇ ਹੁਣ ਇਹ ਟਰੱਕ ਕੇ ਮੱਥਾ ਹਾਂਜੀ ਓਏ ਹੋਏ ਹੋਏ ਉਹ ਸਾਡੇ ਹੁਣ ਮੱਥੇ ਦੇਖੋ ਸਾਰਿਆਂ ਦੇ ਬਣੇ ਅੱਜ ਕੱਲ ਨਹੀਂ ਬਣੇ ਹੁੰਦੇ ਡੂੰਡੜੀ ਟੈਪ ਜੀ ਨਿਕਲੀ ਹੁੰਦੀ। ਹਾਂਜੀ ਇਹ ਕੈਸੀ ਗੱਲ ਉਹ ਮੱਥੇ ਬਣਾਉਂਦਾ ਵੀ ਕੈਸਾ ਦੋ ਐਡੇ ਕ ਕੱਪੜੇ ਨੂੰ ਗੰਢਾ ਮਾਰ ਕੇ ਤੇ ਉਹਨੂੰ ਵਿੱਚ ਰੱਖਿਆ ਹੋਣਾ ਫਿਰ ਜ਼ਮੀਨ ਤੇ ਪਾ ਦੇਣਾ ਫਿਰ ਉੱਪਰ ਉਹਦੇ ਇੰਜ ਫਿਰ ਆ ਵਾਲ ਲਾਉਣੇ ਸਭ ਤੋਂ ਵੱਡੀ ਗੱਲ ਜਦੋਂ ਬੱਚਾ ਹੁੰਦਾ ਨਾ ਉਹਦੇ ਇੱਥੇ ਵਾਲ ਹੁੰਦੇ ਠੀਕ ਹੈ ਜੀ ਇੱਥੇ ਤੇ ਵਾਲ ਹੁੰਦੇ ਵੈਕਸ ਕਰਦੇ ਇਦਾਂ ਹਾਂ ਉਹ ਫਿਰ ਕੋਈ ਚੀਜ਼ ਲਾ ਕੇ ਉਹਨੂੰ ਰੋਜ਼ ਮਲ ਕੇ ਥੋੜਾ ਉਹਦੇ ਵਾਲ ਲਾਉਣੇ ਆਟਾ ਮਲਦੇ ਸਾਜੀ ਆ ਯਾ ਆਪਣੇ ਨਹੀਂ ਤਰੀਕੇ ਸਤਾਜੀ ਨਾਲ ਕਹਿੰਦੇ ਚੌੜੀ ਟੇਪ ਸੀ ਕੋ ਲਾ ਕੇ ਤਾਂ ਖਿੱਚ ਦਿੰਦੇ ਸੀਗੇ। ਹਾਂਜੀ ਉਹ ਉਧਰ ਚੱਲੀ ਸੀ ਉਧਰ ਝੰਡਾ ਭੀਰੀ ਸੀ। ਇਹਦਾ ਬੂ ਇਹਨਾਂ ਭਲਾ ਕਿੱਦਾਂ ਲਾਟੀਆਂ ਕਰਦਾ ਸੀ ਇਦਾਂ ਤਾਂ ਨੂੰ ਸੁੱਟ ਕੇ ਥੱਲੇ ਆਂਦਾ ਸੀ ਬਾਅਦ ਚ ਫੁੱਟਬਾਲ ਵਾਂਗੂ ਕਿੱਕ ਮਾਰ ਕੇ। ਨਹੀਂ ਮੇਰੇ ਬੇਟੇ ਨੂੰ ਉਸਤਾਦ ਜੀ ਮੇਰੀ ਵਾਲਦਾ ਨੇ ਉਹ ਨਵਾਉਣ ਤੋਂ ਬਾਅਦ ਇੱਕ ਟ੍ਰਿਕ ਦੱਸਿਆ ਕਿ ਜਦੋਂ ਥੱਕਿਆ ਰੋਵੇ ਨਾ ਉਹ ਝਲੂੰਗੀ ਚ ਪਾ ਕੇ ਦੋ ਜਣੇ ਫੜ ਕੇ ਇੰਜ 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 ਕਰੋ ਉਹਦੇ ਨਾਲ ਉਹ ਬੜਾ ਰਿਲੈਕਸ ਹੋ ਜਾਂਦਾ। ਫਿਰ ਮੇਰੀ ਵਾਲਦਾ ਨੇ ਉਹਦਾ ਮੱਥਾ ਬਣਾਇਆ। ਉਹ ਮਾਈਆਂ ਜਿਹੜੀਆਂ ਹੈ ਨੇ ਨਾ ਉਹ ਅੱਜ ਵੀ ਪੋਤਰਿਆਂ ਦੋਤਰਿਆਂ ਦੇ ਕਰਨ ਨਹੀਂ ਅਦਰਵਾਈਜ਼ ਇੱਕ ਪੜ੍ਹੀ ਲਿਖੀ ਬੱਚੀ ਉਹਨੂੰ ਨਹੀਂ ਪਤਾ ਵਿਚਾਰੀ ਨੂੰ ਕਿ ਇਹਦਾ ਮੱਥਾ ਕਿਦਾਂ ਦਾ ਬਣਾਉਣਾ ਬਣਿਆ ਇਹਦਾ ਵੀ ਉਦਾਂ ਗਲਤੀ ਸੀ ਇਹਦੇ ਮੱਥੇ ਤੇ ਗੰਦ ਦੇਖੋ ਤੇ ਠੀਕ ਹੋ ਗਿਆ। ਨਹੀਂ 4 ਇੱਟਾਂ ਰੱਖ ਕੇ ਸੀ ਬਾਈ ਇੰਜ ਕਰਕੇ ਨਾ। ਓ ਯਾਰ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਅੱਲਾਹ ਸੁਣ ਨਹੀਂ ਉਸਤਾਦ ਜੀ ਹੁਣ ਉਹ ਗੇਮਾਂ ਨਹੀਂ ਰਹੀਆਂ ਸਾਫ ਸਹੀ ਗੱਲ ਸਹੀ ਬੱਚੇ ਵੀ ਤੇ ਉਦੋਂ ਦੇ ਆ ਰਹੇ ਨਾ ਬੱਚਿਆਂ ਦੇ ਵਿੱਚ ਜਾਨ ਹੀ ਨਹੀਂ ਹੈਗੀ ਨਾ ਬੱਚੇ ਗਰਮੀ ਸਰਦੀ ਸਹਿ ਨਹੀਂ ਸਕਦੇ। ਨਹੀਂ ਮੇਰਾ ਬੇਟਾ ਉਸਤਾਦ ਜੀ ਉਹਨੇ ਕੁੱਕੜ ਜਿਹੜਾ ਲੜਾਈ ਵਾਲਾ ਕੁੱਕੜ ਲੱਤ ਤੋਂ ਫੜ ਕੇ ਤੇ ਧਰੂ ਕੇ ਲਿਆਇਆ ਅੰਦਰ ਲੈ ਗਿਆ ਅੰਦਰ ਮੈਂ ਇਹਦੀ ਗੱਲ ਨਹੀਂ ਕਰ ਮੈਂ ਇਸ ਚੀਜ਼ ਦੀ ਗੱਲ ਨਹੀਂ ਕਰ ਰਿਹਾ ਇਹ ਬਦਤਮੀਜ਼ੀ ਹੈ ਇਹ ਗਲਤ ਪਰਵਰਿਸ਼ ਹੈ। ਅੱਛਾ ਜੀ ਕੁੱਕੜ ਦੇ ਕੋਲ ਕੁੱਕੜ ਕਿਉਂ ਕੁੱਕੜ ਦੀ ਲੱਤ ਫੜ ਕੇ ਲੈ ਜਾਵੇ ਉਹ ਸਾਰਿਆਂ ਨੂੰ ਮਾਰਦਾ ਸੀ ਗਲੀ 'ਚ ਉਹ ਮੇਰੇ ਬੇਟੇ ਨੇ ਉਹਨੂੰ ਸਮਝਾਇਆ ਕੁੱਕੜ 2-3 ਵਾਰੀ ਕੁੱਕੜ ਨੇ ਪੱਟੀ ਬੰਨੀ ਹੋਈ ਇੱਥੇ ਠੀਕ ਹੈ ਇਹਨੇ ਸਮਝਾਇਆ ਬੇਟੇ ਨੂੰ ਵੀ ਇਦਾਂ ਲੱਤ ਫੜ ਕੇ ਅੰਦਰ ਲੈ ਜਾ ਤੇ ਮੈਂ ਆਉਣਾ ਮਗਰ ਤੇ ਆਲੂ ਘੱਟ ਸੋਹਣੇ ਕਰਕੇ ਨਾ ਤੇਰਾ ਪਾਉਂਦੇ ਆ ਸਾਨੂੰ ਪਰੌਣੇ ਆਂਦੇ ਜਿਹੜੀ ਸੋਹਣੀ ਹਾਂਡੀ ਬਣੀ ਉਹ ਸਾਰਿਆਂ ਨਾਲ ਲੜਦਾ ਕੁੱਕੜ ਕਿੰਨਾ ਕਿ ਲੜ ਲੂ ਸਾਰਿਆਂ ਨਾਲ ਯਾਰ ਉਹਨੇ ਪੱਟੀ ਬੰਨੀ ਸੀ ਇੱਥੇ ਕੁੱਕੜ ਦੇ ਬਾਹਰ ਕਰਦੇ ਰਾਮ ਜਾਨੇ ਬਣ ਕੇ ਪੂਰਾ ਇਲਾਕੇ ਦੇ ਵਿੱਚ ਮੈਨੂੰ ਤਾਂ ਹੁਣ ਇਹ ਯਾਦ ਆ ਰਿਹਾ ਜਿਹੜਾ ਅਸੀਂ ਉਦੋਂ ਤੇਰੇ ਘਰ ਗਏ ਆ ਉਹ ਕੁੱਕੜ ਜਿਹੜਾ ਸੀ ਸਾਰਾ ਦਾ ਯਾਰ ਅੱਜ ਨਹੀਂ ਉਹ ਦੇ ਲਾਵਾ ਉਹ ਅਗਲੀ ਗਲੀ 'ਚੋਂ ਫੜਿਆ ਉਹ ਇਹਦੇ ਪੁੱਤ ਦੀ ਮਿਹਨਤ ਸੀ ਸਾਰੀ ਜਿਹੜਾ ਆਪਾਂ ਖਾ ਕੇ ਆ ਭਾਈ ਜਾਤ ਕੈਸਰ ਹੁੰਦੇ ਸੀ ਨਾ ਭਾਈ ਜਾਤ ਕੈਸਰ ਜਿਹੜੇ ਗਜ਼ਲ ਗਾਇਕ ਜਿਹੜੇ ਹੁੰਦੇ ਸੀ ਉਹ ਬੈਠੇ ਉਹਨਾਂ ਨੇ ਤਾਂ ਕਹਿੰਦੇ ਕੋਈ ਸ਼ਾਗਿਰਦ ਆਇਆ ਤੇ ਉਹਨੇ ਕਿਹਾ ਮੈਨੂੰ ਸ਼ਾਗਿਰਦ ਦੀ ਗੱਲ ਉਹ ਕਹਿੰਦੇ ਠੀਕ ਆ ਉਹ ਕੁੱਕੜ ਫੜ ਕੇ ਲਿਆ ਇਹਨੂੰ ਪਕਾ ਸੋਹਣਾ ਪੇ ਕਰਾਂਗਾ ਹਾਂਜੀ ਇਮਤਿਹਾਨ ਦੇ ਸ਼ਾਗਿਰਦ ਹੁਣ ਚੰਗਾ ਭਲਾ ਸ਼ਾਗਿਰਦ ਗੱਡੀ 'ਚ ਆਇਆ ਤੇ ਕੁੱਕੜ ਫੜ ਰਿਹਾ ਤੇ ਹੁਣ ਤੁਸੀਂ ਇਹੀ ਗੱਲ ਫਰੀ ਨੂੰ ਕਹੋ ਮੈਂ ਧਿਆਨ ਲਾਵਾਂਗਾ ਲਓ ਸਜਿਆ ਦਾ ਕੰਮ ਉਹਨੇ ਫੜ ਕੇ ਲਿਆ ਫਰੀਦਾ ਮੈਂ ਗੱਲ ਗਲਤ ਸਿੱਧੀ ਗੱਲ ਇਹਨੇ ਵੀ ਸ਼ਾਗਿਰਦ ਇਹ ਕੋਈ ਤੁੱਕ ਬਣਦਾ ਇਹ ਜੀ ਉਹ ਕੁੱਕੜ ਜਿਹੜਾ ਜੀ ਪੂਰੀ ਗਲੀ 'ਚ ਸਾਰਿਆਂ ਨੂੰ ਮਾਰਦਾ ਕੁੱਕੜ ਕੋ ਕਿਹੜਾ ਐਸਾ ਥੋੜਾ ਜਾਂ ਪੰਜੇ ਜਾਂ ਪਿਸਤੌਲ ਜਾਂ ਕੋਈ ਚੀਜ਼ ਹੁੰਦੀ ਜਿਹੜੇ ਕੁੱਕੜ ਨੇ ਮਾਰਨਾ ਤਾਂ ਉਹ ਕਿੱਲ ਲੱਗੇ ਹੁੰਦੇ ਥੱਲੇ ਲਾ ਕੁਛ ਨਹੀਂ ਓਏ ਹਾਂ ਲੈ ਉਸਤਾਦ ਜੀ ਉਹ ਕੁੱਕੜ ਕਿੱਲ ਬੜਾ ਕਿਤੇ 2.5 ਇੰਚ ਦੇ ਸੀਗੇ ਕੁੱਕੜ ਬੜਾ ਤੁਹਾਨੂੰ ਦੇਖ ਕੇ ਇੰਜ ਕਰਦਾ ਸੀਗਾ ਬਕਵਾਸ ਆ ਉਹ ਜਿਹੜਾ ਲੱਤ ਫੜ ਕੇ ਲੈ ਕੇ ਆਇਆ ਉਹ ਮਿੱਠੇ ਵਾਲੀ ਗੱਲ ਸਹੀ ਹੈ ਉਹ ਪਤਾ ਕੀ ਨਹੀਂ ਘਰ ਨਹੀਂ ਲਿਆਇਆ ਪੂਰੇ ਮਹੱਲੇ ਦੇ ਸਿੱਧਾ ਕਸਾਈ ਕੋ ਲੈ ਗਿਆ ਪੂਰੇ ਮਹੱਲੇ ਦੇ ਕੁੱਕੜ ਇੱਕ ਦੂਜੇ ਨੂੰ ਕਹਿੰਦੇ ਇਹਨਾਂ ਨਾਲ ਨਾ ਲੜਿਓ ਇਹ ਅੰਦਰ ਲੈ ਜਾਂਦੇ ਆ ਇਹਨੂੰ ਪਕਾ ਲੈਂਦੇ ਆ ਇਹ ਵੀ ਸ਼ਾਗਿਰਦ ਹੋਣ ਗਿਆ ਭਾਈ ਜਾਦ ਕੇ ਉਹਨਾਂ ਕਿਹਾ ਤੂੰ ਠੂਆ ਫੜ ਕੇ ਲਿਆ ਤੇ ਗੋਟਾ ਚ ਲਿਆਉਂਦੇ ਬਾਅਦ ਚ ਟੂਆ ਚ ਪਾਇਆ ਹੋਇਆ ਜੀ ਉਸਤਾਦ ਜੀ ਉਹ ਤਾਂ ਬੱਚੇ ਮਾਸ਼ਾਅੱਲਾ ਨੋਨੇ ਹੋਣੇ ਨਾ ਤੇ ਸਿਰ ਬਣਾਉਣੇ ਮਜ਼ਾ ਆਉਂਦਾ ਸੀ ਹੁਣ ਇਦਾਂ ਦੇ ਕਰੈਕਟਰ ਦਾ ਸਿਰ ਕਿਹਨੇ ਬਣਾਉਣਾ ਕਿਹੜੇ ਬਜ਼ੁਰਗ ਪਿਆਰ ਹੀ ਨਹੀਂ ਦਿੰਦੇ ਨਹੀਂ ਚੱਲ ਦੂਰੋਂ ਠੀਕ ਆ ਓਕੇ ਨਹੀਂ ਉਹ ਮਾਮਾ ਇਹ ਵੀ ਮਾਂ-ਬਾਪ ਦਾ ਬਣਿਆ ਹੋ ਲੇਕਿਨ ਅੱਜ ਦੀ ਜੇ ਤੁਸੀਂ ਗੱਲ ਕਰਨ ਦੇ ਉਸਤਾਦ ਜੀ ਯਕੀਨ ਕਰੋ ਇੱਕ ਸਾਡੀ ਕਜ਼ਨ ਹੀ ਹੈ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਬੱਚੇ ਨੂੰ ਫੜਨਾ ਕਿ ਚੁੱਕਣਾ ਕਿੱਦਾਂ ਇਹ ਨਹੀਂ ਮਾਵਾਂ ਨੂੰ ਪਤਾ ਕਿ ਛਿੱਲੇ ਦਾ ਬੱਚਾ ਯਾਨੀ ਕੋਈ ਭਾਈ ਉਹ ਮੋਢੇ ਕੱਢ ਦਿੰਦੇ ਨੇ ਬੱਚਿਆਂ ਨੂੰ ਚੁੱਕ ਕੇ ਹਾਂਜੀ ਸਹੀ ਗੱਲ ਆ ਇੰਜ ਕਰਕੇ ਬਾਹਾਂ ਤੋਂ ਫੜ ਕੇ ਇੰਜ ਤਾਂ ਚੜਾਇਆ ਤੇ ਟ੍ਰੇਨ ਦੇ ਵਿੱਚ ਮੇਰੀ ਛੋਟੀ ਸਿਸਟਰ ਸੀ ਪਤਾ ਨਹੀਂ ਏਡੀ ਕ ਉਹੀ ਸੀ ਜਾਂ ਕੋਈ ਹੋਰ ਰਿਸ਼ਤੇਦਾਰ ਟ੍ਰੇਨ 'ਚ ਬਹਿਣ ਲੱਗਿਆ ਮੇਰੇ ਕਜ਼ਨ ਨੇ ਇੰਜ ਬਾਹਾਂ ਫੜ ਕੇ ਉਹਨੂੰ ਟ੍ਰੇਨ 'ਚ ਇੰਜ ਕੀਤਾ ਵਾ ਤੇ ਉਹਦਾ ਮੋਢਾ ਕੱਢਤਾ ਓਏ ਹੋਏ ਕੂਲੀਆਂ ਹੱਡੀਆਂ ਹੁੰਦੀਆਂ ਨਾ ਔਰ ਇੱਕ ਹੋਰ ਵੀ ਇਹਦਾ ਹਿਸਾਬ ਹੁੰਦਾ ਕਿ ਜਦੋਂ ਬੱਚਾ ਪੈਦਾ ਹੁੰਦਾ ਉਹਦੇ 'ਚ ਮੇਰਾ ਹਾਲ ਪਤਾ ਨਹੀਂ ਕਿੰਨੇ ਸੌ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਜਦੋਂ ਵੱਡਾ ਹੁੰਦਾ ਉਹਦੀਆਂ ਹੱਡੀਆਂ ਘਟ ਜਾਂਦੀਆਂ 2170 ਘਟ ਜਾਂਦੀਆਂ ਹੱਡੀਆਂ ਉਹ ਮਰਜ ਹੋ ਜਾਂਦੀਆਂ ਆਪਸ ਵਿੱਚ ਦੋ ਹੱਡੀਆਂ ਨਾਲ ਇੱਕ ਬਣ ਜਾਂਦੀ ਜੀ ਸਹੀ ਉਹ ਫਿਰ ਮਜ਼ਬੂਤ ਹੋ ਜਾਂਦੀਆਂ ਨਾ ਇਹਨਾਂ ਨੂੰ ਪਤਾ ਨਹੀਂ ਜਿੱਦਾਂ ਮੱਛੀ ਦੇ ਕੰਡੇ ਆਪੇ ਨਿਕਲਦੇ ਜਾਂਦੇ ਨਾ
ਉਦਾਂ ਜਦੋਂ ਬੱਚਾ ਵੱਡਾ ਹੁੰਦਾ ਨਾ ਆਪੇ ਹੱਡੀਆਂ ਨਿਕਲਣੀਆਂ ਸੁੱਤਿਆਂ ਰਾਤ ਨੂੰ ਨਹੀਂ ਤੁਹਾਨੂੰ ਪਤਾ ਲੱਗਦਾ। ਅੱਛਾ ਜੀ। ਇਹ ਭਾਈ ਮੋਢੇ ਤੇ ਬਾਤ ਕੇ ਫਿਰਦੇ ਆ ਮਿੱਠਾ। ਤੁਸੀਂ ਦੇਖਿਆ ਅਕਸਰ ਜਦੋਂ ਆਪਾਂ ਸਵੇਰੇ ਉੱਠਦੇ ਜਾਂ ਆਪਾਂ ਕਹਿੰਦੇ ਮੰਜਾ ਝਾੜੋ, ਉਹ ਹੱਡੀਆਂ ਝਾੜੀਆਂ ਸੀ। ਮੋਢੇ ਤੇ ਭਾਈ ਬਾਤ ਕੇ ਫਿਰਦੇ ਆ ਤੇ ਪਿੱਛੋਂ ਉਹਨੇ ਪਿੱਠਾ ਕਰ ਕਰਕੇ ਸਾਰਾ ਕੋਟ ਗੰਗਾ ਅੱਗੋਂ ਬੋਲ ਟੋਰ ਬਾਅਦ ਦੇ ਵਿੱਚ ਬਾਂਸ ਹੁੰਦਾ ਸੀ ਮਗਰ ਪੱਟੀ ਬੰਨ ਗਈ ਟੈਂਪਰ ਟੈਪ ਲਾ ਕੇ। ਭਾਈ ਬੰਬ ਵਾਲੀ ਜੈਕਟ ਨੇ ਤੇ ਬੰਬ ਵਾਲੀ ਜੈਕਟ ਸੋਹਣੀ ਪਾ ਕੇ ਤੇ ਆ ਕੇ ਸੇਕਣ ਦੇ ਉਹ ਚੱਲ ਗਈ। ਤਾਲੀ ਵਾਜੇ ਜਿਹੜੇ ਦੀ ਬੋਟੀਆਂ ਲੱਭੀਆਂ ਤਾਰਾਂ ਤੇ। ਤਾਰਾ ਤੋਂ ਇਹਦਾ ਅੱਬੂ ਭਾਈ 12,000 ਰੁਪਏ ਛੱਤ ਤੇ ਧੁੱਪੇ ਸੁਕਾਉਂਦੇ ਆ। ਮੈਂ ਕਿਹਾ ਇਹ ਕੀ ਹੋਇਆ? ਕਹਿੰਦਾ ਯਾਰ ਮਿੱਠੇ ਨੇ ਪਿਸ਼ਾਬ ਕਰਤਾ ਵੀ ਕਿੰਨੇ ਹੋ ਗਏ ਨਾ ਸਾਜੀ ਕਸਾਈ ਜੇਬ ਚੋਂ। ਕਸਾਈ ਨੇ ਮੁਰਗੀ ਕਰਕੇ ਉਹ ਡਰਮ 'ਚ ਨਹੀਂ ਸੁੱਟਦੇ, ਉਹ 'ਚ ਸੁੱਟੀ ਤੇ ਚੁੱਕ ਕੇ ਦੌੜ ਪਿਆ। ਕਹਿੰਦਾ ਮੈਂ ਕਿਹਾ ਭਾਈ ਜ਼ਾਇਆ ਹੋ ਗਈ ਯਾਰ, ਉਹਨੇ ਵੈਸੇ ਸੁੱਟੀ ਤੂੰ ਡਸਟਬਿਨ ਚ ਸੁੱਟੀ। ਯਾਰ ਬਹੁਤ ਅੱਛੀ ਗੱਲ। ਅੱਛਾ ਤੁਸੀਂ ਛੁਰੀ ਫੇਰ ਕੇ ਸਿਰ ਦਿੰਦੇ ਆ ਸਕੇਟਾਂ ਨਾਲ ਪਤਾ ਚੰਗੀ ਇਹਦੇ ਦਿਲ ਚ ਵੀ ਡਸਟਬਿਨ ਚ ਸੁੱਟਦੇ ਚੋਕੇ ਛੁਰੀ ਫੇਰ ਕੇ ਸਿੱਟੀ ਤੇ ਕੱਢ ਕੇ ਦੌੜ ਪਏ। ਮੈਂ ਸਮਝ ਪਤਾ ਨਹੀਂ ਜਾਇਆ ਕਰਦੀ। ਯਾਰ ਕੋਈ ਗੱਲ ਨਹੀਂ। ਆਹੋ ਯਾਰ। ਲਓ ਜੀ ਕੀ ਬਾਤ ਹੈ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਸਾਡੇ ਲਈ ਦੁਆ ਦੂ ਵੀ ਕਰ ਦਿਆ ਕਰੋ ਯਾਰ, ਮੇਰੀ ਵਾਹ ਵਾਹ ਨਾ ਕਰੀ ਜਾਇਆ ਕਰੋ। ਕਰਦੇ ਲੋਕ ਬਹੁਤ ਕਰਦੇ ਆ। ਭਲੇ ਤੁਸੀਂ ਖਾਣੇ ਦੁਆਓ ਕਰਨ। ਅੱਛਾ ਨਹੀਂ ਮੇਰੇ ਲਈ ਦੁਆ ਕਰੋ, ਮੈਨੂੰ ਅੱਗੇ ਤੋਂ ਭੱਲੇ ਨਾ ਚੰਗੇ ਲੱਗਣ। ਤੁਸੀਂ ਦੁਆ ਜਦੋਂ ਕਹਿਣ ਤੁਸੀਂ ਮੁਦੱਸਰ ਨੂੰ ਮਨਾ ਕਰੋ। ਭਾਜੀ ਮੁਦੱਸਰ ਅੰਦਰ ਆਇਆ, ਉਹਨੇ ਕਿਹਾ ਜੀ ਮੈਂ ਕੀ ਖਾਣਾ ਜੇ, ਤੇ ਮੈਨੂੰ ਭੁੱਖ ਲੱਗੀ ਸੀ ਹੁਣ, ਤੇ ਕਹਿੰਦਾ ਆ ਲਿਆਦਾ ਤੇ ਹਾਲੇ ਉਹਨੇ 3-4 ਖਤਰਨਾਕ ਚੀਜ਼ਾਂ ਦੱਸੀਆਂ ਸੀ। ਮੈਂ ਕਿਹਾ ਨਹੀਂ, ਕਹਿੰਦਾ ਮੈਂ ਭੱਲੇ ਖਾ ਲਓ। ਮੈਂ ਕਿਹਾ ਫਿਰ ਠੀਕ ਆ। ਲੇਕਿਨ ਭੱਲਿਆਂ ਨੇ ਕੁਝ ਨਹੀਂ ਕੀਤਾ, ਪਹਿਲੇ ਛੱਲੀ ਬਾਅਦ ਚ ਭੱਲੇ। ਛੱਲੀ ਭੱਲੇ ਬਣਦਾ ਹੀ। ਛੱਲੀ ਭੱਲੇ ਠੀਕ ਹੈ ਜੀ। ਉਹ ਛੱਲੀ ਉਦੋਂ ਵੀ ਖਾਧੀ ਸੀ, ਲੇਕਿਨ ਉਦੋਂ ਵੀ ਕੁਝ ਨਹੀਂ ਸੀ ਹੋਇਆ। ਭੱਲੇ ਵੀ ਇਕੱਲੇ ਖਾਦੇ ਨੇ, ਲੇਕਿਨ ਕੁਝ ਨਹੀਂ ਸੀ ਹੁੰਦਾ। ਅੱਜ ਛੱਲੀ ਤੇ ਭੱਲੇ ਖਾਦੇ ਨਾ, ਉਹ ਅੰਦਰ ਜਾ ਕੇ ਉਹਨਾਂ ਦਾ ਹਿਸਾਬ ਹੋ ਗਿਆ। ਤੇਜ਼ ਪੱਤੀ ਦੀ ਇੱਕ ਚਾਹ ਪੀਂਦੇ ਆ। ਹਾਂ ਜ਼ਰੂਰੀ। ਠੀਕ ਹੈ ਜੀ। ਮਿੱਠਾ ਹਲਕਾ ਰੱਖਿਓ ਉਸ ਤੋਂ ਬਾਅਦ ਫਿਰ ਸੌ ਜਾਂਦੇ ਆ। ਹਾਂ ਵਾਕਰ ਜੋ ਜਾਨੀ ਕੀ ਚਾਹ ਸ਼ੋਅ ਕਰਨਾ ਵਾ। ਜਾਨੀ ਕਿ ਉਹ ਮੈਂ ਨਹੀਂ ਕਰਨਾ ਅੱਜ ਜਿਹੜਾ ਗੈਸਟ ਆ ਸਾਜੀ ਰਿਹਾ ਗੈਸਟ ਆਇਆ ਵਾ, ਉਹ ਮੈਂ ਨਹੀਂ ਕਰਨਾ, ਮੇਰੀ ਤਬੀਅਤ ਨਹੀਂ ਸਹੀ। ਹਨੂਮਾਨ ਸਾਹਿਬ ਬਾਹਰ ਬੈਠੇ ਆ। ਤਾਜੀ ਮਿੱਠੇ ਨੇ ਬੱਚੇ ਨੂੰ ਵਾਕਰ ਚ ਪਾ ਕੇ ਇੰਨੀ ਸਪੀਡ ਨਾਲ ਲੈ ਕੇ ਜਾਂਦੇ ਆ, ਉਹ ਪਿੱਛੇ ਨੂੰ ਮੂੰਹ ਕਰਕੇ ਥੁੱਕਾਂ ਸੁੱਟਣ ਦੇ ਆ। ਕਹਿੰਦਾ ਹੋਲੀ ਕਰ। ਯਾਰ ਉਹ ਬਹੁਤ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅੱਲਾ ਹਾਫਿਜ਼ ਕਿਹਾ ਸੀ ਨਾ ਮੈਂ। ਚੰਗੇ ਰਹੇ ਹੁਣ। ਨਹੀਂ ਤਾਂ ਉਸਤਾਦ ਜੀ ਹਨੂਮਾਨ ਸਾਹਿਬ ਬੈਠੇ ਸ਼ੋਅ ਕਰਨਾ ਵਾ। ਕੋਈ ਗੱਲ ਨਹੀਂ, ਕਰੋ ਓਕੇ ਜੀ ਨਾਜ਼ਰੀਨ, ਅੱਲਾ ਹਾਫਿਜ਼।